ਹੋ ਗਈ ਯਾਰ। ਬੱਬਰ ਨੇ ਮੈਨੂੰ ਉਹਨੂੰ ਕਿਹਾ ਤੂੰ ਆ ਜਾਵੇ, ਉਹ ਕਹਿੰਦਾ ਠੀਕ ਹੈ ਮੈਂ ਆਊਂਗਾ, ਉਹਨੂੰ ਭੁਲੇਖਾ ਨਾ ਆਏ ਕਿਤੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਹਿਰਾਸ ਸਾਹਿਬ। ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ। ਜਾਹੋਂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੇਂ ਜੋਤ ਜੋਤ ਮੇਂ ਜਾਤਾ ਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਵ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰਿਆ। ਸੋ ਦਰਾਗਾ ਸਾ ਮਹੱਲਾ ਪਹਿਲਾ, ਏਕ ਓੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕੇਹਾ ਸੋ ਕਰ ਕੇਹਾ, ਜਿਤ ਬੈ ਸਰਬ ਸਮਾਲੇ। ਬਾਜੇ ਤੇਰੇ ਨਾਦ ਅਨੇਕ ਸੰਖਾਂ, ਕੇਤੇ ਤੇਰੇ ਬਾਵਨ ਹਾਰੇ। ਕੇਤੇ ਤੇਰੇ ਰਾਗ ਭਰੀ ਸੁ ਕਹੀਐ, ਕੇਤੇ ਤੇਰੇ ਗਾਵਨ ਹਾਰੇ। ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸਰੇ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜਨ ਲਖੀਸਰੇ, ਜੁਗ ਜੁਗ ਬੇਦਾ ਨਾਲੇ। ਗਾਵਨ ਤੁਧਨੋ ਮੋਹਨੀਆ ਮਨ ਮੋਹਨ, ਸੁਰਗ ਮਛ ਪਿਆਲੇ। ਗਾਵਨ ਤੁਧਨੋ ਰਤਨੁ ਪਾਏ ਤੇਰੇ, ਆਠ ਸਾਠ ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ।
ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਈ ਤੁਧਨੋ ਗਾਵਨ ਜੋ ਤੁਧ ਪਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤ ਨਾਵਨ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ। ਸਾਹਿਬ ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਇ ਨਾ ਜਾਸੀ। ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜੂ ਤਿਸ ਦੀ ਵਡਿਆਈ। ਜੋ ਤਿਸ ਪਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਹਾਪਤ ਸਾਹਿਬ, ਨਾਨਕ ਰਹਿਨ ਰਜਾਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਏ। ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ। ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਵਤੀ ਪਰੇ ਤੇਰੇ ਪੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾ ਵਿਸਰੈ ਮਰ ਜਾਊ। ਆਖਣੇ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ। ਉਤ ਭੂਖੈ ਖਾਏ ਚਲੀਐ ਦੁਖ, ਸੋ ਕਿਉ ਵਿਸਰੈ ਮੇਰੀ ਮਾਏ। ਸਾਚਾ ਸਾਹਿਬ ਸਾਚੈ ਨਾਇ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ। ਆਖ ਥਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ। ਵੱਡਾ ਨਾ ਹੋਵੈ ਘਾਟ ਨਾ ਜਾਏ, ਨਾ ਉਮਰੈ ਨਾ ਹੋਵੈ ਸੋਗ। ਦੇਂਦਾ ਰਹਿ ਨਾ ਚੂਕੈ ਭੋਗ, ਗੁਣੇ ਹੋਹਰ ਨਾਹੀ ਕੋਏ। ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ। ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੈ ਤੇ ਕਮਜਾਤ। ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋ ਕਰੋ ਗੁਰ ਪਾਸ। ਹਮ ਕਿਰੇ ਕਿਰਮ ਸਤਿਗੁਰ ਸ਼ਰਨਾਈ, ਕਰਦਿਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ ਮੋਕੋ, RAM ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਬੜ ਪਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੇ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਪਾਗਹੀਨ ਜਮ ਪਾਸ। ਜੋ ਸਤਿਗੁਰੂ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲੀਖਾਸ। ਤਨ ਤਨ ਸਤਸੰਗਤ ਜਿਤ ਹਰਸ ਪਾਇਆ, ਮਿਲ ਜਾ ਨਾਨਕ ਨਾਮ ਪਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮੇ ਜੰਤੂ ਪਾਏ, ਤਾਂ ਕਰਜ ਕੇ ਆਗੈ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਣਤਾ, ਕੋਏ ਨਾ ਕਿਸ ਕੀ ਤਰਿਆ। ਸਿਰ ਸਿਰਜਕ ਸੰਭਾਹੇ ਠਾਕੁਰ, ਕਾਹੇ ਮਨ ਪਉ ਕਰਿਆ। ਊਡੇ ਊਡਿਆ ਬੈਸੈ ਕੋਸਾਂ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਦਾਨ ਦਸ ਅਸ਼ਟ ਸਿਦਾਨ, ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ
ਇਕ ਓੰਕਾਰੇ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰਿ ਅਗਮਾ-ਅਗਮ ਅਪਾਰਾ। ਸਭ ਧਿਆਵੈ ਤੁਧ ਜੀ, ਹਰਿ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰਿ ਧਿਆਵੋ ਸੰਤੋ ਜੀ, ਸਭ ਦੁਖ ਵਿਸਾਰਨਹਾਰਾ। ਹਰਿ ਆਪੇ ਠਾਕੁਰ, ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘੜ ਅੰਤਰ ਸਰਬ ਨਿਰੰਤਰ ਜੀ, ਹਰੇ ਕੋ ਪੁਰਖ ਸਮਾਣਾ। ਇਕ ਦਾਤੇ ਇਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਹਰਿ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ, ਜਿਨ ਹਰਿ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰਿ ਜੀ, ਤੇ ਹਰਿ ਰੂਪ ਸਮਾਸੀ। ਸੇ ਤਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤਾ। ਤੇਰੇ ਭਗਤ ਸਲਾਹਨ ਤੁਜੀ, ਹਰਿ ਅਨੇਕ ਅਨੰਤਾ। ਤੇਰੀ ਅਨਕ ਕਰੈ ਹਰਿ ਪੂਜਾ ਜੀ, ਤਪ ਤਾਪੈ ਜਪੇ ਬੇਅੰਤਾ। ਤੇਰੇ ਅਨੇਕ ਪੜੈ ਬੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਪਾਵੈ ਮੇਰੇ ਹਰਿ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵਡਿ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਪਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤੂੰ ਪਾਵੈ ਸੋਈ ਥੀਸੀ। ਜੋ ਤੂੰ ਦੇ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੂੰ ਕਿਰਪਾ ਕਰੇ ਤਿਨਾ ਅੰਮ੍ਰਿਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ। ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹਿ। ਤੁਝ ਬਿਨ ਦੂਜਾ ਕੋਈ ਨਾਹਿ, ਜੀ ਜੰਤ ਸਭ ਤੇਰਾ ਖੇਲ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੈ। ਹਰਿ ਗੁਣ ਸਦ ਹੀ ਆਖ ਵਖਾਣੈ, ਜਿਨ ਹਰਿ ਸੇਵਿਆ ਤਿਨ ਸੁਖ ਪਾਇਆ। ਸਹਿਜੇ ਹੀ ਹਰਿ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਵੇਖੈ ਜਾਣੈ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਣ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤੈ ਡੂਬੀ ਅਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰਿ ਵਿਸਰਤ ਤੇਰੇ ਗੁਣ ਗਲਿਆ ਰਹਾਉ। ਨਾਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਪਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਕਬਿਓ ਬਾਤ ਬੇਨਤੀ ਚੋਪਈ, ਪਾਤਸ਼ਾਹੀ ਦਸਵੀਂ। ਹਮਰੀ ਕਰੋ ਹਾਦਿ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਬੈ ਤੁਮ ਕਾਬੋ, ਆਪ ਹਾਦੈ ਮੁਹਿ ਬਚਾਵੋ। ਸੁਖੀ ਵਸੈ ਮੋਰੋ ਪਰਵਾਰਾ, ਸੇਵਕ ਸਿਖ ਸਬੈ ਕਰਤਾਰਾ। ਮੋਰ ਅੱਛਾ ਨਿਜ ਕਰਦੇ ਕਰਿਐ, ਸਭ ਬੈਰਨ ਕੋ ਆਏ ਸੰਗਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੇ ਸਾਡ ਕੋਈ ਅਵਰ ਨਾ ਧਿਆਉ, ਜੋ ਬਰ ਚਾਹੂੰ ਸੋ ਤੁਮ ਤੇ ਪਾਉ।
सेवक सिख हमारे धारिय, चुन चुन शत्र हमारे मारिय। आप हाथ दे मुझे उबरिय, मरण काल का त्रास निवरिय। हुजो सदा हमारे पच्छा, श्री अस तुझो करियो रक्षा। राख लियो मोए राखनहारे, साहिब संत सहाय प्यारे। दीन बंधु दुष्टन के हंता, तुम हो पुरी चतुर्दश कंता। काल पाए ब्रह्मा भवतरा, काल पाए शिव जी अवतरा। काल पाए कर विष्णु प्रकाशा, सकल काल का किया तमाशा। जवन काल जोगी शिव कियो, वेद राज ब्रह्मा जूथियो। जवन काल सब लोग सवारा, नमस्कार है ताए हमारा। जवन काल सब जगत बनायो, देव दैत जछन उपजायो। आद अंत एक अवतारा, सोई गुरु समझियो हमारा। नमस्कार तिसी को हमारी, सकल प्रजा जिने आप सवारी। शिवकन को शिव गुण सुख दियो, शत्रन को पलमो बद कियो। काट काट के अंतर की जानत, भले बुरे की पीर पछानत। चींटी ते कुंचरे अस्थूला, सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पछान है, कट कट के पट पट की जान है। जब उद कर करा करतारा, प्रजा तरतब देह अपारा। जब या करख करत हूँ कब हूँ, तुम मैं मिलत देतर सब हूँ। जेते बदन श्रेष्ठ सब तारै, आपे अपनी बूझ उचारै। तुम सब ही ते रहत निरालम, जानत वेद पेद अरियालम। निरंकार निर्विकार निर्लंब, आद अनील अनाद असंभ। ताका मूड़ उचारत पेदां, जाको पेवना पावत बेदां। ताको कर पाहन अनुमानित, महामूढ़ कछ भेद न जानत। महादेव को कहत सदा शिव, निरंकार का चिंत न पिव। आपे अपनी बुध है जेती, बरनत पिन पिन तोहें तेती। तुमरा लखा न जाय पसारा, कह बिद सजा प्रथम संसारा। एक कै रूपे अनूप स्वरूपा, रंक भयो राव के पूपा। अंडज जेरज सेतज कीनी, उतबुज खान बहुरच दीनी। कहों फुल राजा हो बैठा, कहों सिमट प्यो शंकरी कैठा। सगरी सृष्ट दिखाए चंपव, आद जुगाद स्वरूप स्वयंभव। अब रक्षा मेरी तुम करो, सिख उबार सिख संगरो। दुष्ट जिते उठवद उत्पाता, सकल मलेश करो रणकाता। जे अस्तु तब शरणी परे, तिनके दुष्ट दुखित है मरे। पुरख जवन पग परे तिहारे, तिनके तुम संकट सब टारे। जो कल को एक बार ते आए हैं, ताके काल निकट नहीं आए हैं। रक्षा हुए ताए सब काला, दुष्ट अरिष्ट ने तत्काला। कृपा दृष्टन जाय निहर हो, ताके ताप तनक मुहर हो। रिद्ध सिद्ध कर्मो सब होई, दुष्ट छा छवै सकै ना कोई। एक बार जिन तुम्हें सवारा, काल फांसते ताहि उबारा। जिन नर नाम तिहारो कहा, दर्द दुष्ट दोख ते रहा। खड़ग केत में शरण तिहारी, आप हाथ दै लिहो उबारी। सर्ब ठोर मोह सहाई, दुष्ट दोख ते लिहो बचाई। सवैया पाए गहे जब ते तुमरे, तब ते को आँख तरे नहीं आन्यो। राम रहीम पुराण कुरान, अनेक है मत एक ना मान्यो। सिमरत शास्त्र वेद सबैबो, भेद कह हम एक ना जान्यो। श्री अस्पान कृपा तुमरी कर, मैं ना कहियो सब तुहे बखान्यो। दोहरा सगल द्वार को छाड़ कै, गहियो तुहारो द्वार। बाहें गहे की लाज आस, गोबिंद दास तुहार। राम कली महला तीजा आनंद, एक ओंकार सतगुरु प्रसाद। आनंद पिया मेरी माए, सतगुरु में पाया। सतगुर तां पाया सहज सेती, मन बजियां बाधाइयां। राग रतन परिवार परियां, शब्द गावने आईयां। शब्दों तां गावो हरि केरा, मन च नी वसाया। कह नानक आनंद होआ, सतगुरु में पाया। ए मन मेरेया तू सदा रहो हर नाले, हर नाल रहो तू मन मेरे। दुख सब विसारना,
ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗਲਾਂ ਸਮਰਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟੋ। ਜਿਸ ਦੀਆਂ ਏ ਵਡਿਆਈਆਂ, ਕਹਿ ਨਾਨਕ ਸੁਨੋ ਸੰਤੋ। ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ। ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ। ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗਿਓ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ। ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਆਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਮੁੰਦਾਵਨੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਿਆਦਾਰੋ। ਜੇ ਕੋ ਖਾਵੈ ਜੇ ਕੋ ਪੂੰਚੈ, ਤਿਸ ਕਾ ਹੋਏ ਉਦਾਰੋ। ਇਹ ਬਸਤ ਜੀ ਨੈ ਜਾਈ, ਨਿਤ ਨਿਤ ਰਖੁਰ ਤਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕਿਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ
ਸਾਹਿਬ ਜੀ, ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਨ ਨਾ ਵਿਚਾਰੋ ਕੋਈ। माटी का क्या तो पै स्वामी, मानस की गत वेही सार संभालै, नित प्रतिपालै, प्रेम सहत गल लावै, सार संभालै, नित प्रतिपालै, प्रेम सहत गल लावै। सार संभालै, नित प्रतिपालै, प्रेम सहत गल लावै, सार संभालै। हर हर सिमरो संत गोपाला, हर हर सिमरो संत गोपाला, सार संभालै, नित प्रतिपालै, प्रेम सहत गल लावै, सार संभालै। जाके सिमरन सब कछ पाइयै, बिरथी काल न जाई। जाके सिमरन सब कछ पाइयै, बिरथी काल न जाई, बिरथी काल न जाई, सार संभालै, नित प्रतिपालै, प्रेम सहत गल लावै, सार तिस प्रभु त्याग अवर कत राजो, जो सब में रहे समाई।
ਸੰਭਾਲੈ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗਲ ਲਾਵੈ ਸਾਰ ਸੰਭਾਲੈ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗਲ ਲਾਵੈ। ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ। ਕਹੋ ਨਾਨਕ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ ਕੈਸੇ ਪਾਵੈ ਕੈਸੇ ਪਾਵੈ। ਜਾ ਕੈ ਸਿਮਰਨ ਸਭ ਕਛ ਪਾਈਐ ਬਿਰਥੀ ਕਾਲ ਨ ਜਾਈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਰੇ ਉੱਚਾ ਜਾ ਕੇ ਸਿਮਰਨ ਜਾ ਕੇ ਸਿਮਰਨ ਜਾ ਕੇ ਸਿਮਰਨ ਜਾ ਕੇ ਸਿਮਰਨ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ ਜਗਤ ਜੀਵਨ ਕੈਸੇ ਪਾਵੈ। ਸਾਰ ਸੰਭਾਲੈ ਗਲ ਲਾਵੈ। ਹਰ ਹਰ ਸਿਮਰੋ ਸੰਤ ਗੋਪਾਲਾ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਪੂਰਨ ਹੋਵੇ ਕਾਲਾ। ਸਾਰ ਸੰਭਾਲੈ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗਲ ਲਾਵੈ। ਸਾਰ ਸੰਭਾਲੈ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗਲ ਲਾਵੈ। ਪ੍ਰੇਮ ਸਹਿਤ ਗਲ ਲਾਵੈ ਪ੍ਰੇਮ ਸਹਿਤ ਗਲ ਲਾਵੈ ਪ੍ਰੇਮ ਸਹਿਤ ਗਲ ਲਾਵੈ ਪ੍ਰੇਮ ਸਹਿਤ ਗਲ ਲਾਵੈ। ਸਾਰ ਸੰਭਾਲੈ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗਲ ਲਾਵੈ ਪ੍ਰੇਮ ਸਹਿਤ
ਗਲ ਲਾਵੇ, ਪ੍ਰੇਮ ਸਹਿਤ ਗਲ ਲਾਵੇ, ਸਾਰ ਸੰਭਾਲੈ ਨਿਤ ਪ੍ਰਤਪਾਲੈ, ਪ੍ਰੇਮ ਸਹਿਤ ਗਲ ਲਾਵੇ। ਸਤਿਸੰਗਤ ਜੀ, ਕੀਰਤਨ ਕਰਦੇ ਆਂ, ਬਾਣੀ ਪੜ੍ਹਦੇ ਆਂ। ਬੇਨਤਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਆਪ ਜੀ ਨੇ ਖਿਮਾ ਕਰਨੀ। ਆਓ ਹੁਣ ਤੁਹਾਡੇ ਸਾਹਮਣੇ ਗੁਰੂ ਘਰ ਦੇ ਸਕੱਤਰ ਸਰਦਾਰ ਜਸਵੰਤ ਸਿੰਘ ਜੀ ਹੋਠੀ ਜੀ ਪਾਸੋਂ ਅਗਲਾ ਸਮਾਂ ਸਰਵਣ ਕਰੀਏ ਜੀ। ਦਿਓ ਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ, ਹਜ਼ੂਰੀ ਜੱਥਾ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ, ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਾਣੀ ਦੇ ਕੀਰਤਨ ਸਰਵਣ ਕਰਵਾਏ ਨੇ। ਅਤੀ ਧੰਨਵਾਦੀ ਹਾਂ। ਆਓ ਹੁਣ ਹਰ ਰੋਜ਼ ਦੀ ਤਰ੍ਹਾਂ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ, ਉਹ ਆਪ ਜੀ ਨੂੰ ਪੌਣੇ 8 ਵਜੇ ਤੱਕ ਗੁਰਬਾਣੀ ਦੀ ਕਥਾ ਸਰਵਣ ਕਰਾਉਣਗੇ। ਪਿਛਲੇ ਲਗਾਤਾਰ 1 ਮਹੀਨੇ ਤੋਂ ਭਾਈ ਸਾਹਿਬ ਜੀ ਸ਼ਾਮਾਂ ਦੇ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਨ, ਔਰ ਕੱਲ੍ਹ ਨੂੰ ਐਤਵਾਰ ਇਹਨਾਂ ਦਾ ਆਖਰੀ ਇਸ ਫੇਰੀ ਦਾ ਦੀਵਾਨ ਹੋਵੇਗਾ। ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਹਨਾਂ ਨੇ ਜੋ 1 ਮਹੀਨੇ ਦੇ ਵਿੱਚ ਸਾਨੂੰ ਗੁਰਮਤਿ ਵਿਚਾਰਾਂ, ਸਿੱਖੀ ਸਿਧਾਂਤਾਂ ਦੇ ਨਾਲ ਜੋੜਿਆ ਹੈ। ਇਸ ਲਈ ਅਸੀਂ ਇਹਨਾਂ ਦੇ ਅਤੀ ਧੰਨਵਾਦੀ ਹਾਂ। ਅਨਾਊਂਸਮੈਂਟ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜੀ ਹਰ ਰੋਜ਼ ਹੀ ਕਰਦੇ ਹਾਂ, ਕਿ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਮੌਕੇ 5 ਅਖੰਡ ਪਾਠ ਸਾਹਿਬਾਂ ਦੀ ਲੜੀ ਰੱਖੀ ਗਈ ਸੀ। ਇਸੇ ਤਰ੍ਹਾਂ ਹੁਣ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਤਰਾਂ ਦੇ ਦਾਨੀ, ਉਹਨਾਂ ਦਾ ਪ੍ਰਕਾਸ਼ ਪੁਰਬ ਜੋ 5 ਜਨਵਰੀ ਨੂੰ ਆ ਰਿਹਾ ਹੈ, ਉਹਦੇ ਸੰਬੰਧ ਦੇ ਵਿੱਚ ਸੰਗਤਾਂ ਵੱਲੋਂ ਇੱਕ ਲੜੀ ਚਲਾਈ ਜਾ ਰਹੀ ਹੈ, ਜਿਸ ਦੀ ਆਰੰਭਤਾ 20 ਦਸੰਬਰ ਨੂੰ ਹੋਵੇਗੀ ਅਤੇ ਭੋਗ 5 ਜਨਵਰੀ ਨੂੰ ਪੈਣਗੇ। ਉਹਦੇ ਵਿੱਚ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਖਾਲੀ ਹੈ 23, 24, 25 ਦਸੰਬਰ ਦੀ। ਕਿਸੇ ਵੀ ਪਰਿਵਾਰ ਨੇ ਅਖੰਡ ਪਾਠ ਸਾਹਿਬ ਦੀ ਸੇਵਾ ਲੈਣੀ ਹੋਵੇ 23, 24, 25 ਦਸੰਬਰ, ਉਹ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਨੂੰ ਜਾਂ ਕਿਸੇ ਵੀ ਪ੍ਰਬੰਧਕ ਨੂੰ ਆਪਣਾ ਨਾਂ ਲਿਖਾ ਸਕਦੇ ਹੋ। ਇਹ ਉਹ ਦਿਨ ਹਨ ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਗੁਰੂ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਆਨੰਦਗੜ੍ਹ ਉਹ ਛੱਡਿਆ। ਉਸ ਤੋਂ ਉਪਰੰਤ ਸਾਰਾ ਪਰਿਵਾਰ ਸਰਸਾ ਨਦੀ 'ਤੇ ਖੇਰੂ ਖੇਰੂ ਹੋਇਆ, ਔਰ ਮਾਤਾ ਗੁਜਰ ਕੌਰ ਜੀ, ਗੁਰੂ ਸਾਹਿਬ ਜੀ ਅਲੱਗ ਅਲੱਗ ਹੋਏ। ਉਹਨਾਂ ਦੀਆਂ ਕਿਵੇਂ 2-2 ਕਰਕੇ ਸ਼ਹਾਦਤਾਂ ਹੋਈਆਂ। ਇਹ ਸਾਰੇ ਹੀ ਦਿਨ 20 ਦਸੰਬਰ ਤੋਂ ਲਾ ਕੇ 29 ਦਸੰਬਰ ਤੱਕ ਦਾ ਸਮਾਂ ਹੈ। ਸੋ ਬੇਨਤੀ ਹੈ ਕਿ ਆਓ ਇਹਨਾਂ ਦਿਨਾਂ ਦੇ ਵਿੱਚ ਆਪਣੇ ਇਤਿਹਾਸ ਦੇ ਨਾਲ ਜੁੜੀਏ। ਜਿਸ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਹੀ ਸਰਬੰਸ ਸਾਡੇ ਤੋਂ ਵਾਰ ਕੇ ਇਹ ਗੱਲ ਆਖੀ ਸੀ ਕਿ ਪੰਥ ਵਸੇ ਮੈਂ ਉਜੜਾਂ, ਮਨ ਚਾਓ ਘਨੇਰਾ। ਆਓ ਆਪਾਂ ਵੀ ਆਪਣੇ ਫਰਜ਼ ਸਮਝਦੇ ਹੋਏ ਗੁਰੂ ਪੰਥ ਦੀ ਸੇਵਾ ਦੇ ਵਿੱਚ ਆਪਾਂ ਜੁੜੀਏ। ਸੋ ਬੇਨਤੀ ਹੈ ਫਿਰ ਦੁਬਾਰਾ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਵੱਲੋਂ ਕਿ ਹੋਰ ਵੀ ਕਿਸੇ ਪਰਿਵਾਰ ਨੇ ਅਖੰਡ ਪਾਠ ਸਾਹਿਬ ਕਰਾਉਣਾ ਹੋਵੇ, ਉਹ ਜ਼ਰੂਰ ਗੁਰੂ ਘਰ ਦੇ ਕਿਸੇ ਪ੍ਰਬੰਧਕ ਜਾਂ ਗ੍ਰੰਥੀ ਸਾਹਿਬ ਨੂੰ ਕਾਂਟੈਕਟ ਕਰੋ। ਜਿਵੇਂ ਆਪ ਜੀ ਨੇ ਪਿਛਲੇ 10-11 ਸਾਲ ਤੋਂ ਸਹਿਯੋਗ ਦਿੱਤਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪ ਜੀ ਦੇ ਸਹਿਯੋਗ ਦੀ ਇਵੇਂ ਹੀ ਉਮੀਦ ਰੱਖਦੇ ਹਾਂ। ਮੈਂ ਗੁਰਦੁਆਰਾ ਸਾਹਿਬ ਸਿੰਘ ਸਭਾ ਦੇ ਸਮੂਹ ਸੇਵਾਦਾਰਾਂ ਵੱਲੋਂ ਸਾਡੇ ਪੰਜਾਬੀ ਰੇਡੀਓ USA ਭਾਈ ਹਰਜੋਤ ਸਿੰਘ ਜੀ ਖਾਲਸਾ, ਜਦੋਂ ਵੀ ਉਹਨਾਂ ਨੂੰ ਬੇਨਤੀ ਕਰੀਦੀ ਹੈ ਔਰ ਸਾਡੀ ਬੇਨਤੀ ਪ੍ਰਵਾਨ ਕਰਕੇ ਸ਼ਾਮਾਂ ਦੇ ਪ੍ਰੋਗਰਾਮ ਗੁਰੂ ਘਰ ਤੋਂ ਰਿਲੇ ਕਰਦੇ ਨੇ। ਪਿਛਲੇ 1 ਮਹੀਨੇ ਤੋਂ ਉਹਨਾਂ ਨੇ ਲਗਾਤਾਰ ਸ਼ਾਮਾਂ ਦੇ ਪ੍ਰੋਗਰਾਮ ਜਿਹੜੇ ਸੀ, ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਦੀ ਕਥਾ, ਉਹ ਘਰ ਘਰ ਬੈਠੇ ਸੰਗਤਾਂ ਦੇ ਮੈਂਬਰਾਂ ਨੂੰ, ਕੋਈ ਕਾਰ ਚਲਾ ਰਿਹਾ ਹੈ, ਕੋਈ ਟਰੱਕ ਚਲਾ ਰਿਹਾ ਹੈ, ਔਰ ਉਹਨਾਂ ਦੇ 16-17 ਆਪਣੇ ਰੇਡੀਓ ਸਟੇਸ਼ਨ ਨੇ। ਸੋ ਕਹਿਣ ਤੋਂ ਭਾਵ ਗੁਰਦੁਆਰਾ ਸਾਹਿਬ ਸਿੰਘ ਸਭਾ ਦੇ ਵਿੱਚ ਜੋ ਕਥਾ ਚੱਲਦੀ ਹੈ, ਉਹਦੀ ਆਵਾਜ਼ ਬਹੁਤ ਸੈਂਕੜੇ ਮੀਲ ਦੂਰ
ਜੋ ਪੁਰਾਣੀ ਕੰਮ ਕਰਦੇ ਨੇ, ਘਰਾਂ 'ਚ ਬੈਠੇ ਨੇ, ਉਹ ਸਰਵਣ ਕਰਦੇ ਨੇ। ਅਰਦਾਸ ਹੈ ਸੱਚੇ ਪਾਤਸ਼ਾਹ ਇਸ ਅਦਾਰੇ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ। ਆਉਣ ਵਾਲੇ ਸਮੇਂ 'ਚ ਵੀ ਇਹਨਾਂ ਦੀਆਂ ਸੇਵਾਵਾਂ ਇਵੇਂ ਲੈਂਦੇ ਰਹਾਂਗੇ। ਆਓ ਹੁਣ 1 ਘੰਟੇ ਵਾਸਤੇ ਭਾਈ ਸਾਹਿਬ ਭਾਈ ਬਲਦੀਪ ਸਿੰਘ ਜੀ ਉਹ ਆਪ ਜੀ ਨੂੰ ਗੁਰਬਾਣੀ ਦੀ ਕਥਾ ਸਰਵਣ ਕਰਾਉਣਗੇ। ਢਾਲੀਵਾਲ ਪਰਿਵਾਰ ਵੱਲੋਂ ਕੱਲ੍ਹ ਦਾ ਅਖੰਡ ਪਾਠ ਸਾਹਿਬ ਆਰੰਭ ਨੇ ਔਰ ਕੱਲ੍ਹ ਨੂੰ ਭੋਗ ਪੈਣਗੇ। ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਹੁਮਾ ਕੇ ਕੱਲ੍ਹ ਨੂੰ ਹਫ਼ਤਾਵਾਰੀ ਪ੍ਰੋਗਰਾਮਾਂ ਦੇ ਵਿੱਚ ਪਹੁੰਚੋ। ਬੋਲਦਿਆਂ ਕਈ ਵਾਰ ਇੱਕ ਨੇ ਨੀਕ ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਗ੍ਰੰਥ ਗੁਰੂ ਪੰਥ ਹਮੇਸ਼ਾ ਬਖਸ਼ਣਹਾਰ ਹੈ। ਕਿਸੇ ਵੀ ਭੁੱਲ ਚੁੱਕ ਲੇਖੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਹਮ ਕਿਆ ਗੁਣ ਤੇਰੇ ਵਿਥਰ ਸੁਆਮੀ, ਤੂੰ ਅਪਰ ਅਪਾਰੋ RAM ਰਾਜੇ। ਹਰ ਨਾਮ ਸਲਾਹ ਹੈ ਦਿਨ ਰਾਤ, ਏਹਾ ਆਸ ਆਧਾਰੋ। ਹਉ ਮੂਰਖ ਕਿਛੂ ਨਾ ਜਾਣਹਾਂ, ਕਿਵ ਪਾਵਹਿ ਪਾਰੂ। ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸ ਪਨਿਹਾਰੂ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਤੁਧ ਆਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਚਵਰ ਛਤਰ ਤਖਤ ਦੇ ਮਾਲਕ, ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੇ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਅੰਮ੍ਰਿਤਮਈ ਬਾਣੀ ਦਾ ਮਨੋਹਰ ਕੀਰਤਨ ਆਪ ਜੀ ਨੇ ਗੁਰੂ ਪਿਆਰਿਆਂ ਪਾਸੋਂ ਸ਼ਰਵਣ ਕੀਤਾ ਹੈ। ਗੁਰੂ ਸਾਹਿਬਾਨ ਨੇ ਸਾਨੂੰ ਜੋ ਮਹਾਨ ਉੱਤਮ ਦਾਤਾਂ ਬਖਸ਼ੀਆਂ ਨੇ, ਉੱਚ ਕੀਰਤਨ ਨਿਰਮੋਲਕ ਹੀਰਾ ਇੱਕ ਮਹਾਨ ਵਡਮੁੱਲੀ ਦਾਤ ਹੈ। ਆਪਣੇ ਭਾਰਤ ਵਰਸ਼ ਦੇ ਅੰਦਰ ਇੱਕ ਧਾਰਨਾ ਹੈ ਕਿ ਜਿਸ ਮਨੁੱਖ ਕੋਲ 4 ਪਦਾਰਥ ਹੋਣ, ਜਿਹਨੂੰ ਕਹਿੰਦੇ ਧਰਮ, ਅਰਥ, ਕਾਮ, ਮੋਖ, ਉਹਦੀ ਜ਼ਿੰਦਗੀ ਸਫਲ ਗਿਣੀ ਜਾਂਦੀ ਹੈ। ਇਹ ਗੱਲ ਵੱਖਰੀ ਹੈ ਕਿ ਕਿੰਨਿਆਂ ਨੂੰ ਪ੍ਰਾਪਤ ਹੋਏ ਨੇ, ਪਰ ਗੁਰਮਤਿ ਨੇ ਇੱਕ ਹੋਰ ਮਹਾਨ ਸਾਨੂੰ ਦਾਤ ਦਿੱਤੀ ਹੈ। ਗੁਰਮਤਿ ਨੇ ਜੋ ਸਾਨੂੰ ਪਦਾਰਥ ਦਿੱਤੇ ਨੇ, ਉਹਨਾਂ ਦੇ ਮੁਕਾਬਲੇ 'ਤੇ ਅਸੀਂ ਰੋਜ਼ ਜਦੋਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ, ਇੱਕ ਵਚਨ ਬੁਲੰਦ ਕਰਦੇ ਹਾਂ ਅਖੀਰ 'ਤੇ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਭ ਤੋਂ ਪਹਿਲਾ ਮਹਾਨ ਪਦਾਰਥ ਸਾਨੂੰ ਦਿੱਤਾ ਸਤਿਗੁਰੂ ਜੀ ਨੇ ਨਾਮ ਦਾ। ਫਿਰ ਨਾਮ ਨਾਲ ਜੁੜ ਕੇ ਭਾਣੇ 'ਚ ਰਹਿਣ ਦੀ ਸਮਰੱਥਾ ਹੁੰਦੀ ਹੈ। ਚੜ੍ਹਦੀ ਕਲਾ 'ਚ ਮਨੁੱਖ ਵਿਚਰਦਾ, ਨਾਮ ਨਾਲ ਜੁੜ ਕੇ ਚੜ੍ਹਦੀ ਕਲਾ 'ਚ ਪਹੁੰਚਦਾ। ਚੜ੍ਹਦੀ ਕਲਾ ਤੋਂ ਬਾਅਦ ਫਿਰ ਉਹ ਭਾਣੇ 'ਚ ਵਿਚਰਦਾ। ਨਾਮ ਨਾਲ ਜੁੜ ਕੇ ਚੜ੍ਹਦੀ ਕਲਾ 'ਚ ਰਹਿਣ ਵਾਲਾ, ਭਾਣੇ 'ਚ ਵਿਚਰਨ ਵਾਲਾ ਮਨੁੱਖ ਜਿਹੜਾ ਹੈ, ਉਹ ਹਮੇਸ਼ਾ ਸਰਬੱਤ ਦੇ ਭਲੇ ਦੀ ਹੀ ਗੱਲ ਕਰੇਗਾ। ਇਹਨਾਂ 'ਚੋਂ ਚੜ੍ਹਦੀ ਕਲਾ ਇੱਕ ਮਹਾਨ ਦਾਤ ਹੈ ਗੁਰੂ ਸਾਹਿਬ ਜੀ ਦਿੱਤੀ ਹੋਈ। ਭਾਈ ਵੀਰ ਸਿੰਘ ਜੀ ਹੋਰਾਂ ਨੇ ਜਦੋਂ ਸਿੱਖੀ ਦੀ ਗੱਲ ਕੀਤੀ, ਕਹਿੰਦੇ ਕਿ ਸਿੱਖੀ ਕੀ ਹੈ? ਸਿੱਖੀ ਕੇਵਲ ਕੋ ਬਾਹਰਲੀ ਪਾਠ ਪੂਜਾ ਹੀ ਨਹੀਂ ਹੈ, ਇਹ ਜ਼ਰੂਰੀ ਹੈ ਪਾਠ ਪੂਜਾ ਵੀ, ਪਰ ਇਹ ਕਰ ਲੈਣਾ ਹੀ ਸਿੱਖੀ ਨਹੀਂ ਹੈ। ਸਿੱਖੀ ਕੋ ਬਾਹਰਲੇ ਧਾਰਮਿਕ ਕਰਮ ਕਰਨਾ ਹੀ ਨਹੀਂ ਹੈ, ਲਿਬਾਸ ਹੀ ਨਹੀਂ ਹੈ। ਇਹ ਜੋ ਅਸੀਂ ਬਾਣੀ ਪੜ੍ਹਦੇ ਹਾਂ, ਸਤ ਸੰਗਤ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਸਿਮਰਨ ਕਰਦੇ ਹਾਂ, ਇਹ ਕਿਸੇ ਮਕਸਦ ਲਈ ਹੈ। ਕਹਿੰਦੇ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦਾ ਹੀ ਰੱਖਣਾ। ਸਿੱਖੀ ਹੈ ਆਪਣੀ ਸੁਰਤ ਨੂੰ ਬਲਵਾਨ ਕਰਨਾ। ਸਿੱਖੀ ਹੈ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ। ਚੜ੍ਹਦੀ ਕਲਾ ਦਾ ਅਰਥ ਹੁੰਦਾ ਹੈ ਹਮੇਸ਼ਾ ਆਸਾਵੰਦ ਰਹਿਣਾ, ਜਿਹਨੂੰ ਕਹਿੰਦੇ ਆ
ਪੋਜ਼ਿਟਿਵ ਰਹਿਣਾ, ਰਾਈਜ਼ਿੰਗ ਸਪਿਰਿਟ, ਹਮੇਸ਼ਾ ਉੱਚੀ ਕਲਾ ਰੱਖਣੀ। ਹਰ ਮਨੁੱਖ ਨੂੰ ਵਾਹਿਗੁਰੂ ਜੀ ਨੇ ਕਲਾ ਦਿੱਤੀ ਹੈ, ਔਰ ਜਿਹੜੇ ਅਵਤਾਰੀ ਪੁਰਖ ਹੁੰਦੇ ਨੇ, ਮਹਾਂਪੁਰਖ ਹੁੰਦੇ ਨੇ, ਸਮੇਂ ਸਮੇਂ 'ਤੇ ਉਹਨਾਂ ਨੂੰ ਵੱਖਰੀ ਵੱਖਰੀ ਕਲਾ ਪ੍ਰਮਾਤਮਾ ਨੇ ਦਿੱਤੀ ਹੈ, ਸ਼ਕਤੀਆਂ ਦਿੱਤੀਆਂ ਨੇ, ਰੂਹਾਨੀਅਤ ਪਾਵਰ ਦਿੱਤੀ ਹੈ। ਗੁਰੂ ਸਾਹਿਬ ਜੀ ਅਨੰਤ ਕਲਾ ਹੋਏ ਠਾਕੁਰ ਚੜ੍ਹਿਆ, ਬੇਅੰਤ ਸ਼ਕਤੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਆਏ। ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਪਣੇ ਸਿੱਖ ਨੂੰ ਵੀ ਉਹੀ ਦਾਤ ਬਖਸ਼ਿਸ਼ ਕੀਤੀ ਹੈ ਜੋ ਉਹਨਾਂ ਨੂੰ ਪ੍ਰਮਾਤਮਾ ਨੇ ਦਿੱਤੀ ਸੀ। ਪ੍ਰਮਾਤਮਾ ਦੇ ਦਰ ਤੋਂ ਜੋ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਆ। ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ ਕਿ ਬਾਬਾ ਪੈਂਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਵਾਹਿਗੁਰੂ ਜੀ ਦੇ ਦਰ 'ਤੇ ਬਾਬਾ ਜੀ ਸਤਿਕਾਰੇ ਗਏ, ਵਡਿਆਏ ਗਏ, ਉੱਥੋਂ ਨਾਮ ਦੀਆਂ ਬਰਕਤਾਂ ਲੈ ਕੇ ਆਏ, ਗਰੀਬੀ ਦੀ ਦਾਤ ਲੈ ਕੇ ਆਏ। ਉਹ ਨਾਮ ਦੀ ਦਾਤ ਹੀ ਗੁਰੂ ਸਾਹਿਬਾਨ ਨੇ ਸਾਨੂੰ ਦਿੱਤੀ ਹੈ। ਕੱਲ ਆਪਾਂ ਕਹਿ ਰਹੇ ਸੀ ਚੜ੍ਹਦੀ ਕਲਾ। ਚੜ੍ਹਦੀ ਕਲਾ ਦਾ ਸੰਬੰਧ ਸਾਡੇ ਮਨ ਦੇ ਨਾਲ ਹੈ। ਸਾਡਾ 3 ਤਰ੍ਹਾਂ ਦਾ ਜੀਵਨ ਹੈ। ਸਾਡਾ ਇੱਕ ਸਰੀਰਕ ਜੀਵਨ ਹੈ, ਇੱਕ ਸਾਡਾ ਆਤਮਾ ਜੀਵਨ ਹੈ, ਉਹਦੇ ਵਿੱਚ ਇੱਕ ਮਨ ਹੈ। ਜਿਹੜਾ ਸਾਡਾ ਅੰਤਹਿਕਰਨ ਹੈ ਉਹਦੇ 4 ਭੇਦ ਨੇ, ਸੁਰਤ, ਮਤ, ਮਨ, ਬੁੱਧ। ਮਨ ਉਹ ਸਥਾਨ ਹੈ ਜਿੱਥੇ ਕਈ ਤਰ੍ਹਾਂ ਦੇ ਸੰਕਲਪ, ਵਿਕਲਪ, ਵਿਚਾਰ ਜਿਹੜੇ ਪੈਦਾ ਹੁੰਦੇ ਨੇ। ਮਨ ਜਿਹੋ ਜਿਹਾ ਹੈ ਉਹੋ ਜਿਹਾ ਹੀ ਸਾਡਾ ਜੀਵਨ ਬਣ ਜਾਂਦਾ ਹੈ। ਮਨ ਜਿਸ ਬੰਨੇ ਲੱਗ ਜਾਏਗਾ ਉਹੋ ਜਿਹੇ ਅਸੀਂ ਬਣ ਜਾਵਾਂਗੇ। ਔਰ ਸਿਆਣੇ ਕਹਿੰਦੇ ਨੇ ਕਿ ਮਨ ਦੇ ਵਿੱਚ ਇੰਨੀ ਸਮਰੱਥਾ ਹੈ ਕਿ ਮਨ ਜੋ ਚਾਹੇ ਉਹ ਪ੍ਰਾਪਤ ਕਰ ਸਕਦਾ ਹੈ, ਜੋ ਚਾਹੇ ਉਹ ਕਰ ਸਕਦਾ ਹੈ। ਇੱਕ ਬਚਨ ਪੜ੍ਹਦੇ ਗੁਰਬਾਣੀ ਦਾ, ਸਾਈ ਵਸਤ ਪ੍ਰਾਪਤ ਹੋਈ ਜੇ ਛੇਤੀ ਚਿੱਤ ਲਾਇਆ। ਜਿਸ ਬੰਨੇ ਅਸੀਂ ਮਨ ਲਾ ਲਈਏ ਨਾ, ਉਹੀ ਚੀਜ਼ ਸਾਨੂੰ ਮਿਲ ਸਕਦੀ। ਸਿਰਫ ਮਨ ਨੂੰ ਲਾਉਣ ਦੀ ਜੁਗਤ ਆਉਣੀ ਚਾਹੀਦੀ ਹੈ। ਮਨ ਨੂੰ ਉੱਚੇ ਠਾਉਣ ਦਾ ਇੱਕ ਤਰੀਕਾ ਹੋਣਾ ਚਾਹੀਦਾ ਹੈ। ਔਰ ਗੁਰਬਾਣੀ ਵਿੱਚ ਮਨ ਦੀ ਬਹੁਤ ਵੱਡੇ ਪੱਧਰ 'ਤੇ ਗੱਲ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ। ਸ਼ਕਤੀ ਦਾ ਅਰਥ ਇੱਥੇ ਹੈ ਮਾਇਆ। ਜੇ ਮਨ ਮਾਇਆ ਨਾਲ ਜੁੜ ਗਿਆ ਤੇ ਮਾਇਆ ਵਰਗਾ ਹੀ ਚੰਚਲ ਬਣ ਜਾਏਗਾ। ਜਿਵੇਂ ਮਾਇਆ ਚੰਚਲ ਹੈ, ਮਨ ਵੀ ਚੰਚਲ ਬਣ ਜਾਏਗਾ। ਸ਼ੀਓ ਦਾ ਅਰਥ ਹੈ ਕਲਿਆਣ ਸਰੂਪ ਪ੍ਰਮਾਤਮਾ। ਜੇ ਮਨ ਪ੍ਰਮਾਤਮਾ ਵਾਲੇ ਪਾਸੇ ਲੱਗ ਗਿਆ ਤੇ ਪ੍ਰਮਾਤਮਾ ਬਣ ਜਾਏਗਾ। ਜੇ ਮਨ ਸਰੀਰ ਨਾਲ ਜੁੜ ਗਿਆ, ਸਰੀਰ ਵਰਗਾ ਬਣ ਜਾਏਗਾ। ਜਿਸ ਬੰਨੇ ਮਨ ਲੱਗ ਗਿਆ, ਇਹ ਮਨ ਉਹੋ ਜਿਹਾ ਬਣ ਜਾਣਾ। ਇੱਕ ਮਨੁੱਖ ਹੈ ਜਿਹਨੂੰ ਵਾਹਿਗੁਰੂ ਜੀ ਨੇ ਇਹ ਮਨ ਦੀ ਦਾਤ ਦਿੱਤੀ ਹੈ। ਇੱਕ ਮਨੁੱਖ ਹੈ ਜਿਹੜਾ ਇਸ ਆਪਣੇ ਮਨ ਨੂੰ ਚੰਗੇ ਪਾਸੇ ਲਗਾ ਕੇ ਜੋ ਚਾਹੇ ਉਹ ਬਣ ਸਕਦਾ ਹੈ। ਆਪਣੇ ਮੁਲਕ ਦੇ ਅੰਦਰ ਵਿਦਾਂਤ ਦੇ ਅਸਰ ਹੇਠ ਇੱਕ ਗੱਲ ਪ੍ਰਚਾਰੀ ਗਈ ਕਿ ਦੁਨੀਆ ਤਾਂ ਛਲ ਸਰੂਪ ਹੀ ਹੈ, ਇੱਥੇ ਤੇ ਕੁਝ ਨਹੀਂ ਹੈ। ਔਰ ਇਸ ਪ੍ਰਭਾਵ ਦੇ ਅਧੀਨ ਇਹ ਠੀਕ ਹੈ ਕਿ ਦੁਨੀਆ ਇੱਕ ਸਰਾਂ ਹੈ, ਇੱਥੇ ਅਸੀਂ ਬੈਠੇ ਨਹੀਂ ਰਹਿਣਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਪਰ ਇਹ ਤੇ ਗੱਲ ਸੱਚ ਨੇ ਕਿ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ। ਇਹ ਧਰਤੀ ਰੱਬ ਨੇ ਬਣਾਈ ਹੈ, ਹੈਗੀ ਹੈ। ਧਰਤੀ ਤੇ ਅਸੀਂ ਆਏ ਹਾਂ, ਇਹ ਗੱਲ ਸੱਚ ਹੈ, ਆਏ ਹਾਂ। ਪਰ ਇਹ ਵੀ ਸੱਚ ਕਿ ਅਸੀਂ ਰਹਿਣਾ ਨਹੀਂ ਹੈ, ਚਲੇ ਜਾਣਾ, ਥਿਰ ਨਹੀਂ ਹੈ ਇੱਥੇ। ਲੇਕਿਨ ਇਹ ਛਲ ਸਰੂਪ ਨਹੀਂ ਹੈ। ਛਲ ਸਰੂਪ ਕੀ ਹੁੰਦਾ ਹੈ ਕਿ ਜਿਵੇਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਰੇਤ ਚਮਕਦੀ ਹੈ, ਉਹ ਸਾਨੂੰ ਪਾਣੀ ਨਜ਼ਰ ਆਉਂਦੀ, ਪਾਣੀ ਹੁੰਦਾ ਨਹੀਂ ਹੈ। ਇਹ ਛਲ ਹੈ। ਲੇਕਿਨ ਧਰਤੀ ਹੈ, ਧਰਤੀ ਤੇ ਜ਼ਿੰਦਗੀ ਹੈ। ਅਸੀਂ ਆਏ ਹਾਂ, ਰੱਬ ਨੇ ਜ਼ਿੰਦਗੀ ਦਿੱਤੀ ਹੈ, ਇਹਦਾ ਕੋਈ ਮਕਸਦ ਹੈ। ਜਦੋਂ ਕਹਿਤਾ ਕਿ ਜਗਤ ਤਾਂ ਛਲ ਸਰੂਪ ਹੈ, ਤੇ ਇਸ ਪ੍ਰਭਾਵ ਦੇ ਅਧੀਨ ਲੋਕੀ ਕਹਿੰਦੇ ਫਿਰ ਦੁਨੀਆ 'ਚ ਰਹਿ ਕੇ ਲੈਣਾ ਹੀ ਕੀ ਹੈ, ਐਵੇਂ ਕਾਹਨੂੰ ਖਾਪਦੇ ਰਹੀਏ ਆਪਾਂ। ਘਰ ਛੱਡਣੇ ਸ਼ੁਰੂ ਕਰ ਦਿੱਤੇ ਕਿ ਕੋਈ ਸਮਾਧੀਆਂ ਲਾ ਕੇ ਸ਼ਾਇਦ ਅਸੀਂ ਰੱਬ ਨੂੰ ਮਿਲ ਜਾਵਾਂਗੇ। ਘਰਾਂ ਤੋਂ ਬਾਹਰ ਜੰਗਲਾਂ 'ਚ ਬੈਠੇ ਰਹਿਣਾ। ਇਹਨੇ ਆਲਸੀ ਬਣ ਜਾਣਾ ਕਿ ਰੋਟੀ ਲਈ ਵੀ ਉਦਮ ਨਾ ਕਰਨਾ, ਮੰਗ ਤੰਗ ਕੀ ਰੋਟੀ ਖਾ ਲੈਣੀ, ਸਰੀਰ 'ਤੇ ਸੁਆਹ ਮੜ ਲੈਣੀ, ਧੂਣੀਆਂ ਤਾਹ ਕੇ ਬੈਠੇ ਰਹਿਣਾ। ਜਦੋਂ ਇਹਦੇ ਰਾਹੀਂ ਵੀ ਕੋਈ ਮਨ ਨੂੰ ਖੁਸ਼ੀ ਨਾ ਮਿਲੀ, ਫਿਰ ਨਸ਼ੇ ਵਰਤਣੇ ਸ਼ੁਰੂ ਕਰ ਦੇਣੇ। ਬਹੁਤੇ ਨਸ਼ੇ ਜਿਹੜੇ ਨੇ ਧਰਮ ਦੀ ਦੁਨੀਆ 'ਚ ਅਖੌਤੀ ਧਾਰਮਿਕ ਲੋਕਾਂ ਨੇ ਪ੍ਰਚਾਰੇ ਨੇ। ਕੋਈ ਭੰਗ ਪੀ ਰਿਹਾ ਹੈ, ਜੋਗੀ ਕਹਿੰਦੇ ਸ਼ਰਾਬ ਪੀ ਕੇ ਸਾਡੀ ਸਮਾਧੀ ਲੱਗਦੀ ਹੈ, ਹੋਰ ਬਹੁਤ ਕੁਝ ਹੈ ਧਰਮ ਦੀ ਦੁਨੀਆ ਦੇ ਅੰਦਰ। ਔਰ ਕਿਉਂਕਿ ਜਿਸ ਮਕਾਨ ਦੀ ਨੀਂਹ ਹੀ ਨਿਰਾਸਤਾ 'ਤੇ ਰੱਖੀ ਜਾਏਗੀ, ਰੇਤ 'ਤੇ ਰੱਖੀ ਜਾਏਗੀ, ਉਹ ਮਕਾਨ ਕਿੰਨਾ ਕੁ ਮਜ਼ਬੂਤ ਹੋਏਗਾ। ਜਦੋਂ ਇਹ ਗੱਲ ਪ੍ਰਚਾਰੀ ਗਈ ਕਿ ਦੁਨੀਆ ਛਲ ਸਰੂਪ ਹੈ,
ਛਾਲ ਸਰੂਪ ਦੀ ਗੱਲ ਕਰਕੇ ਜੋ ਕੰਮ ਕਰਾਂਗੇ ਉੱਥੋਂ ਕੋਈ ਖੁਸ਼ੀ ਤਾਂ ਨਹੀਂ ਮਿਲੇਗੀ, ਉਦਾਸੀ ਨਹੀਂ ਮਿਲੇਗੀ। ਗੁਰੂ ਸਾਹਿਬ ਜੀ ਨੇ ਇਹਦੀ ਵਿਆਖਿਆ ਬਦਲ ਦਿੱਤੀ। ਗੁਰੂ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਿ ਜਗਤ ਛਲ ਸਰੂਪ ਹੈ। ਗੁਰਬਾਣੀ ਤਾਂ ਕਹਿੰਦੀ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਜਗਤ ਪ੍ਰਮਾਤਮਾ ਦਾ ਘਰ ਹੈ। ਸਾਡੇ ਤੇ ਵੱਡੇ ਭਾਗ ਕੇ ਸਾਨੂੰ ਪ੍ਰਮਾਤਮਾ ਦੇ ਘਰ ਚ ਆਉਣ ਦਾ ਮੌਕਾ ਮਿਲਿਆ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਦੁਨੀਆ ਪ੍ਰਮਾਤਮਾ ਦਾ ਘਰ ਹੈ। ਗੁਰਬਾਣੀ ਕਹਿੰਦੀ ਕਿ ਇਹ ਜਗ ਸੱਚੇ ਕੀ ਹੈ ਕੋਠੜੀ। ਪਰ ਜਗਤ ਵਿੱਚ ਧਾਰਮਿਕ ਲੋਕਾਂ ਨੇ ਪ੍ਰਚਾਰਿਆ ਕਿ ਸੱਚਖੰਡ ਕੋ ਵੱਖਰਾ ਹੀ ਹੈ, ਆਕਾਸ਼ ਵਿੱਚ ਹੈ। ਇਹ ਜਗ ਸੱਚੇ ਕੀ ਕੋਠੜੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰ ਸਾਜੇ ਕਰ ਆਸਣ ਡਿਠੋ ਚਾਓ। ਆਸਣ ਜਮਾ ਕੇ ਬੈਠ ਗਿਆ ਵਿੱਚ ਪ੍ਰਮਾਤਮਾ। ਤੇ ਮੇਰੇ ਵਰਗਿਆਂ ਨੇ ਕਿਹਾ ਜੀ ਸੱਚਖੰਡ ਤਾਂ ਆਕਾਸ਼ ਵਿੱਚ ਹੈ। ਉਹ ਕੋ ਪੂਰਬ ਵਿੱਚ ਕਹਿ ਰਿਹਾ, ਕੋ ਪੱਛਮ ਵਿੱਚ ਕਹਿ ਰਿਹਾ। ਮਨੁੱਖ ਉਹਨੂੰ ਲੱਭਣ ਦੇ ਚੱਕਰ ਜੀ ਘਰਾਂ ਤੋਂ ਤੁਰ ਪਿਆ, ਉਸੇ ਆਸ ਵਿੱਚ ਲੱਗ ਗਿਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਨੂੰ ਪ੍ਰੇਮ ਦਾ ਮਾਰਗ ਦਿੱਤਾ, ਵਾਹਿਗੁਰੂ ਜੀ ਦੀ ਭਾਵ ਭਗਤੀ ਵਿੱਚ ਜੁੜਨ ਦਾ ਮਾਰਗ ਦਿੱਤਾ। ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਵਾਹਿਗੁਰੂ ਜੀ ਦੇ ਪਿਆਰ ਜੋੜਿਆ, ਨਾਮ ਦੀ ਦਾਤ ਦਿੱਤੀ। ਬਾਬਾ ਜੀ ਨਾਮ ਲੈ ਕੇ ਆਏ, ਨਾਮ ਨਾਲ ਹੀ ਸਤਿਗੁਰੂ ਜੀ ਨੇ ਜੋੜਿਆ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਕਿਤੇ ਘਰ ਛੱਡਣ ਦੀ ਲੋੜ ਨਹੀਂ, ਕਿਤੇ ਭੁੱਖੇ ਰਹਿਣ ਦੀ ਲੋੜ ਨਹੀਂ, ਕਿਤੇ ਸਰੀਰ ਦੀ ਬੇਕਦਰੀ ਕਰਨ ਦੀ ਲੋੜ ਨਹੀਂ, ਕਿਤੇ ਤੀਰਥਾਂ 'ਤੇ ਭਟਕਣ ਦੀ ਲੋੜ ਨਹੀਂ, ਕੇਵਲ ਵਾਹਿਗੁਰੂ ਜੀ ਦੇ ਪਿਆਰ ਜੁੜਨ ਦੀ। ਹੁਣ ਜਿਹੋ ਜਿਹਾ ਪ੍ਰਮਾਤਮਾ ਹੈ ਉਹ ਜੇ ਅਸੀਂ ਬਣਾਂਗੇ ਨਾ। ਹੁਣ ਪ੍ਰਮਾਤਮਾ ਕੀ ਹੈ? ਸਤ, ਸੁਹਾਣ, ਸਦਾ, ਮਨ ਚਾਓ, ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ। ਸੁਹਾਣ ਮੈਂ ਨਾ ਬੜਾ ਸੋਹਣਾ ਪ੍ਰਮਾਤਮਾ, ਸਦਾ ਮਨ ਚਾਓ ਮੈਂ ਨਾ ਸਦਾ ਚਾਓ 'ਚ ਚੜ੍ਹਦੀ ਕਲਾ 'ਚ ਰਹਿਣ ਵਾਲਾ ਪ੍ਰਮਾਤਮਾ। ਤੇਰੇ ਘਰ ਆਨੰਦ ਵਧਾਈ ਤੁਧ ਘਰ, ਜਿਹਦੇ ਘਰ 'ਚ ਆਨੰਦ ਹੈ, ਜਿੱਥੇ ਵਧਾਈਆਂ ਨੇ, ਚੜ੍ਹਦੀ ਕਲਾ। ਹੁਣ ਜਦੋਂ ਉਸ ਪ੍ਰਮਾਤਮਾ ਦੇ ਪਿਆਰ ਜੁੜਾਂਗੇ ਤੇ ਸਾਡੇ ਅੰਦਰ ਵੀ ਸੱਚ ਵਸੇਗਾ। ਪਰਮਾਤਮਾ ਦੇ ਪਿਆਰ ਜੁੜਨ ਵਾਲਾ ਕੁਦਰਤੀ ਸੋਹਣਾ ਬਣ ਜਾਏਗਾ। ਪਰਮਾਤਮਾ ਦੇ ਪਿਆਰ ਜੁੜਨ ਵਾਲਾ ਸਦਾ ਚਾਓ 'ਚ ਰਹੇਗਾ, ਆਨੰਦ 'ਚ ਰਹੇਗਾ। ਭਾਈ ਵੀਰ ਸਿੰਘ ਜੀ ਕਹਿੰਦੇ ਕਿ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦਾ ਹੀ ਰੱਖਣਾ। ਸਦਾ ਚੜ੍ਹਦੀ ਕਲਾ 'ਚ ਰਹਿਣਾ, ਸਦਾ ਇੱਕ ਇਵੇਂ ਕਹਿ ਲਓ ਪੋਜ਼ਿਟਿਵ ਸੋਚ ਰੱਖਣੀ, ਜ਼ਿੰਦਗੀ 'ਚ ਕਦੀ ਨਿਰਾਸ਼ਤਾ ਨੇੜੇ ਹੀ ਨਾ ਆਏ। ਇਹ ਦਾਤ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ। ਮੈਂ ਬੇਨਤੀ ਕੀਤੀ ਸੀ ਕਿ ਮਨ ਇੱਕ ਇਹੋ ਜਿਹੀ ਚੀਜ਼ ਹੈ, ਮਨ ਨੂੰ ਜੇ ਤੁਸੀਂ ਪਰਮਾਤਮਾ ਦੇ ਪਿਆਰ ਜੋੜ ਲਓਗੇ ਤੇ ਪਰਮਾਤਮਾ ਵਰਗੇ ਬਣ ਜਾਓਗੇ। ਗੁਰਬਾਣੀ ਇਹ ਗੱਲ ਕਹਿੰਦੀ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ। ਜਿਹੜੇ ਹਰੀ ਨੂੰ ਜਪਣਗੇ ਉਹ ਹਰੀ ਵਰਗੇ ਬਣ ਜਾਣਗੇ। ਤੇ ਹਰੀ ਤੇ ਸਦਾ ਚੜ੍ਹਦੀ ਕਲਾ 'ਚ ਹੀ ਹੈ, ਉਹ ਤੇ ਸਦਾ ਚਾਓ 'ਚ ਹੀ ਹੈ। ਗੁਰੂ ਸਾਹਿਬ ਜੀ ਨੇ ਜਿੱਥੇ ਸਾਨੂੰ ਮਨ ਕਰਕੇ ਮਨੋਵਿਗਿਆਨਕ ਪੱਖ ਤੋਂ ਇਹ ਦਾਤ ਦਿੱਤੀ ਕਿ ਅਸੀਂ ਪਰਮਾਤਮਾ ਦੇ ਪਿਆਰ ਜੁੜ ਕੇ ਸਦਾ ਚੜ੍ਹਦੀ ਕਲਾ 'ਚ ਰਹਿਣਾ। ਮਨ ਦੇ ਪ੍ਰਥਾਏ ਵੈਸਟ ਵਿੱਚ ਵੀ ਬੜੀਆਂ ਖੋਜਾਂ ਹੋਈਆਂ, ਮਨੋਵਿਗਿਆਨ ਦੀਆਂ ਬੜੀਆਂ ਗੱਲਾਂ ਇਹਨਾਂ ਨੇ ਕਹੀਆਂ ਨੇ। ਵੈਸਟ ਦਾ ਇੱਕ ਵਿਦਵਾਨ ਕਹਿੰਦਾ ਕਿ ਜੇ ਮੇਰਾ ਮਨ ਕਿਸੇ ਸਥਿਰ ਨੁਕਤੇ ਤੇ ਟਿਕ ਜਾਏ, ਆਈ ਸ਼ੈਲ ਮੂਵ ਦਾ ਅਰਥ ਇਫ ਆਈ ਕੈਨ ਸਟੈਂਡ ਪੁਆਇੰਟ, ਇਫ ਆਈ ਗੈਟ ਏ ਸਟੈਂਡ ਪੁਆਇੰਟ। ਉਹ ਕਹਿੰਦਾ ਜੇ ਕਿਤੇ ਮੈਨੂੰ ਕੋਈ ਇੱਕ ਥਿਰ ਨੁਕਤਾ ਮਿਲ ਜਾਏ, ਮੈਂ ਇਹ ਦੁਨੀਆ ਨੂੰ ਚੇਂਜ ਕਰ ਸਕਦਾ, ਦੁਨੀਆ ਨੂੰ ਬਦਲ ਸਕਦਾ। ਮਨ 'ਚ ਇੰਨੀ ਤਾਕਤ ਹੈ। ਇਹ ਵੈਸਟਰਨ ਦੇ ਇੱਕ ਵਿਦਵਾਨ ਦੀ ਗੱਲ ਹੈ। ਤੇ ਗੁਰਬਾਣੀ ਨੇ ਸਾਨੂੰ ਉਹ ਥਿਰ ਨੁਕਤਾ ਦਿੱਤਾ ਹੈ, ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਪਿਆਰ। ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਤੁਹਾਡੀ ਜ਼ਿੰਦਗੀ ਦਾ ਸੰਬੰਧ ਤੁਹਾਡੇ ਮਾਈਂਡ ਦੇ ਨਾਲ ਹੈ, ਤੁਹਾਡੀ ਮਨੋਵਸਥਾ 'ਤੇ ਨਿਰਭਰ ਕਰਦਾ ਹੈ। ਜੇ ਮਨ ਵਿੱਚ ਤੁਸੀਂ ਨਿਰਾਸ਼ ਰਹੋਗੇ ਤੇ ਤੁਹਾਨੂੰ ਜ਼ਿੰਦਗੀ 'ਚ ਖੁਸ਼ ਕੋਈ ਨਹੀਂ ਕਰ ਸਕਦਾ। ਤੁਸੀਂ ਜੇ ਮਨ ਵਿੱਚ ਰੋਗ ਦਾ ਧਿਆਨ ਰੱਖੋਗੇ ਤੇ ਤੁਹਾਨੂੰ ਤੰਦਰੁਸਤ ਕੋਈ ਨਹੀਂ ਕਰ ਸਕਦਾ। ਆਪਣੇ ਮਨ ਨੂੰ ਤੁਸੀਂ ਰੋਗ ਤੋਂ ਹਟਾਓ, ਆਪਣੇ ਮਨ ਨੂੰ ਉੱਚੀ ਸੋਚ ਦਿਓ, ਤੁਹਾਨੂੰ ਫਿਰ ਨੀਵਿਆਂ ਕੋਈ ਨਹੀਂ ਕਰ ਸਕਦਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਡੇ ਮਨ ਨੂੰ ਬਾਣੀ ਦੇ ਰਾਹੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਨ ਦੀ ਗੱਲ ਕਹੀ ਕਿ ਕੇਵਲ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੋ। ਗੁਰਬਾਣੀ ਦਾ ਇੱਕ ਬਚਨ ਹੈ, ਸਰੀਰ ਦੀ ਜੋ ਹਾਲਤ ਹੈ ਨਾ, ਇਹ ਤੇ ਦੇਖੋ ਬਦਲਣੀ ਹੈ। ਅਸੀਂ ਬੱਚੇ ਆ, ਜਵਾਨ ਹੋਣਾ ਹੈ, ਜਵਾਨੀ ਢਲ ਜਾਣੀ ਹੈ, ਆਖਰ ਬਿਰਧ ਅਵਸਥਾ ਤੇ ਆਉਣੀ ਹੈ। ਸਰੀਰ ਦਾ ਪੁਰਾਣੇ ਹੋ ਜਾਣਾ ਇਹ ਬਿਰਧ ਅਵਸਥਾ ਕਹੀ ਜਾ ਸਕਦੀ ਹੈ, ਪਰ ਮਨ ਬੁੱਢਾ ਨਹੀਂ ਕਦੀ ਹੁੰਦਾ। ਗੁਰਬਾਣੀ ਦਾ ਬਚਨ ਕਿ ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ।
ਜਿਨ੍ਹਾਂ ਦੀ ਸੁਰਤ ਵਾਹਿਗੁਰੂ ਜੀ ਦੇ ਪਿਆਰ ਜੁੜ ਗਈ, ਗਿਆਨਵਾਨ ਹੋ ਗਈ, ਉਹ ਤੇ ਕਦੀ ਬੁੱਢੇ ਹੁੰਦੇ ਹੀ ਨਹੀਂ। ਲੇਕਿਨ ਦੂਜੇ ਬੰਨੇ ਮਨਮੁਖ ਬਾਲਕ ਬਿਰਧ ਸਮਾਨ ਹੈ। ਮਨਮੁਖ ਜਿਹੜਾ ਉਹ ਬਾਲਕ ਵੀ ਬਜ਼ੁਰਗਾਂ ਵਰਗਾ ਹੁੰਦਾ ਹੈ, ਐਵੇਂ ਨਿਰਾਸ਼ ਜਿਹਾ ਹੋਣਾ, ਜ਼ਿੰਦਗੀ 'ਚ ਉਦਾਸ ਰਹਿਣਾ। ਲੇਕਿਨ ਗੁਰਮੁਖ ਜਿਹੜੇ ਨੇ ਉਹ ਗੁਰਬਾਣੀ ਨਾਲ ਜੁੜ ਕੇ ਸਦਾ ਚਾਓ 'ਚ ਰਹਿੰਦੇ, ਆਨੰਦ ਵਿੱਚ ਰਹਿੰਦੇ ਨੇ। ਇੱਕ ਵਿਦਵਾਨ ਕਹਿੰਦਾ ਕਿ ਇਹ ਜਿਹੜੀ ਜਵਾਨੀ ਹੈ ਨਾ, ਇਹਦਾ ਸੰਬੰਧ ਲਾਈਫ ਨਾਲ ਨਹੀਂ ਹੈ। ਯੂਥ ਇਜ਼ ਨਾਟ ਸਟੇਟ ਆਫ ਲਾਈਫ, ਇਟ ਇਜ਼ ਸਟੇਟ ਆਫ ਮਾਈਂਡ। ਇਹਦਾ ਸੰਬੰਧ ਮਾਈਂਡ ਦੇ ਨਾਲ ਹੈ। ਜਵਾਨੀ ਦਾ ਸੰਬੰਧ ਮਾਈਂਡ ਦੇ ਨਾਲ ਹੈ। ਭਾਵ ਜੇ ਤੁਹਾਡਾ ਮਨ ਤਗੜਾ ਹੈ ਤੇ ਤੁਸੀਂ ਤਗੜੇ ਹੀ ਰਹੋਗੇ ਜ਼ਿੰਦਗੀ ਦੇ ਅੰਦਰ, ਤੁਹਾਨੂੰ ਕੋਈ ਨੀਵਿਆਂ ਨਹੀਂ ਕਰ ਸਕਦਾ। ਇਹ ਇਤਿਹਾਸ ਗਵਾਹ ਹੈ, ਸਾਡਾ ਇਤਿਹਾਸ ਭਰਿਆ ਪਿਆ। ਬਾਬਾ ਨਾਨਕ ਜੀ ਨੇ ਥਾਂ ਥਾਂ ਤੇ ਜਾ ਕੇ ਲੋਕਾਂ 'ਚੋਂ ਨਿਰਾਸ਼ਤਾ ਦੂਰ ਕੀਤੀ। ਦੇਖੋ, ਮੁਰਦਿਆਂ ਨੂੰ ਜਿਉਂਦੇ ਕਰਨ ਦੀਆਂ ਕਹਾਣੀਆਂ ਅਸੀਂ ਆਮ ਸੁਣਦੇ ਕਿ ਫਲਾਣੇ ਪੈਗੰਬਰ ਨੇ ਮੁਰਦਾ ਜਿਉਂਦਾ ਕਰਤਾ, ਫਲਾਣੇ ਨੇ ਕਰ ਦਿੱਤਾ। ਗੁਰੂ ਸਾਹਿਬ ਜੀ ਦੇ ਪ੍ਰਥਾ ਇੱਕ ਵਿਦਵਾਨ ਦੀ ਗੱਲ ਹੈ कि ईसा के मुअज्जों ने मुर्दा जवा दिए, नाने के मुअज्जों ने ईसा बना दिए। हजरत ईसा जी दियाँ करामातां ने कहने मुर्दे जिंदे करते, किते होणगे, अवतार सन। लेकिन गुरु नानक साहब जी ने मुर्दे हर मनुख नूं ईसा बना दिता। हजरत ईसा जी रब दे पैगंबर गिणे जाते हैं और गुरु साहब जी ने हर मनुख नूं ओहो जी पावर दे दी, हर मनुख नूं सुरत करके महान बना दिता। ਜਦੋਂ ਵੀ ਕਿਸੇ ਮਹਾਂਪੁਰਖ ਨੇ ਸਮਾਜ ਵਿੱਚੋਂ ਨੈਗੇਟਿਵਿਟੀ ਨੂੰ ਦੂਰ ਕਰਨ ਦਾ ਯਤਨ ਕੀਤਾ, ਨਿਰਾਸ਼ਤਾ ਨੂੰ ਦੂਰ ਕਰਨ ਦਾ ਯਤਨ ਕੀਤਾ, ਮਨੁੱਖਤਾ ਨੂੰ ਇੱਕ ਪੋਜ਼ਿਟਿਵ ਸੋਚ ਦਿੱਤੀ, ਉਦੋਂ ਹੀ ਜਿਹੜੇ ਧਾਰਮਿਕ ਮਲਾਣੇ, ਪ੍ਰੋਹਤ, ਕਟੜ ਪੁਜਾਰੀ ਵਰਗ ਦੇ ਲੋਕ, ਉਹਨਾਂ ਨੇ ਉਹਦੀ ਵਿਰੋਧਤਾ ਕੀਤੀ। ਜਿਨੇ ਮਹਾਂਪੁਰਖ ਹੋਏ ਨੇ, ਜੇ ਹਜ਼ਰਤ ਈਸਾ ਜੀ ਗੱਲ ਕਰਦੇ ਨੇ, ਉਹਨਾਂ ਦੀ ਵਿਰੋਧਤਾ ਕੀਤੀ ਗਈ, ਉਹਨਾਂ ਨੂੰ ਸੂਲੀ ਤੇ ਟੰਗ ਦਿੱਤਾ ਗਿਆ। ਜੇ मूसा जी ने गल की तो मूसा जी की विरोधता हुई, हजरत मूसा जी की भी विरोधता हुई। जिन्ने पैगंबर होए ने वो बड़े महान होए ने। समय समय तो उन्हें अपनी कम्यूनिटी के लिए, अपनी समाज के लिए बड़े तगड़े काम किए, लेकिन उन्होंने रुकावटां बड़ियां आईयां, मुसीबतां आईयां, किसी को सूले ते चाड़ दिता गया, अरसतू नूं जहर दे के मार दिता गया जदों भी उन्होंने किते उच्ची गल की। गुरु नानक साहब जी महाराज आए जगत विच, उन्होंने कर्मकांडां तो मुक्त करके नरोल परमात्मा की भाव भगती का मार्ग दसिया। धर्म की दुनिया जिहड़े अखौती भुल्लड़ लोग सन, उन्होंने मार्ग दिता। और ज़्यादातर समाज की तबाही का कारण ही धार्मिक लोग बनते हैं, जिहड़े अपने स्वार्थ की खातर लोगों को ज्ञान नहीं दिंदे, अज्ञानता वस कर्मकांडां च पाई रखते हैं। भाई गुरदास जी ने एक घटना लिखी कि बाबा नानक जी जो हिमालय पर्वत ते जिन्हों सुमेर पर्वत कहते हैं, सिद्धां नूं मिले। सिद्ध लोकी वक्री दुनिया च रहिंदे सन, अपने आप नूं वखरियां गिणदे सन। सिद्धां ने अपने करामातां राहीं, अपने ज्ञान राहीं गुरु साहिब जी नूं जितण दा बड़ा यतन कीता, पर कोई उन्हां दी वाह पेश गई ना। आखिर फिर सतगुरू जी दे नाल चर्चा करन लई बैठ गए। चर्चा करदे उन्हें एक सवाल कीता। सिद्ध पुछण, सुण नानका, मातलोक विच क्या वरतारा? कहते कि अपनी भारत भूमि का की हाल चाल है। वो क्योंकि अपने आप को स्वर्गां दे वासी गिणते सन, भारत भूमि का की हाल है? बाबा आखे नाथ जी, सच चंद्रमा कूड़ अंधारा। सतगुरू जी कहते कूड़ का हनेरा ही है उत्थे, तो सच का चंद्रमा किते नज़र नहीं आता। सिद्ध कहते आखिर क्यों? अपनी इन्नी वधिया धरती, अपना इन्ना वधिया मुल्क। सतगुरू जी कहते उहदे लई कसूरवार हो तुसीं लोग। सिद्ध छप बैठे पर्वती, कौन जगत को पार उतारा। धार्मिक लोगों का काम हुंदा है समाज नूं सेध देनी, समाज विचों बुराइयां नूं दूर करना, समाज के लोगों विच हौसला पैदा करना। लेकिन तुसीं ते पर्वतां च लोगे जे ज्ञान मिलिया तां लोकां नूं ज्ञान कौन दिंदा, लोकां नूं राह कौन पैंदा? वो कहणगे बड़े साडे बिरध जोगी ने जिहड़े फिर रहे ने। सतगुरू जी कहंदे जिहड़े घर घर मंगण वाले, रोटियां मंग के खाण वाले, वो जोगी। जोगी ज्ञान भी होनी आ, निस दिन अंग लगाए न इशारा। ਜਿਹੜੇ ਆਪ ਸਰੀਰ ਤੇ ਸੁਆਹ ਮਲੀ ਜਾਂਦੇ, ਕੱਪੜੇ ਜੋਗੀ ਕਮਾਈ ਨਹੀਂ ਕਰ ਸਕਦੇ, ਰੋਟੀ ਮੰਗ ਕੇ ਖਾਂਦੇ, ਉਹਨਾਂ ਲੋਕਾਂ ਨੂੰ ਗਿਆਨ ਕੀ ਦੇਣਾ? ਧਰਮ ਦੀ ਦੁਨੀਆ 'ਚ ਇਹ ਗੱਲ ਚੇਤੇ ਰੱਖਿਓ, ਜਿਹੜਾ ਬੰਦਾ ਆਪਣੇ ਸਰੀਰ ਨੂੰ ਸੰਭਾਲ ਨਹੀਂ ਸਕਦਾ, ਉਹ ਧਾਰਮਿਕ ਨਹੀਂ ਹੋ ਸਕਦਾ। ਕਿਸੇ ਨੇ ਸੁਆਹ ਮਲੀ ਹੋਏ, ਕਿਸੇ ਨੇ ਖਾ ਖਾ ਕੇ ਸਰੀਰ ਗੋਗੜ ਵਧਾ, 5-7 ਬੰਦੇ ਉਹਨੂੰ ਉਠਾਉਣ ਵਾਲੇ, ਹੁਣ ਉਹ ਧਾਰਮਿਕ ਨਹੀਂ ਹੋ ਸਕਦਾ। ਸਭ ਤੋਂ ਪਹਿਲਾਂ ਧਰਮ ਆਪਣੇ ਸਰੀਰ ਨੂੰ ਸੰਭਾਲਣਾ ਹੈ।
ਇਹ ਸਰੀਰ ਹਰਮੰਦਰ ਹੈ, ਰੱਬ ਦੀ ਦਾਤ ਹੈ। ਕੋਈ ਬੰਦਾ ਆਪਣੀ ਸਰੀਰ ਨੂੰ ਨਾ ਸੰਭਾਲ ਸਕੇ, ਆਪਣੀ ਰੋਜੀ ਰੋਟੀ ਦਾ ਉਦਮ ਨਾ ਕਰ ਸਕੇ। ਸਾਡੇ ਬਾਬੇ ਨੇ ਹਲ ਵੀ ਵਾਹੇ ਨੇ, ਦੁਕਾਨ ਵੀ ਕੀਤੀ, ਤੇ ਅੱਜ ਕੋਈ ਧਰਮ ਦੇ ਨਾਂ ਤੇ ਕਹੇ ਜੀ ਬਸ ਇਹਨੇ ਕੰਮ ਨਹੀਂ ਕਰਨੇ, ਮਹਾਂਪੁਰਖ ਬਣ ਗਿਆ, ਉਹ ਮਹਾਂਪੁਰਖ ਹੋ ਹੀ ਨਹੀਂ ਸਕਦਾ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਘਰ ਘਰ ਰੋਟੀਆਂ ਮੰਗ ਕੇ ਖਾਂਦੇ ਉਹਨਾਂ ਨੂੰ ਧਾਰਮਿਕ ਕਹਿੰਦੇ ਤੁਸੀਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਿੱਥੇ ਇਹੋ ਜਿਹੇ ਧਾਰਮਿਕ ਲੋਕਾਂ ਨੂੰ ਸੇਧ ਦਿੱਤੀ, ਉੱਥੇ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਗੁਰਬਾਣੀ ਨਾਲ ਜੁੜ ਕੇ ਚੜ੍ਹਦੀ ਕਲਾ 'ਚ ਰਹਿਣ ਦੀ ਗੱਲ ਕੀਤੀ, ਔਰ ਕੀਤੀ ਨਹੀਂ, ਆਪ ਚੜ੍ਹਦੀ ਕਲਾ 'ਚ ਰਹੇ। ਗੁਰੂ ਸਾਹਿਬ ਜੀ ਤੋਂ ਵੱਧ ਵਿਰੋਧਤਾ ਕਿਸੇ ਦੀ ਕੀ ਹੋਣੀ ਹੈ। ਉਸ ਵੇਲੇ ਦੇ ਸਰਮਾਏਦਾਰ ਮਲਕ ਭਾਗੋ ਵਰਗੇ ਸਤਿਗੁਰੂ ਜੀ ਦੇ ਵਿਰੋਧੀ, ਉਸ ਵੇਲੇ ਦੇ ਧਾਰਮਿਕ ਪੁਜਾਰੀ ਕੱਟੜ ਮੁਲਾਣੇ ਸਤਿਗੁਰੂ ਜੀ ਦੇ ਵਿਰੋਧੀ, ਉਸ ਵੇਲੇ ਦੇ ਡਾਕੂ, ਉਸ ਵੇਲੇ ਦੇ ਜਾਦੂਗਰ, ਕਿੱਥੇ ਕਿੱਥੇ ਵਾਹ ਨਹੀਂ ਸਤਿਗੁਰੂ ਜੀ ਦਾ ਪਿਆ। ਕਿੰਨੀ ਲੰਮੀ ਯਾਤਰਾ ਹੈ ਸਤਿਗੁਰੂ ਜੀ ਦੇ ਜੀਵਨ ਦੀ। ਔਰ ਬਾਬਰ ਹਿੰਦੁਸਤਾਨ ਤੇ ਚੜ੍ਹ ਕੇ ਆਉਂਦਾ ਹੈ, ਜਿਹਦੇ ਨਾਂ ਤੋਂ ਹਿੰਦੁਸਤਾਨ ਦੇ ਲੋਕੀ ਡਰਦੇ ਨੇ, ਕੰਬਦੇ ਨੇ। ਉਸ ਬਾਬਰ ਦੇ ਸਾਹਮਣੇ ਜਾ ਕੇ ਡਟ ਜਾਣਾ ਤੇ ਬਾਬਰ ਨੂੰ ਕਹਿਣਾ, ਬਾਬਰ ਤੂੰ ਜ਼ਾਲਮ ਹੈ, ਇਹਦੋਂ ਵੱਡੀ ਚੜ੍ਹਦੀ ਕਲਾ ਕੀ ਹੋ ਸਕਦੀ ਹੈ। ਕੱਲੇ ਨੇ ਬਾਬਾ ਜੀ, ਨਾਲ ਭਾਈ ਮਰਦਾਨਾ ਜੀ ਨੇ ਇਸ ਵੇਲੇ, ਕੱਲੇ, ਹੋਰ ਕੋਈ ਨਹੀਂ ਹੈ ਨਾਲ। ਇੱਕ ਬੰਨੇ ਬਾਬਰ ਜਿਹਨੇ ਇਹਨਾਂ ਕਤਲੇਆਮ ਕੀਤਾ ਹੈ, ਜਿਹਦੇ ਨਾਂ ਤੋਂ ਡਰਦੇ ਨੇ ਹਿੰਦੁਸਤਾਨ ਦੇ ਰਾਜੇ ਰਾਣੇ, ਉਸ ਬਾਬਰ ਨੂੰ ਕਹਿਣਾ ਤੂੰ ਜਾਬਰ ਹੈ, ਇਹਨੂੰ ਤੇ ਚੜ੍ਹਦੀ ਕਲਾ ਕਿਹਾ ਜਾਂਦਾ ਹੈ। ਔਰ ਇਹ ਗੱਲ ਇਹ ਨਹੀਂ ਕਿ ਗੁਰੂ ਸਾਹਿਬ ਜੀ ਨੇ ਸ਼ੁਰੂ ਕੀਤੀ, ਗੁਰੂ ਸਾਹਿਬ ਜੀ ਨੇ ਇਹ ਪੰਥ ਚਲਾਤਾ ਚੜ੍ਹਦੀ ਕਲਾ ਵਾਲੇ ਸੂਰਮਿਆਂ ਦਾ। ਪਰ ਜਦੋਂ ਤੁਸੀਂ ਮਨੁੱਖਤਾ ਦਾ ਇਤਿਹਾਸ ਪੜ੍ਹੋਗੇ, ਸਮੇਂ ਸਮੇਂ 'ਤੇ, ਜਿਵੇਂ ਮੈਂ ਹਜ਼ਰਤ ਈਸਾ ਜੀ ਦੀ ਗੱਲ ਕੀਤੀ ਹੈ, ਮੂਸਾ ਜੀ ਦੀ ਗੱਲ ਕੀਤੀ ਹੈ, ਹੋਰ ਬੜੇ ਘਟਨਾਵਾਂ ਨੇ ਜਿਨ੍ਹਾਂ ਰੱਬੀ ਪਿਆਰਿਆਂ ਨੇ ਚੜ੍ਹਦੀ ਕਲਾ 'ਚ ਰਹਿ ਕੇ ਸਮੇਂ ਦੇ ਹਾਕਮਾਂ ਨੂੰ ਵੰਗਾਰਿਆ, ਦੁੱਖ ਵੀ ਸਹਾਰੇ। ਬਾਬਾ ਕਬੀਰ ਸਾਹਿਬ ਜੀ ਦਾ ਇਤਿਹਾਸ ਪੜ੍ਹ ਲਓ। ਬਾਬਾ ਕਬੀਰ ਸਾਹਿਬ ਜੀ ਦੀ ਵਿਰੋਧਤਾ ਹੋਈ, ਉਹਨਾਂ ਦੇ ਉੱਪਰ ਵੀ ਜ਼ੁਲਮ ਹੋਏ। ਗੰਗ ਗੁਸਾਇਣ ਗਹਿਰ ਗੰਭੀਰ, ਜੰਜੀਰ ਬਾਦ ਕਰ ਖੜੇ ਕਬੀਰ, ਮਨ ਨਾ ਡੋਲੇ ਤਨ ਕਾਹੇ ਕੋ ਡੁਲਾਏ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਮੇਰਾ ਮਨ ਰੱਬ ਦੇ ਪਿਆਰ ਜੁੜ ਕੇ ਜੁੜਿਆ, ਤੁਸੀਂ ਮੇਰੇ ਤਨ ਨੂੰ ਕਿਵੇਂ ਡੁਲਾ ਲੋਗੇ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਈ ਮੈਂ ਤੇਰੀ। ਬਾਬਾ ਨਾਮਦੇਵ ਜੀ ਦਾ ਇਤਿਹਾਸ ਪੜ੍ਹ ਲਓ। ਇਹ ਜਿਹੜੇ ਭਗਤ ਜਨ ਹੋਏ ਨੇ, ਬੜੇ ਯੋਧੇ ਸਨ। ਇਹ ਕੋਈ ਮਾਲਾ ਫੇਰਨ ਵਾਲੇ ਭਗਤ ਨਹੀਂ ਸਨ। ਜਦੋਂ ਅਸੀਂ ਭਗਤ ਦਾ ਨਾਂ ਲਈ ਨਹੀਂ ਸੋਚਦੇ ਕਿ ਭਗਵੇ ਜੇ ਕੱਪੜੇ ਪਾਏ ਹੋਣਗੇ, ਚਿੱਟੇ ਜੇ ਪਾਏ ਹੋਣਗੇ, ਮਾਲਾ ਫੇਰਦਾ, ਉਹ ਭਗਤ ਨਹੀਂ ਸਨ। ਇਹ ਕਿਰਤੀ ਸਨ। ਇਹ ਮਹਾਨ ਯੋਧੇ ਜਿਹੜੇ ਸੱਚ ਦੀ ਖਾਤਰ ਝੂਠ ਨੂੰ ਵੰਗਾਰਨ ਵਾਲੇ, ਤੇ ਸਰੀਰ ਤੇ ਨਾ ਦੁੱਖ ਵੀ ਚੱਲੇ, ਬੜੀ ਵਿਰੋਧਤਾ ਹੋਈ ਇਹਨਾਂ ਦੀ। ਇਹਨਾਂ ਨੇ ਸੱਚ ਦੀ ਗੱਲ ਆਵਾਜ਼ ਬੁਲੰਦ ਕੀਤੀ, ਪਰ ਉਹਨਾਂ ਦੀ ਇਹ ਆਵਾਜ਼ ਜਿਹੜੀ ਸੀ ਉਹ ਪੰਥ ਨਾ ਬਣ ਸਕੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇੱਕ ਚੜ੍ਹਦੀ ਕਲਾ ਦੀ ਸੁਰਤ ਵਾਲਿਆਂ ਦਾ ਪੰਥ ਆਰੰਭ ਕਰ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਇਹੋ ਜਿਹੇ ਯੋਧੇ ਤੇ ਹੋਏ ਨੇ। ਕਹਿੰਦੇ ਜਦੋਂ ਲਾਹੌਰ ਨੂੰ ਲੁੱਟਣ ਲਈ ਆਇਆ ਨਾ ਬਾਬਰ, ਅੱਗ ਲਾ ਦਿੱਤੀ। ਅੱਗ ਲੱਗੀ ਹੋਈ ਹੈ। ਗੁਰੂ ਕਾ ਇੱਕ ਸਿੱਖ ਜਿਹਦਾ ਨਾਮ ਭਾਈ ਤਾਰਾ ਹੈ, ਜਿਹੜਾ ਪਹਿਲਾ ਸ਼ਹੀਦ ਗਿਣਿਆ ਜਾਂਦਾ, ਉਹ ਅੱਗ ਬੁਝਾਉਣ ਲਈ ਤੁਰਿਆ ਜਾ ਰਿਹਾ। ਦੁਨੀਆ ਕਹਿੰਦੀ ਤੂੰ ਬੁਝਾ ਲਏਗਾ। ਭਾਈ ਤਾਰਾ ਕਹਿੰਦਾ ਬੁਝੇ ਨਾ ਬੁਝੇ, ਪਰ ਮੇਰਾ ਫਰਜ਼ ਹੈ ਬੁਝਾਉਣਾ। ਇਹੀ ਤੇ ਚੜ੍ਹਦੀ ਕਲਾ ਕਿ ਜਦੋਂ ਸਾਰੀ ਦੁਨੀਆ ਇੱਕ ਬੰਨੇ ਹੋਏ, ਜ਼ੁਲਮ ਸਹਿਣ ਰਹੀ ਹੋਏ, ਜ਼ੁਲਮ ਕਰ ਰਹੀ ਹੋਏ, ਇਕੱਲਾ ਜ਼ੁਲਮ ਦੇ ਖਿਲਾਫ ਖੜਾ ਹੋ ਜਾਏ, ਇਹਨੂੰ ਤੇ ਚੜ੍ਹਦੀ ਕਲਾ ਕਹਿੰਦੇ। ਨਿਰਾਸ਼ ਨਾ ਹੋਣਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਦਾ ਇਤਿਹਾਸ ਪੜ੍ਹ ਕੇ ਦੇਖੋ। ਗੁਰੂ ਅੰਗਦ ਸਾਹਿਬ ਜੀ ਕਿੰਨੇ ਕੋਮਲ ਸੁਭਾਅ ਦੇ, ਨਿਰਮਾਣ ਸੁਭਾਅ ਦੇ। ਪਿੰਡ ਦੇ ਲੋਕਾਂ ਨੇ ਇੱਕ ਜੋਗੀ ਦੇ ਕਹਿਣ ਤੇ ਕਹਿਤਾ, ਸਤਿਗੁਰੂ ਜੀ ਮੀਂਹ ਪਵਾ ਦਿਓ। ਗੁਰੂ ਸਾਹਿਬ ਜੀ ਕਹਿੰਦੇ ਤਾਂ ਰੱਬ ਦੀ ਮੌਜ ਹੈ, ਅਸੀਂ ਕੌਣ ਹੁੰਦੇ ਪਾਉਣ ਵਾਲੇ। ਤੇ ਕਹਿਣ ਲੱਗੇ ਪਿੰਡ ਤੋਂ ਨਿਕਲ ਜਾਓ। ਸਤਿਗੁਰੂ ਜੀ ਕਹਿੰਦੇ 7 ਬਚਨ। ਪਿੰਡ ਤੋਂ ਨਿਕਲ ਗਏ। ਜਦੋਂ ਪਿੰਡ ਦੇ ਲੋਕਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ, ਫਿਰ ਗੁਰੂ ਚਰਨਾਂ 'ਚ ਬੇਨਤੀ ਕੀਤੀ, ਸਤਿਗੁਰੂ ਜੀ ਆ ਗਏ। ਉਹੀ ਸਤਿਗੁਰੂ ਜੀ ਜਿਹੜੇ ਨੇ ਕੋਮਲ ਨੇ, ਬੈਠੇ ਨੇ, ਬੱਚਿਆਂ ਨੂੰ ਪੜ੍ਹਾ ਰਹੇ ਨੇ, ਤੇ ਹਮਾਯੂ ਆ ਗਿਆ। ਹਮਾਯੂ ਨੂੰ ਸ਼ੇਰਸ਼ਾਹ ਸੂਰੀ ਨੇ ਭਜਾ ਦਿੱਤਾ ਸੀ। ਡਰਦਾ ਭੱਜਿਆ, ਖੰਡੂਰ ਸਾਹਿਬ 'ਚ ਆ ਗਿਆ। ਸਤਿਗੁਰੂ ਜੀ ਬੱਚਿਆਂ ਨੂੰ ਪੜ੍ਹਾ ਰਹੇ ਨੇ, ਕੋਲ ਆ ਕੇ ਖੜਾ ਹੋ ਗਿਆ। ਸ਼ਾਇਦ ਮੈਨੂੰ ਇਹਦਾ ਨਮਸਕਾਰ ਕਰਨਗੇ, ਉੱਠ ਕੇ ਮਿਲਣਗੇ, ਮੇਰਾ ਸਤਿਕਾਰ ਕਰਨਗੇ। ਸਤਿਗੁਰੂ ਜੀ ਉੱਠੇ ਹੀ ਨਹੀਂ, ਬੇਪਰਵਾਹੀ 'ਚ ਜੁੜੇ ਰਹੇ। ਤੇ ਹਮਾਯੂ ਨੇ ਤਲਵਾਰ ਤੇ ਹੱਥ ਪਾ ਲਿਆ, ਤਲਵਾਰ ਦੀ ਮੁੱਠ ਤੇ ਹੱਥ ਰੱਖ ਲਿਆ। ਤੇ ਸਤਿਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਇਹ ਤਲਵਾਰ 600 ਮੂਰੀ ਕਿਉਂ ਕਿ ਨਿਕਲੀ, ਉੱਥੋਂ ਕਿਉਂ ਭੱਜ ਆਇਆ ਜੇ ਇੰਨੀ ਤਲਵਾਰ ਦੀ ਤਾਕਤ ਹੈ। ਇਹੀ ਤੇ ਚੜ੍ਹਦੀ ਕਲਾ ਹੈ। ਸੱਚ ਦੀ ਗੱਲ ਕਹਿ ਦੇਣੀ ਕਿਸੇ ਦੇ ਮੂੰਹ ਤੇ, ਇਹਨੂੰ ਚੜ੍ਹਦੀ ਕਲਾ ਕਹਿੰਦੇ ਨੇ। ਔਰ ਗੁਰੂ ਸਾਹਿਬ ਜੀ ਤੋਂ ਬਾਅਦ ਤੁਸੀਂ ਇਤਿਹਾਸ ਪੜ੍ਹ ਦੇਖੋ, ਗੁਰੂ ਅਰਜਨ ਸਾਹਿਬ ਜੀ ਦਾ ਇਤਿਹਾਸ। ਉਹਨਾਂ ਨੇ ਕਿਹੜਾ ਕਸ਼ਟ ਨਹੀਂ ਸਹਾਰਿਆ। ਤੱਤੀ ਤਵੀ ਤੇ ਬੈਠ ਕੇ ਵੀ ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੇ। ਆਪਣੀ ਸੁਰਤ ਨੂੰ ਗੁਰਬਾਣੀ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਮਜ਼ਬੂਤ ਕਰ ਲੈਣਾ, ਇਹ ਚੜ੍ਹਦੀ ਕਲਾ ਹੈ। ਇਹੀ ਤੇ ਚੜ੍ਹਦੀ ਕਲਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਨੇ, ਇੱਕ ਘਾਹ ਗਰੀਬ ਜਿਹਾ ਸਿੱਖ ਘਾਈਆ
ਜਹਾਂਗੀਰ ਦੇ ਤੰਬੂ 'ਚ ਗਲਤੀ ਨਾਲ ਚਲਿਆ ਜਾਂਦਾ ਹੈ। ਜਦੋਂ ਆਪਣਾ ਨਜ਼ਰਾਨਾ ਚੁੱਕਦਾ ਤੇ ਜਹਾਂਗੀਰ ਕਹਿੰਦਾ ਕਿ ਰਾਜੇ ਅੱਗੇ, ਬਾਦਸ਼ਾਹ ਅੱਗੇ ਨਜ਼ਰਾਨਾ ਰੱਖ ਕੇ ਚੁੱਕਣ ਦਾ ਤੈਨੂੰ ਪਤਾ ਕੀ ਇਹ ਵਜਾਨਾ ਹੈ? ਤੇ ਉਹ ਗੁਰਸਿੱਖ ਜਿਹੜਾ ਗੁਰੂ ਪਿਆਰ ਰਾਹੀਂ ਚੜ੍ਹਦੀ ਕਲਾ 'ਚ ਰਹਿਣ ਲੱਗਾ ਹੈ, ਕਹਿੰਦਾ ਜਿਹੜਾ ਆਪਣੀ ਪ੍ਰਜਾ ਦੀ ਮੰਗ ਨਹੀਂ ਪੂਰੀ ਕਰ ਸਕਦਾ ਉਹ ਰਾਜਾ ਹੀ ਕਰਦਾ, ਉਹ ਤੇ ਨਜ਼ਰਾਨੇ ਦਾ ਹੱਕਦਾਰ ਨਹੀਂ ਹੈ। ਇਹ ਚੜ੍ਹਦੀ ਕਲਾ ਹੈ। ਭਾਵ ਸੁਰਤ ਕਰਕੇ ਕਿਸ ਕੋ ਡਰਨਾ ਨਾ, ਪੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ। ਔਰ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ, ਗੁਰੂ ਘਰ ਦੇ ਇਤਿਹਾਸ, ਇਹ ਗਥਾਵਾਂ ਭਰੀਆਂ ਪਈਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਔਰੰਗਜ਼ੇਬ ਨਾਲ ਸੰਵਾਦ, ਭਾਈ ਮਤੀ ਦਾਸ ਨੇ ਜਲਾਦ ਨੇ ਇਹ ਗੱਲ ਕਹੀ ਕਿ ਜੇ ਤੇ ਉਹ ਗੁਰੂ ਦਾ ਸਿੱਖ ਬਣਿਆ ਰਹੇਗਾ ਤੈਨੂੰ ਆਰੇ ਨਾਲ ਚੀਰ ਦੇਵਾਂਗੇ, ਤੇ ਜੇ ਸਾਡੀ ਗੱਲ ਮੰਨ ਲਏਗਾ ਤੇ ਤੈਨੂੰ ਅਸੀਂ ਧਨ ਦੌਲਤ ਦੇਵਾਂਗੇ, ਨਵਾਬੀਆਂ ਦੇਵਾਂਗੇ। ਹੁਣ ਭਾਈ ਮਤੀ ਦਾਸ ਦਾ ਜਵਾਬ ਕੀ ਸੀ ਕਿ ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ, ਸਿਰ ਜਾਏ ਤਾਂ ਜਾਏ ਮੇਰਾ, ਸਿੱਖੀ ਸਿਰਕ ਨਾ ਜਾਏ। ਇਹ ਚੜ੍ਹਦੀ ਕਲਾ ਹੈ ਕਿ ਬੰਦਾ ਮੌਤ ਨੂੰ ਦੇਖੇ ਕਿ ਕੋਈ ਨਹੀਂ, ਆ ਲੈਣ ਦੋ ਮੌਤ ਮੇਰੇ ਵੱਲ, ਤੁਸੀਂ ਕੋਈ ਪਰਵਾਹ ਨਹੀਂ ਹੈ। ਚੜ੍ਹਦੀ ਕਲਾ ਦਾ ਅਰਥ ਹੈ ਦੁੱਖ ਨਾਹੀ ਸਭ ਸੁੱਖ ਹੀ ਹੈ ਰੇ, ਏਕ ਹੈ ਏਕੀ ਨਿਤ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਕੋਈ ਦੁੱਖ ਨਹੀਂ ਹੈ, ਸੁੱਖ ਹੀ ਸੁੱਖ ਹੈ, ਕੋਈ ਹਾਰ ਨਹੀਂ, ਜ਼ਿੰਦਗੀ 'ਚ ਜਿੱਤ ਹੀ ਹੈ। ਜ਼ਿੰਦਗੀ 'ਚ ਹਾਰ ਜਾਣਾ ਇੱਕ ਵੱਖਰੀ ਗੱਲ ਹੈ, ਹਾਰ ਨੂੰ ਮੰਨ ਲੈਣਾ ਸਭ ਤੋਂ ਖਤਰਨਾਕ ਗੱਲ ਹੈ। ਕੋਈ ਹਾਰ ਨਹੀਂ ਹੈ ਜ਼ਿੰਦਗੀ 'ਚ, ਜਿੱਤ ਹੀ ਜਿੱਤ ਹੈ। ਸੁੱਖ ਹੀ ਸੁੱਖ ਹੈ, ਦੁੱਖ ਵਿੱਚ ਰਹਿ ਕੇ ਵੀ ਸੁੱਖ ਨੂੰ ਮਨਾਈ ਜਾਣਾ। ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਇਹ ਉਸ ਮਨੁੱਖ ਦੀ ਅਵਸਥਾ ਹੋ ਸਕਦੀ ਮੰਨਦੀ ਜਿਹੜਾ ਚੜ੍ਹਦੀ ਕਲਾ 'ਚ ਵਿਚਰਿਆ ਹੋਇਆ। ਜੇ ਚੜ੍ਹਦੀ ਕਲਾ ਦੇ ਦਰਸ਼ਨ ਕਰਨੇ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੀਵਨ ਇਤਿਹਾਸ ਪੜ੍ਹ ਲਓ। ਕਿਸੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਜਾਂ ਵਾਲੇ ਕਿਹਾ, ਕਿਸੇ ਨੇ ਸਤਿਗੁਰੂ ਜੀ ਨੂੰ ਦਸ਼ਮੇਸ਼ ਪਿਤਾ ਕਿਹਾ, ਕਿਸੇ ਨੇ ਸਰਬੰਸ ਦਾਨੀ ਕਿਹਾ, ਹੋਰ ਕਲਗੀਧਰ ਪਾਤਸ਼ਾਹ ਕਿਹਾ, ਬਾਦਸ਼ਾਹ ਦਰਵੇਸ਼ ਕਿਹਾ, ਬੇਅੰਤ ਨਾਵਾਂ ਨਾਲ ਸਤਿਕਾਰਿਆ ਸੱਚੇ ਪਾਤਸ਼ਾਹ ਜੀ ਨੂੰ। ਤੇ ਜਦੋਂ ਤੁਸੀਂ ਬੜੇ ਗਹਿਰ ਗੰਭੀਰ ਹੋ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਪੜ੍ਹੋਗੇ, ਗੁਰੂ ਗੋਬਿੰਦ ਸਿੰਘ ਜੀ ਚੜ੍ਹਦੀ ਕਲਾ ਦੇ ਅਵਤਾਰ ਨੇ, ਚੜ੍ਹਦੀ ਕਲਾ ਦੇ ਪੈਗੰਬਰ। ਜ਼ਿੰਦਗੀ 'ਚ ਉਹਨਾਂ ਦੇ ਕਦੀ ਨਿਰਾਸ਼ਤਾ ਆਈ ਨਹੀਂ ਜ਼ਿੰਦਗੀ ਦੇ ਅੰਦਰ। ਬਚਪਨ ਤੋਂ ਲੈ ਕੇ ਆਖਰੀ ਦਮ ਤੱਕ ਉਹਨਾਂ ਦਾ ਇਤਿਹਾਸ ਪੜ੍ਹ ਕੇ ਦੇਖ ਲਓ। ਅਜੇ ਬਚਪਨ 'ਚ ਨੇ ਪਟਨਾ ਸਾਹਿਬ ਦੀਆਂ ਗਲੀਆਂ 'ਚ ਖੇਡਦੇ ਨੇ ਆਪਣੇ ਸਾਥੀਆਂ ਦੇ ਨਾਲ, ਇਲਾਕੇ ਦਾ ਨਵਾਬ ਆ ਰਿਹਾ ਤੇ ਉਹਦੇ ਗਾਂ ਜਿਹੜੇ ਅਹਿਲਕਾਰ ਨੇ ਭੱਜ ਕੇ ਕਹਿੰਦੇ ਬੱਚਿਓ ਨਵਾਬ ਆ ਰਿਹਾ, ਖਲੋ ਕੇ ਉਹਨੂੰ ਸਲਾਮ ਕਰੋ, ਇੱਥੇ ਰੁਕ ਜਾਓ, ਕੋਈ ਗੱਲ ਨਹੀਂ ਕਰਨੀ ਤੁਸੀਂ। ਹੁਣ ਇਹ ਚੜ੍ਹਦੀ ਕਲਾ ਦਾ ਅਵਤਾਰ ਆਪਣੇ ਸਾਥੀਆਂ ਨੂੰ ਪਤਾ ਕੀ ਕਹਿੰਦੇ, ਬਾਦਸ਼ਾਹ ਤੇ ਉਹਦਾ ਮੂੰਹ ਚੜਾਉਣਾ, ਉਹਨੂੰ ਮਖੌਲ ਕਰਨਾ। ਉਹ ਤੇ ਆਸ ਰੱਖਦੇ ਕਿ ਉਹਨੂੰ ਸਲਾਮ ਕਰਨਗੇ, ਬਾਦਸ਼ਾਹ ਦੀ ਵਡਿਆਈ ਬਣੇਗੀ। ਹੁਣ ਜਦੋਂ ਬਾਦਸ਼ਾਹ ਨੇੜੇ ਆਇਆ, ਹਾਥੀ ਨੇੜੇ ਆਇਆ, ਇਹਨਾਂ ਨੇ ਮੂੰਹ ਚੜਾਉਣਾ ਸ਼ੁਰੂ ਕਰਤਾ, ਮਖੌਲ ਕਰਨੇ ਸ਼ੁਰੂ ਕਰਤੇ, ਭੱਜ ਗਏ। ਬਚਪਨ ਤੋਂ ਚੜ੍ਹਦੀ ਕਲਾ ਦੀ ਗੱਲ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋ ਗਈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਰਣਜੀਤ ਨਗਾਰਾ ਬਣਾ ਲਿਆ। ਗੁਰੂ ਗੋਬਿੰਦ ਸਿੰਘ ਜੀ ਨੇ ਕਹਿਤਾ ਕਿ ਆਪਾਂ ਇੱਕ ਪੰਥ ਸਾਜਣਾ ਹੈ, ਕੌਮ ਨੂੰ ਇਕੱਠਿਆਂ ਕਰਨਾ ਹੈ। ਤੇ ਜਿਹੜੇ ਉਸ ਵੇਲੇ ਦੇ ਆਲੇ ਦੁਆਲੇ ਰਹਿਣ ਵਾਲੇ ਕੇਵਲ ਦਾਲ ਮੰਡੇ ਖਾਣ ਵਾਲੇ ਮਸੰਦ ਨੂੰ ਡਰ ਗਏ, ਘਬਰਾ ਗਏ ਕਿ ਇਦਾਂ ਤੇ ਕੰਮ ਖਰਾਬ ਹੋ ਜਾਏਗਾ। ਮਾਤਾ ਜੀ ਕੋਲ ਚਲੇ ਗਏ। ਮਾਤਾ ਜੀ ਅਜੇ ਕੱਲ੍ਹ ਹੀ ਤੇ ਸਤਿਗੁਰੂ ਜੀ ਦੀ ਸ਼ਹਾਦਤ ਹੋਈ ਹੈ, ਉਹਨਾਂ ਦੇ ਸਾਹਮਣੇ ਤਿੰਨਾਂ ਸਿੱਖਾਂ ਨੂੰ ਕਿੰਨੀ ਬੇਦਰਦੀ ਨਾਲ ਸ਼ਹੀਦ ਕੀਤਾ ਗਿਆ ਹੈ। ਤੇ ਤੁਹਾਡੇ ਲਾਲ ਜੀ ਦੇਖੋ ਜੀ, ਉਮਰ ਬੜੀ ਛੋਟੀ ਜੀ, ਗੱਲਾਂ ਬੜੀਆਂ ਵੱਡੀਆਂ ਕਰ ਰਹੇ, ਕਹਿੰਦੇ ਟੱਕਰ ਲੈਣੀ ਹੈ ਹਕੂਮਤ ਦੇ ਨਾਲ, ਕਹਿੰਦੇ ਫੌਜ ਬਣਾਉਣੀ ਹੈ, ਨਗਾਰਾ ਬਣਾ ਲਿਆ ਉਹਨਾਂ ਨੇ। ਮਾਤਾ ਜੀ ਜੇ ਹਕੂਮਤ ਨੂੰ ਪਤਾ ਲੱਗ ਗਿਆ ਤਾਂ ਫਿਰ ਤੇ ਬੜਾ ਔਖਾ ਹੋ ਜਾਏਗਾ। ਮਾਤਾ ਜੀ ਤਾਂ ਜਾਣਦੇ ਨੇ ਸਾਰੀ ਗੱਲਬਾਤ। ਮਾਤਾ ਜੀ ਤਾਂ ਸਤਿਗੁਰੂ ਜੀ ਦੇ ਸਲਾਹਕਾਰ ਵੀ ਸਨ। ਮਾਤਾ ਜੀ ਆਪਣੇ ਘਰ 'ਚ ਇਹਨਾਂ ਮਸੰਦਾਂ ਦੀ ਗੱਲਬਾਤ ਨੂੰ ਦੇਖ ਕੇ ਬੜੇ ਗੰਭੀਰ ਬੈਠੇ ਨੇ। ਮਾਤਾ ਜੀ ਨੂੰ ਪਤਾ ਕਿ ਇਹ ਸਭ ਲੋਕ ਜਿਹੜੇ ਨੇ ਖਾਣ ਪੀਣ ਵਾਲੇ ਨੇ, ਡਰਾਉਣੀ ਸੁਰਤ ਵਾਲੇ ਨੇ, ਗੰਭੀਰ ਬੈਠੇ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਘਰ 'ਚ ਆ ਗਏ। ਮਾਤਾ ਜੀ ਸੋਚਾਂ 'ਚ ਪਏ ਨੇ। ਆਉਂਦੇ ਹੀ ਸਤਿਗੁਰੂ ਜੀ ਕਹਿਣ ਲੱਗੇ, ਮਾਤਾ ਜੀ ਕੀ ਗੱਲ, ਬੜੇ ਗੰਭੀਰ ਹੋ, ਕਿਹੜੀਆਂ ਸੋਚਾਂ 'ਚ ਡੁੱਬੇ ਹੋਏ ਹੋ? ਤੇ ਮਾਤਾ ਜੀ ਨੇ ਸਾਰੀ ਗੱਲ ਸੁਣਾ ਦਿੱਤੀ ਕਿ ਅੱਜ ਐਦਾਂ ਮਸੰਦ ਆਏ ਸੀ, ਉਹ ਇਹ ਗੱਲਾਂ ਕਰਦੇ ਸਨ ਕਿ ਹਕੂਮਤ ਬੜੀ ਜ਼ਬਰਦਸਤ ਹੈ, ਤੁਹਾਡੇ ਪਿਤਾ ਦੀ ਸ਼ਹਾਦਤ ਹੋਈ ਹੈ, ਤੁਸੀਂ ਨਗਾਰਾ ਬਣਾਇਆ, ਐਦਾਂ ਦੀਆਂ ਗੱਲਾਂ ਕਰਦੇ ਸਨ। ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਤਾ ਕੀ ਗੱਲ ਕਹੀ, ਚੜ੍ਹਦੀ ਕਲਾ ਦੇ ਅਵਤਾਰ ਦੀ ਗੱਲ ਸੁਣ ਲਓ। ਕਹਿਣਗੇ, ਮਾਤਾ ਜੀ ਜਬ ਥੇ ਮਾਤ ਗਰਭ ਮੇਂ ਤਬ ਤਾਂ ਰਾਖਾ ਸੋਏ, ਆਵ ਤੋਂ ਪਏ 9 ਸਹਾਲ ਕੇ, ਆਵ ਕਿਉਂ ਨਾ ਸਹਾਈ ਹੋਏ। ਜਦੋਂ ਅਸੀਂ ਮਾਤਾ ਦੇ ਉਦਰ ਸਾਂ ਉਦੋਂ ਸਾਡੀ ਪ੍ਰਤੀਪਾਲਨਾ ਕੀਤੀ, ਹੁਣ ਤੇ 9 ਸਾਲ ਦੇ ਹੁਣ ਨਹੀਂ ਸਾਡੀ ਪ੍ਰਤੀਪਾਲਨਾ ਕਰੇਗਾ। ਡਰਨ ਦੀ ਕੀ ਲੋੜ ਹੈ ਮਾਤਾ ਜੀ, ਅਸੀਂ ਕਿਸੇ ਕੋਲੋਂ ਡਰਦੇ ਨਹੀਂ। ਇਹ ਹੈ ਚੜ੍ਹਦੀ ਕਲਾ ਦੇ ਅਵਤਾਰ ਦੀ ਗੱਲ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਾਰੀ ਜ਼ਿੰਦਗੀ ਚੜ੍ਹਦੀ ਕਲਾ 'ਚ ਵਿਚਰ ਕੇ ਬਤੀਤ ਕੀਤੀ। ਦੁਨੀਆ ਦੀਆਂ ਹਕੂਮਤਾਂ ਨੇ, ਧਾਰਮਿਕ ਲੋਕਾਂ ਨੇ ਜ਼ੋਰ ਲਾ ਲਿਆ
ਇਹਦੋਂ ਵੱਡੀ ਕੀ ਤਾਕਤ ਹੋ। ਗੁਰੂ ਗੋਬਿੰਦ ਸਿੰਘ ਜੀ ਇਕੱਲੇ ਨੇ। ਆਨੰਦਪੁਰ ਸਾਹਿਬ ਜੀ ਕਿੱਡਾ ਕੁ ਵੱਡਾ ਹੈ। ਸਤਿਗੁਰੂ ਜੀ ਦੇ ਕੋਲ ਕਿੱਡੀ ਕੁ ਵੱਡੀ ਕਿਤੇ ਫੌਜ ਹੈ। ਸਾਰੇ ਹਿੰਦੁਸਤਾਨ ਦੀ ਫੌਜ ਹੈ। ਕਾਬਲ ਦੀ ਫੌਜ ਹੈ, ਲਾਹੌਰ ਦੀ ਫੌਜ ਹੈ, ਜੰਮੂ ਕਸ਼ਮੀਰ ਦੀ ਫੌਜ ਹੈ, 22 ਧਾਰ ਦੇ ਰਾਜਿਆਂ ਦੀਆਂ ਫੌਜਾਂ ਨੇ, ਸਰਹੰਦ ਦੀ ਫੌਜ ਹੈ, ਦਿੱਲੀ ਦੀ ਫੌਜ ਹੈ, ਪਤਾ ਨਹੀਂ ਕਿੱਥੋਂ ਕਿੱਥੋਂ ਚੜ੍ਹ ਕੇ ਫੌਜਾਂ ਚੜ੍ਹ ਕੇ ਆਈਆਂ ਨੇ। ਇਕੱਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਇਹਨੂੰ ਕਹਿੰਦੇ ਚੜ੍ਹਦੀ ਕਲਾ। ਦੁਨੀਆ ਦੇ ਪਹਾੜ ਟੁੱਟ ਕੇ ਆ ਜਾਣ ਪਰ ਉਹਨਾਂ ਦੇ ਮੁਕਾਬਲੇ ਦ੍ਰਿੜ ਰਹਿਣਾ, ਇਹ ਹੈ ਸੋ ਸਿੱਖੀ ਦਾ ਮਾਰਗ। ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦਾ ਹੀ ਰੱਖਣਾ। ਦੇਖੋ ਦੁਨਿਆਵੀ ਪਦਾਰਥ ਰੱਬ ਨੇ ਦੇਣੇ ਹੀ ਦੇਣੇ ਹੈ। ਜਿਸ ਮਨੁੱਖ ਨੂੰ ਰੱਬ ਨੇ ਪੈਦਾ ਕੀਤਾ ਉਹਨੂੰ ਰਿਜ਼ਕ ਤੇ ਰੱਬ ਨੇ ਦੇਣਾ ਹੀ ਦੇਣਾ। ਜਿਹੜਾ ਬੰਦਾ ਇਮਾਨਦਾਰੀ ਨਾਲ ਮਿਹਨਤ ਕਰੇਗਾ ਉਹਨੂੰ ਜ਼ਿੰਦਗੀ 'ਚ ਕਾਮਯਾਬੀ ਮਿਲਣੀ ਮਿਲਣੀ। ਜੇ ਤੇ ਆਪਾਂ ਕੇਵਲ ਇਸੇ ਕਰਕੇ ਹੀ ਪਾਠ ਪੂਜਾ ਕਰਨੀ ਕਿ ਸਾਡੀਆਂ ਮਨੋਕਾਮਨਾ ਪੂਰੀਆਂ ਹੋਣ ਜਾਂ ਸਾਡੇ ਕਾਰਜ ਰਾਸ ਹੋ ਜਾਣ, ਤੇ ਫਿਰ ਤੇ ਹੋਰ ਲੋਕ ਵੀ ਕਰਦੇ ਨੇ। ਫਿਰ ਸਿੱਖੀ ਦਾ ਤੇ ਉਹਨਾਂ 'ਚ ਕੀ ਅੰਤਰ ਹੋਇਆ। ਸਿੱਖੀ ਇਹ ਗੁਰਬਾਣੀ ਸਾਡੀ ਸੁਰਤ ਨੂੰ ਬਲਵਾਨ ਕਰਦੀ, ਸਾਡੀ ਸੁਰਤ ਨੂੰ ਇਹਨੇ ਉੱਚੀਆਂ ਉਠਾ ਦਿੰਦੀ ਹੈ। ਜਿੱਥੇ ਜਾ ਕੇ ਦੁਨੀਆ ਦੇ ਪਦਾਰਥ ਮਨੁੱਖ ਦੇ ਮਗਰ ਮਗਰ ਆ ਜਾਂਦੇ, ਜਿੱਥੇ ਜਾ ਕੇ ਕੋਈ ਮਨੁੱਖ ਕਹਿੰਦਾ ਪ੍ਰਮਾਤਮਾ ਨੂੰ, ਪ੍ਰਮਾਤਮਾ ਜੇ ਤੂੰ ਮੇਰੇ ਵੱਲ ਹੈ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ, ਤੂੰ ਸਭ ਕਿਸ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਤੋਟ ਨਾ ਆਵੀਖਾ ਖਰਚ ਰਹੰਦਾ, ਲੱਖ 84 ਮੇਦਨੀ ਸਭ ਸੇਵ ਕਰੰਦਾ। ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਮੰਦਾ, ਲੇਖਾ ਕੋਈ ਨਾ ਪੁੱਛੀ ਜਾਹਰ ਬਖਸ਼ੰਦਾ। ਇਹ ਚੜ੍ਹਦੀ ਕਲਾ ਦੀ ਅਵਸਥਾ ਦੀ ਸੂਚਕ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਵਿਰੋਧਤਾ ਸਾਰੇ ਹਿੰਦੁਸਤਾਨ ਦੇ ਲੋਕਾਂ ਨੇ ਕੀਤੀ। ਅੱਜ ਭਾਵੇਂ ਹਿੰਦੁਸਤਾਨ ਦੇ ਲੋਕੀ ਕਹੀ ਜਾਣ ਕਿ ਗੁਰੂ ਗੋਬਿੰਦ ਸਿੰਘ ਜੀ ਰਾਸ਼ਟਰਪਿਤਾ ਨੇ, ਗੁਰੂ ਗੋਬਿੰਦ ਸਿੰਘ ਜੀ ਇਕੱਲੇ ਹਿੰਦੁਸਤਾਨ ਦੇ ਰਾਸ਼ਟਰਪਿਤਾ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਮਨੁੱਖਤਾ ਦੇ ਆਗੂ ਨੇ। ਗੁਰੂ ਗੋਬਿੰਦ ਸਿੰਘ ਜੀ ਸਮੁੱਚੇ ਸੰਸਾਰ ਦੇ ਆਗੂ ਨੇ। ਉਹ ਕੋ ਕੇਵਲ ਕੰਚ ਚੰਦ ਲੋਕਾਂ ਦੇ, ਜਿਹੜਾ ਕਹਿੰਦੇ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਹਿੰਦੂ ਧਰਮ ਨੂੰ ਬਚਾਇਆ, ਹਿੰਦੂ ਧਰਮ ਪੀੜ ਸੀ, ਉਹਨਾਂ ਦੀ ਮਦਦ ਕਰਤੀ, ਉਹਨਾਂ ਨੇ ਕਿਹੜਾ ਉਸ ਅਹਿਸਾਨ ਨੂੰ ਜਾਣਿਆ। ਗੁਰੂ ਗੋਬਿੰਦ ਸਿੰਘ ਜੀ ਮਨੁੱਖਤਾ ਦੇ ਧਰਮ ਨੂੰ ਬਚਾਉਣ ਲਈ ਆਏ ਸਨ। ਤੇ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਪੜ੍ਹ ਲਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਘੇਰਾ ਪਿਆ। ਆਨੰਦਪੁਰ ਸਾਹਿਬ ਦਾ ਘੇਰਾ ਕਿੰਨੇ ਮਹੀਨੇ ਰਿਹਾ, ਇਹ ਗਾਥਾ ਤੁਸੀਂ ਸੁਣੀ ਹੈ, ਸੁਣਨੀ ਵੀ ਹੈ। ਅੰਦਰ ਰਾਸ਼ਨ ਪਾਣੀ ਮੁੱਕ ਗਿਆ ਹੈ, ਅੰਦਰ ਹਾਥੀ ਘੋੜੇ ਮਰਨੇ ਸ਼ੁਰੂ ਹੋ ਗਏ ਨੇ। ਗੁਰੂ ਗੋਬਿੰਦ ਸਿੰਘ ਜੀ ਨੂੰ ਚਿੱਠੀਆਂ ਭੇਜੀਆਂ ਜਾ ਰਹੀਆਂ, ਤੁਸੀਂ ਆਨੰਦਗੜ੍ਹ ਦੇ ਕਿਲ੍ਹੇ ਨੂੰ ਛੱਡ ਦਿਓ, ਤੁਹਾਨੂੰ ਕੁਝ ਨਹੀਂ ਕਿਹਾ ਜਾ। ਕੀ ਸਤਿਗੁਰੂ ਜੀ ਡਰ ਗਏ ਉਹਨਾਂ ਕੋਲੋਂ? ਕੀ ਸਤਿਗੁਰੂ ਜੀ ਨੇ ਇਹ ਮੰਨ ਲਈ ਉਹਨਾਂ ਕੋਲੋਂ? ਸਤਿਗੁਰੂ ਜੀ ਤਾਂ ਇੱਕੋ ਗੱਲ ਚੇਤੇ ਰੱਖਦੇ, ਨਿਸ਼ਚੈ ਕਰ ਆਪਣੀ ਜੀਤ ਕਰੋ। ਇਹੀ ਗੱਲ ਸਿੱਖਾਂ ਨੂੰ ਪੜ੍ਹਾਈ। ਗੁਰੂ ਗੋਬਿੰਦ ਸਿੰਘ ਜੀ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ, ਡਰਦਿਆਂ ਨਹੀਂ। ਸਤਿਗੁਰੂ ਜੀ ਨਾ ਡਰੇ ਨਾ ਡਰਾਇਆ ਕਿਸੇ ਨੂੰ। ਬਹੁਤ ਸੰਮਤੀ ਨੂੰ ਦੇਖਦਿਆਂ ਆਨੰਦਗੜ੍ਹ ਦੇ ਕਿਲ੍ਹੇ ਨੂੰ ਵੀ ਛੱਡ ਦਿੰਦੇ ਨੇ। ਸਤਿਗੁਰੂ ਜੀ ਬੜੀ ਆਨੰਦਗੜ੍ਹ ਦੇ ਕਿਲ੍ਹੇ ਨੂੰ ਛੱਡ ਕੇ ਸਰਸਾ ਦੀ ਨਦੀ ਵੱਲ ਵੱਧਦੇ ਨੇ। ਉਹ ਅਕਿਰਤ ਕਾਣੇ ਹਿੰਦੁਸਤਾਨੀ ਸਤਿਗੁਰੂ ਜੀ ਦੇ ਫਿਰ ਹਮਲਾ ਕਰ ਦਿੰਦੇ ਨੇ। ਹੁਣ ਸਰਸਾ ਨਦੀ ਦਾ ਕੰਢਾ ਜੀ ਚੜ੍ਹਦੀ ਕਲਾ ਦੇਖਣੀ। ਚੜ੍ਹਦੀ ਕਲਾ ਕੋਈ ਗੱਲੀ ਬਾਤੀ ਨਹੀਂ, ਸੁਰਤ ਦੀ ਚੜ੍ਹਦੀ ਕਲਾ। ਇੱਕ ਬੰਨੇ ਲੜਾਈ ਹੋ ਰਹੀ ਹੈ, ਗੋਲੀਆਂ ਚੱਲ ਰਹੀਆਂ, ਤਲਵਾਰਾਂ ਚੱਲ ਰਹੀਆਂ ਨੇ। ਇੱਕ ਬੰਨੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਈ ਦਿਆਲ ਸਿੰਘ ਜੀ ਟਾਈਮ ਕੀ ਹੋ ਗਿਆ? ਕਹਿੰਦੇ ਜੀ ਅੰਮ੍ਰਿਤ ਵੇਲਾ ਹੋ ਗਿਆ, ਚਲੋ ਆਸਾ ਦੀ ਵਾਰ ਦਾ ਕੀਰਤਨ ਕਰੋ। ਸਰਸਾ ਨਦੀ ਦੇ ਕੰਢੇ ਤੇ ਲੜਾਈ ਦੇ ਅੰਦਰ ਗੋਲੀਆਂ ਚੱਲ ਰਹੀਆਂ ਨੇ, ਤਲਵਾਰਾਂ ਚੱਲ ਰਹੀਆਂ ਨੇ, ਕਟਾਵਟ ਹੋ ਰਹੀ ਹੈ। ਇਹ ਚੜ੍ਹਦੀ ਕਲਾ ਦਾ ਅਵਤਾਰ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰ ਰਿਹਾ, ਆਸਾ ਦੀ ਵਾਰ ਦਾ ਨਿਤਨੇਮ ਨਿਭਾ ਰਿਹਾ। ਕੋਈ ਉਹਨਾਂ ਦੀ ਸੁਰਤ ਨੂੰ ਤੋੜ ਨਾ ਸਕਿਆ। ਇੱਥੋਂ ਨਿਕਲ ਕੇ ਸਰਸਾ ਨਦੀ ਨੂੰ ਪਾਰ ਕਰਦੇ ਨੇ। ਪਰਿਵਾਰ ਖੇਰੂ ਖੇਰੂ ਹੋ ਜਾਂਦਾ ਹੈ। ਅਸੀਂ ਸੰਸਾਰੀ ਲੋਕ ਹਾਂ, ਅਸੀਂ ਗ੍ਰਸਤੀ ਹਾਂ। ਸਾਡੇ ਪਰਿਵਾਰ 'ਤੇ ਕੋਈ ਮਾੜੀ ਜਿਹੀ ਬਿਪਤਾ ਆ ਜਾਏ ਤੇ ਸਾਨੂੰ ਸਭ ਕੁਝ ਹੀ ਭੁੱਲ ਜਾਂਦਾ ਹੈ। ਰੋਟੀ ਖਾਣੀ ਭੁੱਲ ਜਾਂਦੀ ਹੈ ਸਾਨੂੰ। ਕਿੰਨਾ ਵੱਡਾ ਜਿਗਰਾ ਹੋਏਗਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ। ਜੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਗਰੇ ਨੂੰ ਦੇਖਣਾ ਹੈ ਤੇ ਚਮਕੌਰ ਦੀ ਗੜੀ ਦੇ ਦੀਦਾਰ ਜ਼ਰੂਰ ਕਰਿਆ ਕਰੋ ਜਾ ਕੇ। ਸਰਹੰਦ ਦੀ ਦੀਵਾਰ ਨੂੰ ਜ਼ਰੂਰ ਦੇਖਿਆ ਕਰੋ ਜਾ ਕੇ। ਗੁਰੂ ਗੋਬਿੰਦ ਸਿੰਘ ਜੀ ਦੇ ਜਿਗਰੇ ਦੀ ਬੁਲੰਦੀ ਨੂੰ ਜੇ ਦੇਖਣਾ ਹੈ, ਉਹਨਾਂ ਦੀ ਚੜ੍ਹਦੀ ਕਲਾ ਨੂੰ ਦੇਖਣਾ ਹੈ। ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਅੰਦਰ 41 ਸਿੱਖ ਨੇ, 2 ਸਾਹਿਬਜ਼ਾਦੇ ਨੇ ਤੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਔਰ ਘਿਰ ਜਾਂਦੇ ਨੇ। ਲੱਖਾਂ ਫੌਜਾਂ ਨੇ ਘੇਰਾ ਪਾਇਆ ਹੋਇਆ। ਲੱਖਾਂ ਫੌਜਾਂ ਨੇ, 10 ਲੱਖ ਦੀ ਗਿਣਤੀ ਕਹਿੰਦੇ ਨੇ, ਵੱਧ ਘੱਟ ਵੀ ਹੋ ਸਕਦੇ ਨੇ। ਲੱਖਾਂ ਫੌਜਾਂ ਨੇ ਘੇਰਾ ਪਾਇਆ ਹੋਇਆ। ਮੈਂ ਦੱਸਿਆ ਵੀ ਸਾਰੇ 22 ਧਾਰ ਦੇ ਰਾਜੇ ਦੀਆਂ ਫੌਜਾਂ, ਜੰਮੂ ਦੀਆਂ ਫੌਜਾਂ, ਲਾਹੌਰ ਦੀਆਂ, ਅਫਗਾਨਿਸਤਾਨ ਤੋਂ, ਦਿੱਲੀ ਦੀਆਂ, ਸਰਹੰਦ ਦੀਆਂ, ਪਤਾ ਨਹੀਂ ਕਿੱਥੋਂ ਕਿੱਥੋਂ ਚੜ੍ਹ ਕੇ ਆਈਆਂ ਫੌਜਾਂ। ਤੇ ਅਨਾਉਂਸ ਕੀਤਾ ਜਾ ਰਿਹਾ ਗੁਰੂ ਗੋਬਿੰਦ ਸਿੰਘ ਤੁਸੀਂ ਘਿਰ ਗਏ ਹੋ, ਤੁਸੀਂ ਇੱਥੋਂ ਬਚ ਕੇ ਨਹੀਂ ਜਾ ਸਕਦੇ। ਜੇ ਆਪਣੇ ਆਪ ਨੂੰ ਸਾਡੇ ਹਵਾਲੇ ਕਰਦੇ ਹੋ ਤੇ ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ।
ਕੀ ਗੁਰੂ ਗੋਬਿੰਦ ਸਿੰਘ ਜੀ ਨੇ ਸੋਚਿਆ ਹੋਵੇਗਾ ਮੈਂ ਇਕੱਲਾ ਰਹਿ ਗਿਆ, ਥੋੜ੍ਹੇ ਜਿਹੇ ਸਾਥੀ ਨੇ, ਭੁੱਖਣ ਭਾਣੇ ਨੇ, ਥੱਕੇ ਨੇ, ਹੁਣ ਮੈਂ ਮਾਰਿਆ ਜਾਵਾਂਗਾ। ਗੁਰੂ ਗੋਬਿੰਦ ਸਿੰਘ ਜੀ ਨੇ ਤੀਰਾਂ ਨਾਲ ਜਵਾਬ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਐਲਾਨ ਕੀਤਾ ਸਿੰਘਾਂ ਨੂੰ ਇਕੱਠਿਆਂ ਕਰਕੇ ਕਿ ਸਿੰਘੋ, ਇਸ ਸਥਾਨ ਤੇ ਸਿੱਖੀ ਦਾ ਇਮਤਿਹਾਨ ਹੋਣਾ ਹੈ। ਸਾਡੇ 10 ਸਰੂਪਾਂ ਦੇ ਅੰਦਰ ਜੋ ਸਿੱਖੀ ਦਾ ਉਪਦੇਸ਼ ਦਿੱਤਾ ਗਿਆ, ਉਹਦਾ ਇਮਤਿਹਾਨ ਇਸ ਸਥਾਨ ਤੇ ਹੋਣਾ ਹੈ। ਇਸ ਸਥਾਨ ਤੇ ਅੱਜ ਆਪਾਂ ਖਤਮ ਵੀ ਹੋ ਸਕਦੇ ਹਾਂ, ਇਸ ਸਥਾਨ ਤੇ ਆਪਾਂ ਸਦਾ ਲਈ ਜਿਉਂਦੇ ਰਹਿ ਸਕਦੇ ਹਾਂ। ਇਸ ਸਥਾਨ ਤੇ ਵੈਰੀ ਨੇ ਘੇਰਾ ਪਾਇਆ ਹੋਇਆ ਹੈ, ਇਹਦੇ ਨਾਲ ਅਸੀਂ ਆਖਰੀ ਦਮ ਤੱਕ ਲੜਨਾ ਹੈ। ਕੀ ਕਿਸੇ ਸਿੱਖ ਨੇ, ਗੁਰੂ ਦੇ ਸਿੱਖ ਨੇ ਕਿਹਾ ਹੋਵੇਗਾ ਪਾਤਸ਼ਾਹ ਮਾਰੇ ਜਾਵਾਂਗੇ, ਇਕੱਲੇ ਰਹਿ ਗਏ, ਫੌਜ ਨਹੀਂ, ਉਹਨਾਂ ਕੋਲ ਫੌਜਾਂ ਨੇ, ਉਹਨਾਂ ਕੋਲ ਤੋਪਾਂ ਨੇ। ਸਿੰਘਾਂ ਨੇ ਜਕਾਰੇ ਛੱਡ ਕੇ ਸਤਿਗੁਰੂ ਜੀ ਦੇ ਇਸ ਗੱਲ ਦੇ ਨਾਲ ਸਹਿਮਤੀ ਦਿੱਤੀ। ਦਿਨ ਚੜ੍ਹਦਾ ਹੈ, ਵੈਰੀ ਬੜੇ ਚਾਅ ਨਾਲ ਅੱਗੇ ਵੱਧਦਾ ਹੈ, ਸਿੰਘ ਵਾਰੀ-ਵਾਰੀ ਲੜਦੇ ਨੇ। ਇਤਿਹਾਸ ਤੁਸੀਂ ਜਾਣਦੇ ਹੋ, ਬਾਬਾ ਅਜੀਤ ਸਿੰਘ ਜੀ ਆਉਂਦੇ ਨੇ ਸਾਹਮਣੇ, ਉਹਨਾਂ ਨੂੰ ਤਿਆਰ ਕਰਕੇ ਸਤਿਗੁਰੂ ਜੀ ਤੁਰਦੇ ਨੇ। ਬਾਬਾ ਅਜੀਤ ਸਿੰਘ ਜੀ ਅਨੇਕਾਂ ਨਾਲ ਲੜਦੇ ਸ਼ਹੀਦ ਹੋ ਜਾਂਦੇ ਨੇ, ਤੇ ਚੜ੍ਹਦੀ ਕਲਾ ਦਾ ਪੈਗੰਬਰ ਉੱਪਰ ਮਮਟੀ ਤੇ ਖੜਾ ਜਕਾਰਾ ਛੱਡ ਕੇ ਪ੍ਰਮਾਤਮਾ ਦਾ ਧੰਨਵਾਦ ਕਰਦੇ। ਇਹਨੂੰ ਚੜ੍ਹਦੀ ਕਲਾ ਕਹਿੰਦੇ ਨੇ। ਇਤਿਹਾਸ ਪੜ੍ਹ ਲਓ। ਰਾਮਚੰਦਰ ਜੀ ਨੂੰ ਬਨਵਾਸ ਦਿੱਤਾ, ਹਾਲਾਂਕਿ ਉਹਨੇ ਮੁੜ ਆਉਣਾ ਸੀ, ਤੇ ਉਹਨਾਂ ਦਾ ਪਿਤਾ ਦਸ਼ਰਥ ਜਿਹੜਾ ਸੀ ਉੱਪਰ ਖੜਾ ਚੁਬਾਰੇ ਤੇ ਦੇਖਦਾ, ਜਦੋਂ ਓਲੇ ਹੋਏ ਅੱਖਾਂ ਤੋਂ ਛਾਲ ਮਾਰ ਕੇ ਖਤਮ ਹੋ ਗਿਆ। ਔਰ ਦਰੋਣਾਚਾਰੀਆ ਨੇ ਜਦੋਂ ਆਪਣੇ ਪੁੱਤਰ ਦੀ ਮੌਤ ਦੀ ਗੱਲ ਸੁਣੀ, ਢੇਰੀ ਢਾਹ ਕੇ ਮੈਦਾਨ 'ਚ ਹੀ ਉੱਥੇ ਬੈਠ ਗਿਆ। ਅਰਜਨ ਦੇ ਸਾਹਮਣੇ ਅਭਿਮਨੂ ਮਹਾਂਭਾਰਤ ਦੇ ਜੰਗ ਅੰਦਰ ਮਰਿਆ ਪਿਆ ਹੈ, ਤੇ ਅਰਜਨ ਉੱਥੇ ਬੈਠ ਗਿਆ ਗੋਡਿਆਂ ਭਰਨੇ ਹੋ ਕੇ ਕਿ ਮੇਰਾ ਪੁੱਤਰ ਮਾਰਿਆ ਗਿਆ। ਲੇਕਿਨ ਇੱਧਰ ਦੀਦਾਰ ਕਰੋ ਗੁਰੂ ਗੋਬਿੰਦ ਸਿੰਘ ਸਾਹਿਬ। ਔਰ ਦੁਨੀਆ ਕਹਿੰਦੀ ਗੁਰੂ ਗੋਬਿੰਦ ਸਿੰਘ ਜੀ ਦੀ ਕੀ ਵਡਿਆਈ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਕੀ ਮਹਾਨਤਾ ਹੈ। ਬਾਬਾ ਜੁਝਾਰ ਸਿੰਘ ਸ਼ਹੀਦ ਹੋ ਜਾਂਦੇ ਨੇ। ਇਹ ਚੜ੍ਹਦੀ ਕਲਾ ਦਾ ਅਵਤਾਰ ਹੱਥ ਬੰਨ ਜੋੜੇ ਸਤਿਗੁਰੂ ਕਹਿੰਦੇ ਵਾ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਇਹ ਚੜ੍ਹਦੀ ਕਲਾ ਹੈ। ਇਹ ਚੜ੍ਹਦੀ ਕਲਾ ਦੇਖਣੀ ਤੇ ਸਰਹੰਦ ਦਾ ਇਤਿਹਾਸ ਪੜ੍ਹ ਕੇ ਦੇਖੋ। ਛੋਟੀਆਂ ਛੋਟੀਆਂ ਉਮਰਾਂ ਦੇ ਗੁਰੂ ਕੇ ਲਾਡਲੇ ਸਾਹਿਬਜ਼ਾਦੇ, ਜਦੋਂ ਉਹਨਾਂ ਨੂੰ ਸੂਬੇ ਦੀ ਕਚਹਿਰੀ 'ਚ ਲਿਜਾਇਆ ਜਾ ਰਿਹਾ ਹੈ, ਸਿਪਾਹੀ ਵਾਰ-ਵਾਰ ਕਹਿ ਰਿਹਾ ਬੱਚਿਓ ਇਸ ਤਰੀਕੇ ਨਾਲ ਅੱਗੇ ਵਧਣਾ ਹੈ। ਬੜੀ ਸਾਜ਼ ਦੇ ਨਾਲ ਗੇਟ ਬੰਦ ਕੀਤਾ, ਛੋਟਾ ਜਿਹਾ ਦਰਵਾਜ਼ਾ ਖੋਲ੍ਹਿਆ। ਸਿਪਾਹੀ ਕਹਿੰਦਾ ਇੱਦਾਂ ਝੁੱਕ ਕੇ ਅੱਗੇ ਵੜੋ। ਤੇ ਉਹ ਗੁਰੂ ਕੇ ਚੜ੍ਹਦੀ ਕਲਾ ਵਾਲੇ ਜਿਹੜੇ ਸਾਹਿਬਜ਼ਾਦੇ ਸਨ ਨਾ, ਪਹਿਲਾਂ ਪੈਰ ਅੱਗੇ ਕਰਦੇ ਨੇ, ਅੰਦਰ ਵੜਦਿਆਂ ਫਤਿਹ ਗਜਾਉਂਦੇ ਨੇ। ਇਹਨੂੰ ਚੜ੍ਹਦੀ ਕਲਾ ਕਹਿੰਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਚੜ੍ਹਦੀ ਕਲਾ 'ਚ ਰਹਿ ਕੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਔਰ ਇਹ ਚੜ੍ਹਦੀ ਕਲਾ ਹੈ ਕਿ ਜੇ ਸਤਿਗੁਰੂ ਜੀ ਦੀਨੇ ਕਾਂਗੜ ਤੋਂ ਜਫਰਨਾਮਾ ਲਿਖਦੇ ਨੇ, ਤੇ ਔਰੰਗਜ਼ੇਬ ਨੂੰ ਕਹਿੰਦੇ ਕੀ ਹੋਇਆ ਜੇ 4 ਮੇਰੇ ਮਾਸੂਮ ਬੱਚੇ ਤੂੰ ਮਾਰ ਦਿੱਤੇ ਨੇ, ਕੀ ਹੋਇਆ? ਮੇਰਾ ਖਾਲਸਾ ਜੇ ਅੱਗ ਦੇ ਭਾਂਬੜ ਵਾਂਗੂ ਜਿਹੜਾ ਮਗ ਰਿਹਾ, ਤੂੰ 4 ਚੰਗਿਆੜੇ ਬੁਝਾਏ ਨੇ, ਮੇਰਾ ਖਾਲਸਾ ਅੱਗ ਦੇ ਭਾਂਬੜ ਵਾਂਗੂ ਮਗ ਰਿਹਾ। ਇਹ ਹੈ ਚੜ੍ਹਦੀ ਕਲਾ, ਹਮੇਸ਼ਾ ਉੱਚੀ ਸੋਚ ਰੱਖਣੀ। ਇਹ ਚੜ੍ਹਦੀ ਕਲਾ ਜਦੋਂ ਮਾਤਾਵਾਂ ਕਹਿੰਦੀਆਂ ਕਿ ਪੁੱਤਰ ਨਜ਼ਰ ਨਹੀਂ ਆ ਰਹੇ, ਕਹਿੰਦੇ 4 ਨੂੰ ਇਹ ਤਾਂ ਕਿਆ ਹੁਆ, ਜੀਵਤ ਕਈ ਹਜ਼ਾਰ। ਇਹ ਚੜ੍ਹਦੀ ਕਲਾ ਦੇ ਪੈਗੰਬਰ ਦਾ ਇਤਿਹਾਸ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਸਾਨੂੰ ਚੜ੍ਹਦੀ ਕਲਾ ਦਿੱਤੀ, ਉਹ ਕੱਲੀ ਗੁਰੂਆਂ ਕੋਲ ਨਹੀਂ, ਗੁਰੂ ਦੇ ਸਿੱਖਾਂ ਕੋਲ ਵੀ ਹੈ। ਔਰ ਗੁਰੂ ਦੇ ਸਿੱਖਾਂ ਨੇ ਉਸੇ ਮਾਰਗ ਤੇ ਚੱਲ ਕੇ ਅੱਜ ਗੁਰੂ ਕੀ ਸੋਚ ਨੂੰ ਬੁਲੰਦ ਰੱਖਿਆ। ਕਿੰਨੀ ਵੱਡੀ ਇਹ ਸੋਚ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਮਹਾਰਾਜ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਆਉਂਦੇ ਨੇ, ਸਰਹੰਦ ਨੂੰ ਮਾਰਦੇ ਨੇ। ਉਹ ਸਰਹੰਦ ਜਿੱਥੇ ਕੁਝ ਚਿਰ ਪਹਿਲਾਂ ਗੁਰੂ ਕੇ ਲਾਲਾ ਨੂੰ ਸ਼ਹੀਦ ਕੀਤਾ ਜਾਂਦਾ, ਉੱਥੇ ਖਾਲਸੀ ਨਿਸ਼ਾਨ ਝੂਲ ਜਾਂਦਾ ਹੈ। ਕਿਸੇ ਵਿਦੇਸ਼ੀ ਨੇ ਇਹ ਗੱਲ ਸਿੱਖਾਂ ਨੂੰ ਪੁੱਛੀ ਕਿ ਤੁਹਾਡੇ 'ਚ ਬਹਾਦਰੀ ਕਿੱਥੋਂ ਆ ਜਾਂਦੀ ਹੈ? ਕਹਿੰਦੇ ਜਦੋਂ ਅਸੀਂ ਮੈਦਾਨੀ ਜੰਗ ਜਾਂਦੇ ਨੇ, ਸਾਡੇ ਸਾਹਮਣੇ ਸਾਹਿਬਜ਼ਾਦਿਆਂ ਦੇ ਸੀਸ ਘੁੰਮਦੇ ਨੇ, ਸਾਨੂੰ ਉੱਥੋਂ ਚੜ੍ਹਦੀ ਕਲਾ ਮਿਲਦੀ ਹੈ। ਸਾਨੂੰ ਸਰਹੰਦ ਦੀ ਦੀਵਾਰ ਨਜ਼ਰ ਆਉਂਦੀ, ਸਾਨੂੰ ਚਮਕੌਰ ਦੀ ਗੜੀ ਨਜ਼ਰ ਆਉਂਦੀ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਫੜੇ ਜਾਂਦੇ ਨੇ, ਉਹਨਾਂ ਨੂੰ ਬੜੇ ਤਸੀਹੇ ਦਿੱਤੇ ਜਾਂਦੇ ਨੇ। ਉਹਨਾਂ ਤੋਂ ਪਹਿਲਾਂ ਉਹਨਾਂ ਦੇ ਸਿੰਘਾਂ ਨੂੰ, ਸਤਿਗੁਰੂ ਜੀ ਦੇ ਸਿੰਘਾਂ ਨੂੰ ਕਤਲ ਕੀਤਾ ਜਾਂਦਾ ਬੜੀ ਬੇਦਰਦੀ ਨਾਲ। ਇੱਕ ਬੱਚਾ ਆ ਜਾਂਦਾ ਹੈ ਵਿੱਚ, ਫੜਿਆ ਜਾਂਦਾ ਹੈ। ਉਹਦੀ ਮਾਂ ਦੌੜ ਭੱਜ ਕਰਕੇ ਤਰਲਾ ਮਿੰਨਤ ਕਰਦੀ, ਮੇਰਾ ਪੁੱਤਰ ਸਿੱਖ ਨਹੀਂ ਛੱਡਦੇ, ਉਹ ਗਲਤੀ ਨਾਲ ਫੜਿਆ ਗਿਆ। ਆਖਰ ਉਹਨੂੰ ਛੱਡਣ ਦੇ ਆਰਡਰ ਆ ਜਾਂਦੇ ਨੇ। ਜਦੋਂ ਬੱਚੇ ਦੀ ਵਾਰੀ ਆਉਂਦੀ, ਇੱਕਦਮ ਮਾਂ ਪਹੁੰਚ ਜਾਂਦੀ ਹੈ ਤੇ ਜਲਾਦ ਨੂੰ ਰੋਕ ਦਿੱਤਾ ਜਾਂਦਾ ਹੈ। ਕਾਜੀ ਕਹਿੰਦਾ, ਨਵਾਬ ਕਹਿੰਦਾ ਕਿ ਇਹ ਸਿੱਖ ਬੱਚਾ ਸਿੱਖ ਨਹੀਂ, ਇਹਨੂੰ ਛੱਡ ਦਿਓ। ਤੇ ਬੱਚਾ ਕਹਿੰਦਾ ਕੌਣ ਕਹਿੰਦਾ ਮੈਂ ਸਿੱਖ ਨਹੀਂ ਹਾਂ? ਉਹ ਮੇਰੀ ਮਾਂ ਹੀ ਨਹੀਂ ਹੈ, ਮੇਰੀ ਮਾਂ ਤੇ ਸਾਹਿਬ ਕੋਲ। ਇਹ ਚੜ੍ਹਦੀ ਕਲਾ ਹੈ ਕਿ ਮੌਤ ਸਾਹਮਣੇ ਖੜੀ ਹੈ। ਇੱਕ ਬੰਨੇ ਮੌਤ ਤੋਂ ਬਚਣ ਦਾ ਰਸਤਾ ਹੈ, ਪਰ ਕੋਈ ਕਹੇ ਨਹੀਂ ਮੈਂ ਸਿੱਖ ਹੀ ਹਾਂ, ਪਹਿਲਾਂ ਮੈਂ ਸ਼ਹੀਦ ਹੋਣਾ। ਇਹ ਦਾਤ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੀ, ਚੜ੍ਹਦੀ ਕਲਾ ਦੀ ਦਾਤ, ਕਿ ਮੌਤ ਸਾਹਮਣੇ ਖੜੀ ਹੈ। ਦੇਖੋ ਨਾ, ਭਾਈ ਮਨੀ ਸਿੰਘ ਜੀ ਨੂੰ ਫੜ ਕੇ ਸ੍ਰੀ ਦਰਬਾਰ ਸਾਹਿਬ ਜੀ ਦੇ ਗ੍ਰੰਥੀ ਸਾਹਿਬ ਜਿਹੜੇ ਸੰਤ ਸਰੂਪ ਨੇ, ਬ੍ਰਹਮ ਗਿਆਨੀ ਨੇ,
ਜਿਨ੍ਹਾਂ ਨੂੰ ਸਾਰੇ ਹਿੰਦੂ ਵੀ ਮੁਸਲਮਾਨ ਵੀ ਬਹੁਤ ਪਿਆਰ ਕਰਦੇ ਨੇ, ਉਹਨਾਂ ਨੂੰ ਫੜ ਕੇ ਕਤਲਗਾਹ 'ਚ ਲੈ ਜਾਇਆ ਜਾਂਦਾ ਹੈ, ਬੰਦ-ਬੰਦ ਕੱਟਣ ਦਾ ਹੁਕਮ ਦੇ ਦਿੱਤਾ ਜਾਂਦਾ ਹੈ। ਤੇ ਜਿਸ ਵੇਲੇ ਜਦਾਰ ਕੱਟਣ ਲੱਗਦਾ ਹੈ ਤੇ ਉਹਦਾ ਹੱਥ ਰੋਕ ਲੈਂਦੇ ਨੇ ਕਿ ਬੰਦ ਪਹਿਲਾਂ ਉਂਗਲਾਂ ਤੋਂ ਸ਼ੁਰੂ ਹੁੰਦੇ, ਗੁੱਟ ਤੋਂ ਨਹੀਂ ਸ਼ੁਰੂ ਹੁੰਦੇ, ਇਹਨਾਂ ਉਂਗਲਾਂ ਤੋਂ ਸ਼ੁਰੂ ਕਰਤੇ, ਇਹਨੂੰ ਹੁਕਮ ਬੰਦ-ਬੰਦ ਕੱਟਣ ਦਾ। ਇਹ ਕੋਈ ਬੰਦਾ ਉਹੀ ਕਹਿ ਸਕਦਾ ਜਿਹਦੀ ਸੁਰਤ ਚੜ੍ਹਦੀ ਕਲਾ 'ਚ ਪਹੁੰਚੀ ਹੋਈ ਹੈ। ਭਾਈ ਤਾਰੂ ਸਿੰਘ ਜੀ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਜਿੰਨੇ ਵੀ ਸਿੰਘਾਂ ਦਾ ਇਤਿਹਾਸ ਤੁਸੀਂ ਪੜ੍ਹੋਗੇ, ਭਾਈ ਤਾਰੂ ਸਿੰਘ ਜੀ ਨੌਜਵਾਨ ਜ਼ਿਮੀਂਦਾਰ ਨੇ, ਇਹਨਾਂ ਦਾ ਪਿਤਾ ਮੁਕਤਸਰ ਸਾਹਿਬ ਦੀ ਜੰਗ 'ਚ ਸ਼ਹੀਦ ਹੋ ਜਾਂਦਾ ਹੈ, ਕਿਰਤੀ ਨੇ, ਸੇਵਾਦਾਰ ਨੇ, ਇਲਾਕੇ 'ਚ ਪਿਆਰ ਹੈ। ਪਰ ਜਿਵੇਂ ਅੱਜ ਕੱਲ੍ਹ ਨਹੀਂ ਆਪਣੇ ਸਮਾਜ ਦੇ ਅੰਦਰ ਚੁਗਲਖੋਰ ਝੋਲੀ ਚੁੱਕ ਬੜੇ ਨੇ, ਪਿਛਲੇ ਸਮਿਆਂ 'ਚ ਜਿਨ੍ਹਾਂ ਨੇ ਬੜੇ ਬੜੇ ਇਨਾਮ ਲਏ ਸਿੰਘਾਂ ਨੂੰ ਸ਼ਹੀਦ ਕਰਾ ਕੇ, ਉਦੋਂ ਵੀ ਇੱਦਾਂ ਦੇ ਹੈਗੇ ਸਨ ਬੜੇ ਹਕੂਮਤ ਦੇ ਜਿਹੜੇ ਝੋਲੀ ਚੁੱਕ ਸਨ। ਕਿਸੇ ਨੇ ਚੁਗਲੀ ਕੀਤੀ, ਭਾਈ ਤਾਰੂ ਸਿੰਘ ਜੀ ਨੂੰ ਫੜ ਲਿਆ ਗਿਆ ਹੈ। ਤੇ ਭਾਈ ਤਾਰੂ ਸਿੰਘ ਜੀ ਨੂੰ ਫੜ ਕੇ ਜਦੋਂ ਪੜਾਣੇ ਪਿੰਡ 'ਚ ਪਹੁੰਚਦੇ ਨੇ, ਇਲਾਕੇ ਦੇ ਨੌਜਵਾਨ ਇਕੱਠੇ ਹੋ ਕੇ ਨੇ ਕਿਹਾ ਜਿਹੜੇ 500 ਸਿਪਾਹੀ ਇਹਨਾਂ ਨੂੰ ਕੁੱਟਮਾਰ ਕਰਕੇ ਭਜਾ ਦਿਓ, ਭਾਈ ਸਾਹਿਬ ਜੀ ਨੂੰ ਛੁਡਾ ਲਓ, ਇਹਨਾਂ ਨੇ ਛੱਡਣਾ ਨਹੀਂ ਭਾਈ ਸਾਹਿਬ ਨੂੰ। ਇਕੱਠੇ ਹੋ ਕੇ ਆਉਂਦੇ, ਇੱਕ ਬਜ਼ੁਰਗ ਕਹਿੰਦਾ ਪਹਿਲਾਂ ਭਾਈ ਸਾਹਿਬ ਨੂੰ ਪੁੱਛ ਤਾਂ ਲਈਏ। ਉਹ ਬਜ਼ੁਰਗ ਭਾਈ ਸਾਹਿਬ ਜੀ ਕੋਲ ਜਾ ਕੇ ਸਾਰੀ ਗੱਲਬਾਤ ਦੱਸਦਾ ਹੈ ਕਿ ਅਸੀਂ ਪ੍ਰੋਗਰਾਮ ਬਣਾਇਆ ਹੈ ਕਿ ਆ ਜਿਹੜੇ 10-15 ਸਿਪਾਹੀ ਇਹਨੂੰ ਭਜਾ ਦਿੰਦੇ, ਕੁੱਟ ਕੇ ਤੁਹਾਨੂੰ ਛੁਡਾ ਲੈਂਦੇ ਆ। ਭਾਈ ਸਾਹਿਬ ਜੀ ਕਹਿਣਗੇ ਮੌਤ ਤੋਂ ਡਰਦੇ ਆ, ਮੈਨੂੰ ਤੁਸੀਂ ਛੁਡਾ ਲਓਗੇ ਫਿਰ ਤੁਹਾਡੇ ਪਿੰਡ 'ਤੇ ਬਿਪਤਾ ਆ ਜਾਏਗੀ, ਮੇਰਾ ਕੀ ਹੈ, ਇਹ ਤਾਂ ਵਾਹਿਗੁਰੂ ਜੀ ਦਾ ਦਿੱਤਾ ਸਰੀਰ ਸਿੱਖੀ ਦੇ ਲੇਖੇ ਲੱਗ ਜਾਏਗਾ। ਦੇਖੋ ਨਾ, ਸਾਧਨ ਨੇ ਬਚਣ ਦੇ, ਲੇਕਿਨ ਇਸ ਤਰੀਕੇ ਨਾਲ ਨਹੀਂ। ਜੇ ਸੂਬੇ ਦੇ ਕੋਲ ਜਾਂਦੇ ਨੇ ਗੱਜ ਕੇ ਫਤਿਹ ਬੁਲਾਉਂਦੇ ਨੇ, ਸੂਬਾ ਉਹਨਾਂ ਨੂੰ ਚਰਖੜੀ 'ਤੇ ਚਾੜਨ ਦਾ ਹੁਕਮ ਦਿੰਦਾ ਹੈ। ਸੂਬੇ ਨੇ ਇੱਥੋਂ ਤੱਕ ਗੱਲ ਕਹਿ ਦਿੱਤੀ ਤਾਰੂ ਸਿਆਂ, ਜਦੋਂ ਭਾਈ ਤਾਰੂ ਸਿੰਘ ਕਹਿੰਦਾ ਕਿ ਮੇਰਾ ਤਾਂ ਸਿੱਖੀ ਸਿਰ ਕੇਸਾਂ ਸਵਾਸਾਂ ਸੰਗ ਹੀ ਨਹੀਂ ਬਣੇ, ਤੇ ਸੂਬਾ ਕਹਿਣ ਲੱਗਾ ਤੇਰੇ ਕੇਸਾਂ ਦਾ ਰੱਸਾ ਵੱਟ ਕੇ ਨਾ ਇਹਦੇ ਨਾਲ ਤੈਨੂੰ ਬੰਨਾਂਗਾ। ਤੇ ਭਾਈ ਸਾਹਿਬ ਜੀ ਨੇ ਕਿਹਾ ਸੀ ਤੂੰ ਮੇਰੇ ਕੇਸ ਕਤਲ ਕਰ ਹੀ ਨਹੀਂ ਸਕਦਾ। ਭਾਈ ਸਾਹਿਬ ਜੀ ਦੀ ਖੋਪੜੀ ਉਤਾਰ ਦਿੱਤੀ ਗਈ। ਇੱਕ ਗੱਲ ਕੀ ਸੂਬਿਆ, ਤੈਨੂੰ ਆਪਣੀ ਜੁੱਤੀ ਦੇ ਮੋਹਰੇ ਲਿਜਾ ਕੇ ਲੈ ਕੇ ਜਾਵਾਂਗਾ, ਜੁੱਤੀ ਦੇ ਮੋਹਰੇ। ਤੇ ਉਹ ਚੜ੍ਹਦੀ ਕਲਾ ਵਾਲੇ ਦੇ ਸਿੰਘ ਬਚਨ ਸਿੰਘ ਦੇ ਬਚਨ ਸੱਚ ਹੋਏ। ਸੂਬਾ ਭਾਈ ਸਾਹਿਬ ਜੀ ਦੀਆਂ ਜੁੱਤੀਆਂ ਖਾ ਖਾ ਕੇ ਮਰ ਗਿਆ। ਭਾਈ ਸਾਹਿਬ ਜੀ ਦੀ ਜਦੋਂ ਸ਼ਹਾਦਤ ਹੁੰਦੀ ਹੈ ਉਦੋਂ ਪਹਿਲਾਂ ਸੂਬਾ ਮਰਦਾ, ਫਿਰ ਭਾਈ ਸਾਹਿਬ ਜੀ ਸ਼ਹੀਦ ਹੁੰਦੇ ਨੇ। ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੇ ਗੁਰਬਾਣੀ ਰਾਹੀਂ ਆਪਣੀ ਸੁਰਤ ਨੂੰ ਉੱਚੇ ਚੁਕਾਇਆ। ਗੁਰੂ ਸਾਹਿਬ ਜੀ ਨੇ ਕਿੰਨੀ ਵੱਡੀ ਕਰਾਮਾਤ ਕੀਤੀ। ਦੁਨੀਆ ਕਹਿੰਦੀ ਕਿ ਕਰਾਮਾਤ ਕੀ ਹੈ, ਅਸੀਂ ਕਰਾਮਾਤ ਗਿਣਦੇ ਹਾਂ, ਕਿਸੇ ਨੂੰ ਮੁਰਦੇ ਨੂੰ ਜਿਉਂਦਾ ਕਰਤਾ, ਕਿਸੇ ਦੀ ਬਿਮਾਰੀ ਜੀ, ਇਹ ਕਰਾਮਾਤ ਹੈ। ਇਹ ਕਰਾਮਾਤ ਨਹੀਂ ਹੈ। ਕਰਾਮਾਤ ਤੇ ਮਰ ਮੁੱਕ ਚੁੱਕੀ ਕਿਸੇ ਦੀ ਰੂਹ ਨੂੰ ਜਿਉਂਦੇ ਕਰ ਦੇਣਾ, ਕਿਸੇ ਦੇ ਵਿੱਚ ਇਨਸਾਨੀਅਤ ਪੈਦਾ ਕਰ ਦੇਣੀ। ਇਸ ਹਿੰਦੁਸਤਾਨੀ ਸਮਾਜ ਦੇ ਅੰਦਰ ਸਮਾਜ ਨੂੰ 4 ਵਰਨਾਂ 'ਚ ਵੰਡਿਆ ਹੋਇਆ ਸੀ। ਕੋਈ ਬ੍ਰਾਹਮਣ ਹੈ, ਕੋਈ ਖੱਤਰੀ ਹੈ, ਕੋਈ ਸ਼ੂਦਰ ਹੈ, ਵੈਸ ਹੈ। ਤੇ ਗੁਰੂ ਸਾਹਿਬਾਂ ਨੇ ਇੱਕ ਸਰਬ ਸਾਂਝਾ ਪੰਥ ਚਲਾਇਆ, ਖਾਲਸਾ ਪੰਥ, ਜਿਹਦੇ 'ਚ ਕੋਈ ਜਾਤ ਪਾਤ ਨਹੀਂ ਹੈ, ਸਾਰੇ ਬਰਾਬਰ ਨੇ। ਚਮਕੌਰ ਦੀ ਗੜੀ ਹੈ। ਇਤਿਹਾਸ ਕਹਿੰਦਾ ਕਲਗੀਧਰ ਪਾਤਸ਼ਾਹ ਜੀ ਨੇ ਰਾਤ ਨੂੰ ਜਦੋਂ ਸਿੰਘਾਂ ਨੇ ਗੁਰਮਤਾ ਕਰਕੇ ਕਿਹਾ ਸਤਿਗੁਰੂ ਜੀ ਇਸ ਗੜੀ ਨੂੰ ਛੱਡ ਜਾਓ, ਤੁਸੀਂ, ਤੁਹਾਨੂੰ ਪੰਥ ਖਾਲਸਾ ਹੁਕਮ ਕਰਦਾ। ਪੰਥ ਦੇ ਹੁਕਮ ਨੂੰ ਛੱਡਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੰਨ ਕੇ ਛੱਡਣ ਲੱਗੇ ਗੜੀ ਨੂੰ। ਤੇ ਸਤਿਗੁਰੂ ਜੀ ਨੇ ਥਾਂ ਥਾਂ ਤੇ ਸਿੰਘਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ। ਇੱਕ ਸਿੱਖ ਜਿਹਨੂੰ ਭਾਈ ਜੈਤਾ ਜੀ ਆਪਾਂ ਕਹਿੰਦੇ ਸਾਂ, ਉਹ ਸਿੰਘ ਬਣ ਗਿਆ, ਜੀਵਨ ਸਿੰਘ ਬਣ ਗਿਆ। ਜੀਵਨ ਸਿੰਘ ਦੇ ਪ੍ਰਥਾਏ ਵਿਦਵਾਨਾਂ ਨੇ ਇਹ ਗੱਲ ਲਿਖੀ ਹੈ ਕਿ ਉਹ ਸਤਿਗੁਰੂ ਜੀ ਦੇ ਨਾਲ ਸੀ। ਕਈਆਂ ਕਿਹਾ ਕਿ ਸਰਸਾ ਨਦੀ ਤੇ ਸ਼ਹੀਦ ਹੋ ਗਿਆ ਸੀ। ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਕਿ ਸਤਿਗੁਰੂ ਜੀ ਉਹਨੂੰ ਕਹਿਣ ਲੱਗੇ, ਜੀਵਨ ਸਿੰਘ ਤੇਰੀ ਡਿਊਟੀ ਹੈ ਕਿ ਤੂੰ ਇੱਥੇ ਮਮਟੀ 'ਚ ਬਹਿ ਕੇ ਨਾ ਨਗਾਰਾ ਵਜਾਈ ਜਾਣਾ ਆਖਰੀ ਦਮ ਤੱਕ। ਹੁਣ ਇਹ ਉਹ ਵਿਅਕਤੀ ਹੈ ਜਿਹਦੇ ਪ੍ਰਥਾਏ ਇੱਕ ਸੋਚ ਸੀ, ਜਿਹੜੀ ਗੱਲ ਬਾਬਾ ਰਵਿਦਾਸ ਜੀ ਨੇ ਕਿ ਜਾ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਟਰੇ, ਜਿਹਦੇ ਪਰਛਾਵੇਂ ਤੋਂ ਦੁਨੀਆ ਡਰਦੀ, ਜੇ ਸੂਦਰ ਹੈ। ਇਹ ਉਸ ਘਰਾਣੇ 'ਚੋਂ ਸੀ ਜਿਹਨੂੰ ਕਹਿੰਦੇ ਸੀ ਇਹ ਨੀਚ ਹੈ, ਇਹ ਤੇ ਸੂਦਰ ਹੈ, ਲੇਕਿਨ ਗੁਰੂ ਕਾ ਸਿੰਘ ਬਣ ਕੇ ਕਿੰਨਾ ਪਵਿੱਤਰ ਹੋ ਗਿਆ, ਕਿੰਨਾ ਮਹਾਨ ਬਣ ਗਿਆ। ਸਤਿਗੁਰੂ ਜੀ ਕਹਿੰਦੇ ਰੰਗਰੇਟਾ ਗੁਰੂ ਕਾ ਬੇਟਾ, ਆਪਣਾ ਬੇਟਾ ਬਣਾ ਲਿਆ ਸਤਿਗੁਰੂ ਜੀ ਨੇ। ਇੰਨੀ ਉੱਚੀ ਸੋਚ ਦਿੱਤੀ। ਕਹਿੰਦੇ ਭਾਈ ਜੀਵਨ ਸਿੰਘ ਇੱਥੇ ਬੈਠ ਕੇ ਤੂੰ ਰਹਿੰਦੇ ਦਮ ਤੱਕ ਨਗਾਰਾ ਵਜਾਉਂਦੇ ਰਹਿਣਾ। ਤੇ ਅਗੋਤਰ ਪਤਾ ਕੀ ਦਿੰਦਾ, ਚੜ੍ਹਦੀ ਕਲਾ 'ਚ ਪਹੁੰਚਿਆ ਗੁਰੂ ਕਾ ਸਿੰਘ, ਕਹਿੰਦਾ ਕੀ ਹੋਇਆ ਪਿਤਾ ਜੀ, ਜੇ 10 ਲੱਖ ਮੇਰੇ ਸਾਹਮਣੇ ਲਾਵਾਂਗਾ ਚੋਟ ਧੌਂਸੇ ਦਿਓ ਰੱਖ ਮੇਰੇ ਸਾਹਮਣੇ। ਪਹੁਲ ਖੰਡੇ ਦੀ ਲਈ ਹੈ ਤੇਰਾ ਸਦਾਇਆ ਸਿੰਘ ਜਿਹੜਾ ਹੈ ਕਦੀ ਡਰ ਸਕਦਾ ਨਹੀਂ। 10 ਲੱਖ ਕੀ 10 ਕਰੋੜ ਹੋਣ ਤਾਂ ਵੀ ਇਹ ਸਿੰਘ ਮਰ ਸਕਦਾ ਨਹੀਂ। ਇਹ ਚੜ੍ਹਦੀ ਕਲਾ ਹੈ ਕਿ ਮਹਾਰਾਜ 10 ਕਰੋੜ ਵੀ ਆ ਜਾਣ ਮੈਂ ਡਰ ਨਹੀਂ ਸਕਦਾ ਇਹਨਾਂ ਤੋਂ। ਦੇਖੋ ਨਾ, ਇਕੱਲਾ ਬੰਦਾ ਹੈ, ਹੁਣ ਪਤਾ ਹੈ ਕਿ ਵੈਰੀ ਨੇ ਟੁੱਟ ਕੇ ਪੈ ਜਾਣਾ, ਖਤਮ ਹੋ ਜਾਣਾ, ਲੇਕਿਨ ਬੈਠਾ ਬੇਪਰਵਾਹੀ ਦੇ ਨਾਲ ਮੌਤ ਨੂੰ ਉਡੀਕ ਰਿਹਾ ਹੈ।
ਸਿੱਖੀ ਦਾ ਅਰਥ ਹੈ ਕਿ ਗੁਰਬਾਣੀ ਨਾਲ ਜੁੜ ਕੇ ਆਪਣੀ ਸੁਰਤ ਨੂੰ ਉੱਚੇ ਉਠਾ ਲੈਣਾ, ਸੁਰਤ ਨੂੰ ਬਲਵਾਨ ਕਰ ਲੈਣਾ। ਸਿੱਖੀ ਹੈ ਬਲਵਾਨ ਕਰਨਾ, ਸੁਰਤ ਨੂੰ ਚੜ੍ਹਦੀ ਕਲਾ ਨਿਵਾਸ ਸਦਾ ਹੀ ਰੱਖਣਾ। ਇਹ ਚੜ੍ਹਦੀ ਕਲਾ ਹੈ। ਅਬਦਾਲੀ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ, ਜਾਂਦੇ ਜਾਂਦੇ ਦਰਬਾਰ ਸਾਹਿਬ 'ਤੇ ਹਮਲਾ ਕਰਤਾ, ਸਰੋਵਰ ਨੂੰ ਪੂਰ ਦਿੱਤਾ। ਹੁਣ ਸਿੰਘ ਤਾਂ ਉਹਨਾਂ ਦਿਨਾਂ 'ਚ ਬੀਕਾਨੇਰ ਵੱਲ ਰਹਿੰਦੇ ਸਨ, ਜੰਗਲਾਂ 'ਚ ਰਹਿੰਦੇ ਸਨ। ਦਰਬਾਰ ਸਾਹਿਬ 'ਤੇ ਕਬਜ਼ਾ ਕਰ ਲਿਆ ਉਹਨੇ। ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਦਾ ਹੈ, ਬਿਰਧ ਉਮਰ ਹੈ, ਦਮਦਮਾ ਸਾਹਿਬ ਦੀ ਧਰਤੀ 'ਤੇ ਬੈਠੇ ਨੇ। ਹੁਣ ਚੜ੍ਹਦੀ ਕਲਾ ਦੇਖੋ ਕਿੱਡੀ ਵੱਡੀ ਗੱਲ ਹੈ। ਬਾਬਾ ਦੀਪ ਸਿੰਘ ਜੀ ਉੱਥੋਂ ਤੁਰਦੇ ਨੇ, ਸਾਥੀਆਂ ਨੂੰ ਨਾਲ ਲੈ ਕੇ ਤਰਨਤਾਰਨ ਸਾਹਿਬ ਤੱਕ ਤਕਰੀਬਨ 5-7 ਹਜ਼ਾਰ ਦਾ ਜਥਾ ਬਣ ਜਾਂਦਾ ਹੈ। ਇੱਕ ਅਰਦਾਸ ਕਰਦੇ ਨੇ। ਇੱਕ ਬੰਨੇ ਕੁਰੂਕਸ਼ੇਤਰ ਦੇ ਮੈਦਾਨ ਵਿੱਚ ਅਭਿਮਨੂ ਮਰਿਆ ਪਿਆ ਹੈ, ਅਰਜਨ ਗੋਡੇ ਟੇਕ ਕੇ ਉਹਦੇ ਕੋਲ ਬੈਠਾ ਹੈ। ਇੱਕ ਪ੍ਰਣ ਕਰਦਾ ਹੈ ਕਿ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਜੇ ਮੈਂ ਆਪਣੇ ਵਿਰੋਧੀ ਨੂੰ ਮਾਰ ਨਹੀਂ ਲੈਂਦਾ ਤੇ ਮੈਂ ਅੱਗ ਸੜ ਕੇ ਮਰ ਜਾਵਾਂਗਾ। ਉਹ ਕਹਿੰਦਾ ਮੈਂ ਮਰ ਜਾਵਾਂਗਾ। ਇਹ ਪ੍ਰਣ ਕਰਦਾ ਹੈ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਜਿਵੇਂ ਆਪਣੇ ਵਿਰੋਧੀ ਨੂੰ ਮਾਰ ਨਹੀਂ ਲੈਂਦਾ ਤੇ ਅੱਗ ਸੜ ਕੇ ਮਰ ਜਾਵਾਂਗਾ। ਇੱਕ ਬੰਨੇ ਇੱਕ ਚੜ੍ਹਦੀ ਕਲਾ 'ਚ ਰਹਿਣ ਵਾਲਾ ਸਿੰਘ ਅਰਦਾਸ ਕਰਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿੰਨਾ ਚਿਰ ਮੈਂ ਅੰਮ੍ਰਿਤਸਰ 'ਚੋਂ ਵੈਰੀਆਂ ਨੂੰ ਕੱਢ ਨਹੀਂ ਲੈਂਦਾ ਉਹਨਾਂ ਚਿਰ ਮੈਂ ਸ਼ਹੀਦ ਨਹੀਂ ਹੋਣਾ, ਉਹਨਾਂ ਚਿਰ ਮੈਂ ਸਰੀਰ ਨਹੀਂ ਛੱਡਣਾ ਜਿੰਨਾ ਚਿਰ ਦਰਬਾਰ ਸਾਹਿਬ ਮੈਂ ਪਹੁੰਚ ਨਹੀਂ ਜਾਂਦਾ। ਹੁਣ ਕਿੰਨਾ ਫਰਕ ਹੈ। ਇੱਕ ਕਹਿੰਦਾ ਕਿ ਉਹਨਾਂ ਚਿਰ ਮੈਂ ਮਰਨਾ ਹੀ ਨਹੀਂ ਹੈ ਜਿੰਨਾ ਚਿਰ ਮੈਂ ਪਹੁੰਚ ਨਹੀਂ ਜਾਂਦਾ। ਇੱਕ ਕਹਿੰਦਾ ਮੈਂ ਮਰ ਜਾਵਾਂਗਾ ਜੇ ਮੈਂ ਕੰਮ ਨਹੀਂ ਕਰ ਲੈਂਦਾ। ਇਹ ਚੜ੍ਹਦੀ ਕਲਾ ਹੈ। ਅਤੇ ਉਹ ਬਾਬਾ ਦੀਪ ਸਿੰਘ ਜੀ ਤੁਰਦੇ ਨੇ, ਵੈਰੀਆਂ ਨਾਲ ਲੜਦੇ ਹੋਏ, ਵੈਰੀਆਂ ਨੂੰ ਮਾਰਦੇ ਹੋਏ, ਸੰਘਰਸ਼ ਕਰਦੇ ਹੋਏ। ਸਾਂਝਾ ਵਾਰ ਹੁੰਦਾ ਹੈ, ਦੋਵਾਂ ਦੀਆਂ ਧੌਣਾਂ ਕੱਟੀਆਂ ਜਾਂਦੀਆਂ ਨੇ। ਆਪਣੇ ਸਿਰ ਨੂੰ ਸੀਸ ਦਾ ਆਸਰਾ ਦੇ ਕੇ ਲੜਦੇ ਲੜਦੇ ਇਹ ਚੜ੍ਹਦੀ ਕਲਾ ਵਾਲੇ ਸਿੰਘ ਦਰਬਾਰ ਸਾਹਿਬ 'ਚ ਆ ਕੇ ਆਪਣਾ ਸੀਸ ਪ੍ਰਕਰਮਾਂ 'ਚ ਭੇਟ ਕਰਦੇ ਨੇ। ਕਦੀ ਤੁਸੀਂ ਜਾਓ ਪ੍ਰਕਰਮਾਂ 'ਚ ਬਾਬਾ ਦੀਪ ਸਿੰਘ ਜੀ ਦਾ ਸਥਾਨ ਬਣਿਆ। ਇਹ ਗੱਲ ਦੱਸਦੀ ਕਿ ਜਿਹੜਾ ਚੜ੍ਹਦੀ ਕਲਾ 'ਚ ਰਹਿਣ ਵਾਲਾ ਨਾ, ਮੌਤ ਨੂੰ ਵੀ ਰੋਕ ਲੈਂਦਾ। ਉਹ ਮੌਤ ਦੇ ਪ੍ਰਥਾਏ ਵੀ ਆ ਕੇ ਡਟ ਜਾਂਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਿਹੜਾ ਮਾਰਗ ਦਿੱਤਾ, ਅਸੀਂ ਰੋਜ਼ ਅਰਦਾਸ ਕਰਦੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਚੜ੍ਹਦੀ ਕਲਾ ਦਾ ਅਰਥ ਹੈ ਹਮੇਸ਼ਾ ਪੋਜ਼ਿਟਿਵ ਸੋਚ ਰੱਖਣਾ, ਰਾਈਜ਼ਿੰਗ ਸਪਿਰਿਟ, ਹਮੇਸ਼ਾ ਉੱਚੀ ਸੋਚ ਰੱਖਣਾ। ਜ਼ਿੰਦਗੀ ਦੇ ਅੰਦਰ ਰੁੱਤਾਂ ਬਦਲਦੀਆਂ ਰਹਿੰਦੀਆਂ ਨੇ, ਕਦੀ ਰੁੱਤ ਇੱਕੋ ਜਿਹੀ ਨਹੀਂ ਰਹਿੰਦੀ। ਜਿਵੇਂ ਰੁੱਤਾਂ ਬਦਲਦੀਆਂ ਨੇ, ਜ਼ਿੰਦਗੀ ਦੇ ਰੰਗ ਵੀ ਬਦਲਦੇ ਰਹਿੰਦੇ ਨੇ, ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਨੇ। ਪਰ ਹਰ ਰੰਗ ਦੇ ਅੰਦਰ ਉਸ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਉਹਦੇ ਭਾਣੇ ਨੂੰ ਖਿੜੇ ਮੱਥੇ ਮੰਨਣਾ ਔਰ ਉਸ ਸਮੇਂ ਦੇ ਅੰਦਰ ਉੱਚੀ ਸੋਚ ਰੱਖਣੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਹ ਦਾਤ ਦਿੱਤੀ। ਹਾਲਾਂਕਿ ਹੋਰ ਨਾ ਤੁਸੀਂ ਮਤਾਂਤਰਾਂ 'ਚ ਦੇਖੋਗੇ, ਉਹ ਇਹ ਦਾਤ ਤੁਹਾਨੂੰ ਨਹੀਂ ਮਿਲੇਗੀ ਕਿਤੇ, ਜਿੱਡੀ ਵੱਡੀ ਦਾਤ ਸਾਡੇ ਗੁਰੂ ਸਾਹਿਬ ਜੀ ਨੇ ਦਿੱਤੀ ਹੈ। ਚੜ੍ਹਦੀ ਕਲਾ ਵਾਲਾ ਪੰਥ, ਗੁਰੂ ਨਾਨਕ ਸਾਹਿਬ ਜੀ ਆਪ ਚੜ੍ਹਦੀ ਕਲਾ 'ਚ ਵਿਚਰੇ। ਸਾਡੇ ਗੁਰੂਆਂ ਨੇ ਸਾਨੂੰ ਜਿਹੜੀ ਬਾਣੀ ਦਿੱਤੀ ਹੈ, ਉਹ ਹੈ ਹੀ ਸਾਡੀ ਸੁਰਤ ਨੂੰ ਹਮੇਸ਼ਾ ਪੋਜ਼ਿਟਿਵ ਰੱਖਣ ਵਾਲੀ ਹੈ। ਜੇ ਤੁਸੀਂ ਜ਼ਿੰਦਗੀ ਦੇ ਅੰਦਰ ਸੁਰਤ ਕਰਕੇ ਉਸੇ ਉੱਠਣਾ ਚਾਹੁੰਦੇ ਹੋ ਤੇ ਗੁਰਬਾਣੀ ਤੋਂ ਵੱਡਾ ਤੁਹਾਨੂੰ ਆਪਾਂ ਆਮ ਕੋਈ ਮਾਨਸਿਕ ਤੌਰ 'ਤੇ ਪਰੇਸ਼ਾਨ ਹੋਏ ਨਾ, ਅਸੀਂ ਕਹਿੰਦੇ ਕਾਉਂਸਲਿੰਗ ਕਰਾਓ। ਆ ਜਿਹੜੇ ਅੱਜ ਕੱਲ੍ਹ ਕਾਉਂਸਲਿੰਗ ਕਰਨ ਵਾਲੇ ਮਨੋਵਿਗਿਆਨ ਦੇ ਮਾਹਿਰ ਹੁੰਦੇ ਨੇ, ਉਹਨਾਂ ਕੋਲ ਜਾਂਦੇ ਆਪਾਂ। ਲੇਕਿਨ ਗੁਰਬਾਣੀ ਪੜ੍ਹੋ। ਗੁਰਬਾਣੀ ਕਹਿੰਦੀ ਮਾਰੇ ਰੱਖ ਏਕੋ ਆ ਮਾਨ ਕੇ ਕਿਛ ਨਹੀਂ ਆਤ, ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਏ ਰਹੇ ਅਗਾਏ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਪਿਰੋਜੀ ਦੇ, ਚਿੰਤਾ ਤਾਕੀ ਕੀਜੇ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਇਹਦੋਂ ਵੱਡੀ ਉੱਚੀ ਸੋਚ ਕਿੱਥੋਂ ਮਿਲ ਸਕਦੀ ਹੈ। ਗੁਰੂ ਪੰਥ ਨੇ ਜੇ ਇੰਨੇ ਸੰਘਰਸ਼ ਜਿੱਤੇ ਨੇ ਤੇ ਉਹ ਜਿੱਤੇ ਗੁਰਬਾਣੀ ਤੇ ਸੰਗਤ ਦੇ ਆਸਰੇ ਤੇ। ਬਾਬਾ ਨਾਨਕ ਜੀ ਨੂੰ ਸਿੱਧ ਕਹਿੰਦੇ ਕਿ ਤੁਹਾਡੇ ਕੋਲ ਕਿਹੜੀ ਵੱਡੀ ਏਡੀ ਦਾਤ ਹੈ ਜਿਹਦੇ ਆਸਰੇ ਤੁਸੀਂ ਇਕੱਲੇ ਤੁਰੇ ਫਿਰਦੇ ਹੋ। ਦੇਖੋ ਨਾ, ਪਹਾੜਾਂ 'ਚ ਪਹੁੰਚ ਜਾਣਾ, ਅਰਬ ਕੰਟਰੀ ਚਲੇ ਜਾਣਾ, ਅਫਗਾਨਿਸਤਾਨ ਤੱਕ ਚਲੇ ਜਾਣਾ, ਕਿੱਡੀ ਕਿੱਡੀ ਦੂਰ ਚਲੇ ਜਾਣਾ, ਆਸਾਮ ਬੰਗਾਲ ਢਾਕੇ ਤੱਕ ਪਹੁੰਚ ਜਾਣਾ ਇਕੱਲਿਆਂ, ਜਦੋਂ ਆਉਣ ਜਾਣ ਦੇ ਸਾਧਨ ਨਹੀਂ। ਤੇ ਬਾਬਾ ਜੀ ਨੇ ਇੱਕੋ ਗੱਲ ਕਹੀ ਸੀ, ਸਾਡੇ ਕੋਲ ਤੇ ਇੱਕੋ ਆਸਰਾ ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਸਾਡੇ ਕੋਲ ਸਭ ਤੋਂ ਵੱਡਾ ਆਸਰਾ ਬਾਣੀ ਦਾ, ਸਭ ਤੋਂ ਵੱਡਾ ਆਸਰਾ ਸੰਗਤ ਦਾ। ਜਿੰਨਾ ਅਸੀਂ ਸੰਗਤ ਨਾਲ ਪਿਆਰ ਕਰਾਂਗੇ, ਮੈਂ ਅਕਸਰ ਬੇਨਤੀ ਕਰਦਾ ਕਿ ਜਿਹੜੇ ਸੋਹਣੇ ਗੁਰੂ ਸਥਾਨ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤੇ ਨੇ, ਇਹ ਸਤ ਸੰਗਤ ਕਰਨ ਲਈ ਨੇ, ਸਾਡੇ ਸਕੂਲ ਨੇ। ਇਹ ਆਪਣੀ ਸੁਰਤ ਨੂੰ ਗੁਰਬਾਣੀ ਨਾਲ ਜੋੜਨ ਲਈ। ਅਸੀਂ ਘਰ 'ਚ ਬਾਣੀ ਪੜ੍ਹਦੇ ਹਾਂ, ਵਡਭਾਗੀਆਂ, ਵੱਧ ਤੋਂ ਵੱਧ ਪੜ੍ਹੀਏ, ਚੰਗੀ ਗੱਲ ਹੈ। ਪਰ ਜਿਵੇਂ ਬੱਚਾ ਘਰ 'ਚ ਪੜ੍ਹ ਨਹੀਂ ਨਾ ਸਕਦਾ, ਜਿੰਨਾ ਮਰਜ਼ੀ ਅਮੀਰ ਘਰ ਦਾ ਬੱਚਾ ਹੋਏ, ਉਹਦੀਆਂ ਟਿਊਸ਼ਨਾਂ ਰਖਾ ਲਓ, ਉਹ ਕੁਝ ਨਹੀਂ ਬਣ ਸਕਦੀ ਗੱਲ ਜਿਹੜੀ ਸਕੂਲ 'ਚ ਬਣਨੀ ਹੈ। ਕੇਵਲ ਕਿਤਾਬਾਂ ਪੜ੍ਹਨਾ ਹੀ ਪੜ੍ਹਾਈ ਨਹੀਂ ਹੁੰਦੀ, ਸਕੂਲ ਵਿੱਚ ਬਹੁਤ ਕੁਝ ਸਿੱਖਿਆ ਜਾਂਦਾ। ਹੋਰ ਵੀ ਬੱਚੇ ਦੀ ਜਿਹੜੀ ਸ਼ਖਸੀਅਤ ਹੈ ਸਕੂਲ ਵਿੱਚ ਹੀ ਘੜੀ ਜਾਂਦੀ ਹੈ। ਪਾਠ ਪੂਜਾ ਕਰਨਾ, ਬਾਣੀ ਪੜ੍ਹਨੀ ਮੁਬਾਰਕ ਹੈ, ਪਰ ਕੇਵਲ ਬਾਣੀ ਪੜ੍ਹਨਾ ਹੀ ਬੰਦਗੀ ਨਹੀਂ ਹੈ।
ਸੰਗਤ ਵਿੱਚ ਆ ਕੇ ਅਸੀਂ ਬਹੁਤ ਕੁਝ ਸਿੱਖਦੇ ਹਾਂ। ਸੰਗਤ ਵਿੱਚ ਆ ਕੇ ਸੇਵਾ ਦੀ ਗੱਲ ਸਾਨੂੰ ਮਿਲਦੀ, ਸੰਗਤ 'ਚ ਆ ਕੇ ਬਰਾਬਰਤਾ ਦੀ ਗੱਲ ਮਿਲਦੀ ਹੈ। ਕੋਈ ਇਕੱਲਾ ਬੰਦਾ ਬੈਠ ਕੇ ਕਿਸੇ ਗੁਫਾ 'ਚ ਕਰੀ ਜਾਏ ਰੱਬ ਦੀ ਬੰਦਗੀ, ਚੰਗੀ ਗੱਲ ਹੈ ਭਾਈ, ਨਮਸਕਾਰ ਹੈ ਉਹਨੂੰ, ਪਰ ਇਕੱਲੇ ਤੌਰ 'ਤੇ ਉਹ ਭਾਵਨਾ ਜਿਹੜੀ ਸੰਗਤ 'ਚ ਆ ਕੇ ਬਣਦੀ ਹੈ, ਸਾਡੀ ਸੁਰਤ 'ਚ ਉਹ ਭਾਵਨਾ ਨਹੀਂ ਆਏਗੀ ਇਕੱਲਿਆਂ, ਉਹ ਸੰਗਤ ਵਿੱਚ ਆ ਕੇ ਬਣਨੀ ਹੈ। ਸੰਗਤ ਵਿੱਚ ਪ੍ਰਮਾਤਮਾ ਵਸਦਾ ਹੈ, ਸੰਗਤ ਵਿੱਚ ਗੁਰੂ ਵਸਦਾ ਹੈ। ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਸਦਾ ਚੜ੍ਹਦੀ ਕਲਾ ਵਿੱਚ ਵਿਚਰਨ ਦੇ ਲਈ ਜੋ ਦਾਤ ਦਿੱਤੀ ਹੈ, ਚੜ੍ਹਦੀ ਕਲਾ ਦੀ ਦਾਤ, ਕਿ ਸਿੱਖ ਚੜ੍ਹਦੀ ਕਲਾ 'ਚ ਰਹੇ, ਹਮੇਸ਼ਾ ਚੜ੍ਹਦੀ ਕਲਾ 'ਚ ਰਹੇ। ਉਹਦੇ ਲਈ ਸਭ ਤੋਂ ਵੱਡਾ ਆਸਰਾ ਹੈ ਗੁਰੂ ਕੀ ਬਾਣੀ, ਸਭ ਤੋਂ ਵੱਡਾ ਆਸਰਾ ਹੈ ਗੁਰੂ ਕੀ ਸੰਗਤ। ਆਪਾਂ ਸੰਗਤ ਨਾਲ, ਬਾਣੀ ਨਾਲ ਜੁੜੇ ਰਵਾਂਗੇ ਨਾ, ਤੇ ਬਾਬਾ ਕਬੀਰ ਸਾਹਿਬ ਜੀ ਦਾ ਜਿਹੜਾ ਬਚਨ ਹੈ, ਮਨ ਨਾ ਡੋਲੇ ਤਨ ਕਾਹੇ ਕੋ ਡਲਾਏ, ਜਦੋਂ ਮਨ ਮਜ਼ਬੂਤ ਹੋ ਜਾਏਗਾ, ਤਗੜਾ ਹੋ ਜਾਏਗਾ, ਬਾਣੀ ਦੇ ਨਹੀਂ ਪਰਮਾਤਮਾ ਦੇ ਪਿਆਰ ਜੁੜ ਜਾਏਗਾ, ਉਹ ਪਰਮਾਤਮਾ ਪਰਬਤ ਵਰਗਾ ਹੈ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਮੈਂ ਇੱਕ ਬੇਨਤੀ ਕਰਾਂ, ਇਹ ਜਿਹੜਾ ਤਸਵੀਰਾਂ ਦੀ ਗੱਲ ਸ਼ੁਰੂ ਹੋ ਗਈ ਹੈ ਕਿ ਸ਼ਾਇਦ ਤਸਵੀਰ ਦਾ ਧਿਆਨ, ਕੋਈ ਤਸਵੀਰ ਸਾਡੀ ਸੁਰਤ ਨੂੰ ਉੱਚੀਆਂ ਨਹੀਂ ਉਠਾ ਸਕਦੀ, ਤਸਵੀਰ ਸਾਨੂੰ ਗਿਆਨ ਨਹੀਂ ਦੇ ਸਕਦੀ। ਗਿਆਨ ਗੁਰੂ ਕੇ ਸ਼ਬਦ ਨੇ ਦੇਣਾ ਹੈ, ਗਿਆਨ ਗੁਰੂ ਕੀ ਬਾਣੀ ਨੇ ਦੇਣਾ ਹੈ। ਇਸ ਕਰਕੇ ਗੁਰਬਾਣੀ ਨਾਲ ਜੁੜੀਏ, ਸਤ ਸੰਗਤ ਨਾਲ ਜੁੜੀਏ, ਯਤਨ ਕਰੀਏ ਰੋਜ਼ ਸਤ ਸੰਗਤ ਵਿੱਚ ਆਇਆ ਕਰੀਏ। ਜਿੰਨਾ ਅਸੀਂ ਗੁਰਬਾਣੀ ਸੰਗਤ ਨਾਲ ਜੁੜਾਂਗੇ ਉਨੀ ਸਾਡੀ ਸੁਰਤ ਹੋਰ ਉੱਚੀ ਉੱਠੇਗੀ। ਸੁਰਤ ਨੂੰ ਉੱਚੇ ਉਠਾਉਣਾ ਹੀ ਸਿੱਖੀ ਦਾ ਮਾਰਗ ਹੈ। ਚੜ੍ਹਦੀ ਕਲਾ ਨਿਵਾਸ ਸਦਾ ਹੀ ਰੱਖਣਾ। ਅਸੀਂ ਤੇ ਰੋਜ਼ ਅਰਦਾਸ ਵੀ ਕਰਦੇ ਹਾਂ। ਚੜ੍ਹਦੀ ਕਲਾ ਦਾ ਅਰਥ ਹੈ ਮਾਨਸਿਕ ਤੌਰ ਤੇ ਹਮੇਸ਼ਾ ਤਗੜੇ ਰਹਿਣਾ, ਬਲਵਾਨ ਰਹਿਣਾ, ਆਪਣੀ ਸੁਰਤ ਨੂੰ ਆਸਾਵਾਦੀ ਰੱਖਣਾ, ਜ਼ਿੰਦਗੀ 'ਚ ਕਦੀ ਨਿਰਾਸ਼ਤਾ ਨਾ ਆਏ, ਕਦੀ ਉਦਾਸੀ ਨਾ ਆਏ। ਇਹ ਕੁਝ ਤਾਂ ਹੋ ਸਕੇਗਾ ਕਿਉਂਕਿ ਮਨ ਸਾਡਾ ਜਿਹੜਾ ਹੈ, ਇਹਨੂੰ ਜਿਸ ਬੰਨੇ ਲਾਵਾਂਗੇ ਉੱਦਾਂ ਦਾ ਹੀ ਮਨ ਬਣਦਾ ਜਾਣਾ ਹੈ। ਮਨ ਨੂੰ ਅਸੀਂ ਇੱਧਰ ਉੱਧਰ ਦੁਨਿਆਵੀ ਗੱਲਾਂ ਚਲਾਵਾਂਗੇ, ਉਹੋ ਜਿਹਾ ਬਣਦਾ ਜਾਏਗਾ। ਮਨ ਨੂੰ ਬਾਣੀ ਰਾਹੀਂ ਪਰਮਾਤਮਾ ਦੇ ਨਾਮ ਨਾਲ ਜੋੜਾਂਗੇ। ਪਰਮਾਤਮਾ ਹੀ ਇੱਕ ਇਹੋ ਜਿਹੀ ਮਹਾਨ ਹਸਤੀ ਹੈ ਜਿਹਦੇ ਵਰਗਾ ਹੋਰ ਕੋਈ ਨਹੀਂ। ਗੁਰਬਾਣੀ ਕਹਿੰਦੀ ਜੇ ਜੁੜਨਾ ਹੀ ਹੈ, ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨੂੰ। ਜੇਠ ਦਾ ਅਰਥ ਵੱਡਾ ਵੀ ਹੈ, ਜਿਹੜਾ ਸਾਰਿਆਂ ਤੋਂ ਵੱਡਾ ਪਰਮਾਤਮਾ, ਉਹਦੇ ਨਾਲ ਜੁੜੋ ਜੇ ਅੱਗੇ ਸਾਰੀ ਦੁਨੀਆ ਝੁਕਦੀ ਹੈ। ਜਦੋਂ ਗੁਰਬਾਣੀ ਪੜ੍ਹਦੇ ਆਪਾਂ ਪੜ੍ਹਦੇ ਗਾਵਨ ਤੁਨੋ ਪੌਣ ਪਾਣੀ ਬੈਸੰਤਰ, ਗਾਵਨ ਤੁਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ, ਸਭ ਉਹਨੂੰ ਗਾ ਰਹੇ ਨੇ। ਏਡੇ ਵੱਡੇ ਮਹਾਨ ਪਰਮਾਤਮਾ ਨੂੰ ਜਦੋਂ ਆਪਾਂ ਯਾਦ ਕਰਾਂਗੇ, ਯਕੀਨਨ ਅਸੀਂ ਵੀ ਸੁਰਤ ਕਰਕੇ ਚੜ੍ਹਦੀ ਕਲਾ 'ਚ ਰਵਾਂਗੇ। ਤੇ ਗੁਰਬਾਣੀ ਨੇ ਸਾਨੂੰ ਇੱਕੋ ਗੱਲ ਕਹੀ ਹੈ ਕਿ ਓਟ ਲਿਹੋ ਹਰ ਨਾਮ ਰੇ ਮਨ, ਓਟ ਲਿਹੋ ਹਰ ਨਾਮ, ਓਟ ਲਿਹੋ ਹਰ ਨਾਮ ਰੇ ਮਨ, ਓਟ ਲਿਹੋ ਹਰ ਨਾਮ, ਓਟ ਲਿਹੋ ਹਰ। ਜਾ ਕੈ ਸਿਮਰਨ ਦੁਰਮਤ ਨਾਸੈ, ਜਾ ਕੈ ਸਿਮਰਨ ਦੁਰਮਤ ਨਾਸੈ, ਪਾਵਹਿ ਪਦ ਨਿਰਵਾਨਾ ਰੇ ਮਨ, ਓਟ ਲਿਹੋ ਹਰ ਨਾਮ, ਓਟ ਲਿਹੋ ਹਰ ਨਾਮ ਰੇ ਮਨ, ਓਟ ਲਿਹੋ ਹਰ ਨਾਮ, ਓਟ ਲਿਹੋ। ਵਾਹਿਗੁਰੂ ਜੀ ਮਿਹਰ ਕਰਨ, ਗੁਰਬਾਣੀ ਵਾਹਿਗੁਰੂ ਜੀ ਦਾ ਨਾਮ ਸਾਡੀ ਜ਼ਿੰਦਗੀ ਦਾ ਓਟ ਆਸਰਾ ਬਣੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਪੰਜਾਬੀ ਰੇਡੀਓ USA ਵਾਲੇ ਵੀਰਾਂ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਗੁਰੂ ਦੀ ਗੱਲ ਘਰ ਘਰ ਪਹੁੰਚਾਈ ਹੈ। ਪਿਛਲੇ ਇੱਕ ਮਹੀਨੇ ਗੁਰੂ ਜੀ ਨੇ ਦਿੱਤਾ ਹੈ, ਇੱਕ ਦੀਵਾਨ ਹੋਰ ਬਾਕੀ ਹੈ, ਫਿਰ ਆਪ ਜੀ ਪਾਸੋਂ ਖੁਸ਼ੀਆਂ ਲੈ ਲਈਆਂ ਨੇ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲ ਚੁੱਕ ਦੀ ਖਿਮਾ ਜੀ। ਆਓ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ, ਫਿਰ ਗੁਰੂ ਚਰਨਾਂ 'ਚ ਅਰਦਾਸ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ।
ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਸਾਚੇ ਸਾਹਿਬਾ, ਕਿਆ ਨਾਹੀ ਕਰਤੇ ਰੈ। ਸਦਾ ਸਿਵਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਕਹੇ ਨਾਨਕ, ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ। ਸਚ ਨਾਮ ਕਰ ਸ਼ਾਂਤ ਸੁਖ ਮਨ, ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸਭ ਤਿਤ ਘਰ ਸੁਭਾਗੇ। ਪੰਚ ਦੂਤ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰਿ ਕੈ। ਕਹੇ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਸੁਣਤੇ ਪੁਨੀਤ, ਕਹਿਤੇ ਪਵਿੱਤ। ਸਤਿਗੁਰ ਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਠਾਕੁਰੇ ਤੁਮ ਪੇ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮਾਤ ਪਿਤਾ ਹਮ ਬਾਰਿਕ ਤੇਰ, ਤੁਮਰੀ ਕਿਰਪਾ ਮੇ ਸੁਖ। ਕੋਇ ਨਾ ਜਾਣੈ ਹੈ ਤੁਮਰਾ, ਊਚੇ ਤੇ ਊਚਾ ਭਗਵਨ। ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੁਆਗਿਆ। ਤੁਮਰੀ ਗਤ ਮਿਤ ਤੁਮ ਹੀ, ਨਾਨਕ ਦਾਸ ਸਦਾ ਕੁਰਬਾਨ। ਅਰਦਾਸ ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਾਂ ਹੋਈ ਸਹਾਇ। ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਆਂ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਕਰਨ ਅੰਮ੍ਰਿਤ ਆਵੈ ਧਾਈ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਵੱਲ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਹੀ ਤੇਗ ਬਾਹੀ, ਦੇਖ ਕੇ ਅੰਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ, ਬੰਦ ਕਟਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ, ਕੇਸਾਂ ਸਵਾਸਾਂ ਸੰਗ ਨਿਭਾਹੀ। ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ।
ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ ਬੁੰਗੇ, ਜੁਗੋ ਜੁਗਿਆ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ ਮੱਤ, ਪੱਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ। ਧੰਨ ਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੀ ਅਪਾਰ ਕਿਰਪਾ ਸਦਕਾ ਮਹਾਰਾਜ ਜੀ ਸੰਧਿਆ ਵੇਲੇ ਦੇ ਪਾਵਨ ਦੀਵਾਨ ਸਜੇ ਦੀਵਾਨਾਂ ਵਿੱਚ ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਕਰਦਿਆਂ, ਲਾਹੀ ਸ਼ਬਦ ਕੀਰਤਨ ਗਾਇਨ ਕਰਦਿਆਂ, ਇਤਿਹਾਸ ਤੇ ਗੁਰਮਤਿ ਵਿਚਾਰਾਂ ਕਰਦਿਆਂ ਮਹਾਰਾਜ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਦੀ ਸਮਰੱਥਾ ਬਖਸ਼ਣੀ, ਬਾਣੀ ਦਾ ਸਮੁੱਚਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ, ਸਭਨਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ ਦੀਆਂ ਦਾਤਾਂ, ਸੇਵਾ ਸਿਮਰਨ ਦੀਆਂ ਦਾਤਾਂ ਦੇ ਕੇ ਨਿਵਾਜਣਾ। ਇੰਡੀਆ ਵਿਖੇ ਜੋ ਬੰਦੀ ਸਿੰਘ ਮਹਾਰਾਜ ਜੀ ਉਹ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਹਨ, ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਕਿਰਪਾ ਕਰਨੀ ਤਿਨਾਂ ਦੀ ਚੜ੍ਹਦੀ ਕਲਾ ਲਈ ਮਹਾਰਾਜ ਜੀ ਤਿਨਾਂ ਦੀ ਰਿਹਾਈ, ਪੱਕੀ ਰਿਹਾਈ ਲਈ ਅਰਦਾਸ ਬੇਨਤੀ ਹੈ, ਕਿਰਪਾ ਕਰਨੀ। ਸਮੂਹ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਅੰਗ ਸੰਗ ਸਹਾਈ ਹੋਣਾ, ਹਰ ਪਵ ਰੱਖਿਆ ਕਰਨੀ, ਹਰ ਦੀਵਾਨ ਮੈਦਾਨ ਫਤਿਹ ਬਖਸ਼ਣੀ ਮਹਾਰਾਜ ਜੀਓ। ਆਪ ਜੀ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਸਮੂਹ ਸੰਗਤਾਂ ਵੱਲੋਂ ਕੜਾਹ ਪ੍ਰਸਾਦ ਦੀ ਦੇਗ ਸੱਜ ਕੇ ਦਰ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸਾਦ। ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। 6 ਪੌੜੀਆਂ ਆਨੰਦ ਸਾਹਿਬ ਜੀ ਕੇ ਜਾਪ ਹੋਏ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ। ਕਰੋ ਕਿਰਪਾ ਇਸ ਵੇਲੇ ਪਾਵਨ ਦੀਵਾਨ ਦੀ ਸਮਾਪਤੀ ਹੈ, ਪਾਵਨ ਹੁਕਮਨਾਮੇ ਦੀਆਂ ਦਾਤਾਂ ਦੇ ਕੇ ਨਿਹਾਲ ਕਰੋ, ਪਾਵਨ ਹੁਕਮ ਤੇ ਚੱਲਣ ਦੀ ਸਮਰੱਥਾ ਸੋਝੀ ਬਖਸ਼ਿਸ਼ ਕਰੋ। ਸੁਖ ਹੋਵੇ ਨਾਮ ਚਿਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਦੋਹਰਾ ਗਿਆ ਭਈਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ। ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਖੁਆਰੇ ਹੋਏ ਸਭ ਮਿਲੈਂਗੇ ਬਚੇ ਸ਼ਰਨ। ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਖੁਆਰੇ ਹੋਏ ਸਭ ਮਿਲੈਂਗੇ ਬਚੇ ਸ਼ਰਨ। ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸਰਨਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਦਰਸ਼ਨ ਪਰਸੇਐ ਗੁਰੂ। ਜਨਮ ਮਰਨ ਹੋਵੇ ਸਿਫਤ ਖਸਮ ਦੀ, ਤੁਰ ਡਿਠੇ ਸੱਚੇ ਪਾਤਸ਼ਾਹ। ਮਲ ਜਨਮ
ਸਤਨਾਮ ਵਾਹਿਗੁਰੂ ਸਾਹਿਬ ਜੀ। ਹੱਲੇ ਯਾਰਾ ਹੱਲੇ ਯਾਰਾ ਖੁਸ਼ ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਨਿੱਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ। ਹੱਲੇ ਯਾਰਾ ਹੱਲੇ ਯਾਰਾ ਖੁਸ਼ ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਨਿੱਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ ਰਹਾ। ਕੁਜਾ ਆਮਦ ਕੁਜਾ ਰਫਤੀ ਕੁਜਾ ਮੇਰਵੀ द्वारका नगरी रास बगोई खूब तेरी पगरी मिठे तेरे बोल द्वारका नगरी काहे के मगो चंदी हजार आलम एकल खाना हम चीनी पातशाह सावल वरना आस पत गज पत नरह नरिंद नामे के स्वामी मीर मुकंद चंदी हजार आलम एकल खाना हम चीनी पातशाह सावल वरना आस पत गज पत नर है निरिंद नामे के स्वामी मीर मुकंद। वाहिगुरु जी का खालसा वाहिगुरु कर गावो सोहिला सिमरो सृजनहारो तुम गावो मेरी निरपो का सोहिला हम वारित सोहिला सदा सुख होए रहाओ। नित जिड़े समालियन देखेगा देवनहार तेरे दान कीमत ना पवै तिस दाते कमन सुमार संबद साहा लिखिया मिलकर पावो तेल देहो सजन आसीसणिया जो हो बै साहिब स्यों मेल घर घर एहो पहुँचा सदड़े नित पवन सदन हारा सिमरियै नानक से दयावन रागा सा महला पहला छे कर छे गुर छे उपदेश गुर गुरे को वेश अनेक बाबा जय कर करते कीरत होए सो कर राख वडाई तोय रहाओ। विस्वै चसियां कड़ियां पैरां थिती वारी मा होआ सूरजे को रुत अनेक नानक करते के केते वेश राग तनासरी महला पहला गगन में थाल रव चंदीप बने तारिका मंडल जनक मोती धूप मलयालो पवन चबरो करे सगल बन राय फुलंत ज्योति कैसी आरती होए पव खंडना तेरी आरती अनहता शब्द वाजंत पेरी रहाऊ सहज तव नैन नैन है तो एको सहस मूर्त नायक तो ही सहज पद विमल अनेक पद गंध भिन्न सहज तव गांधीव चलत मोही सब मैं जोत जोत है सोए तिसते चानन सब मैं चानन होए गुर साखी जोत प्रगट होए
ਜੋ ਤਿਸ ਪਾਵੈ ਸਵਾਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ। ਅਣ ਦਿਨੋ ਮੈਂ ਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋ। ਹੋਏ ਜਾਤੇ ਤਿਰਨਾਏ ਵਾਸਾਰਾ, ਗੋੜੀਪੁਰੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਜੁਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਸਾਖਤ ਰਸ ਸਾਧਨਾ ਜਾਣਿਆ, ਤਿਨ ਅੰਤਰ ਹੋਮੇ ਕੰਡਾ ਹੈ। ਜਿਉ ਜਿਉ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿਰ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਬਨਾਸੀ ਪੁਰਖ ਪਾਇਆ, ਪਰਮੇਸ਼ਰ ਬੋ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ। ਜਿਨ ਨਾਨਕ ਨਾਮੇ ਆਧਾਰ ਟੇਕ, ਹਰ ਨਾਮੇ ਸੁਖ ਮੰਡਾਏ। ਰਾਗੋੜੀ ਪੁਰੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਈਹਾਂ ਖਾੜ ਚਲੋ ਹਰ ਲਾਹਾ, ਆਗੈ ਵਸਨ ਸੁਹੇਲਾ। ਆਉਦ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਏ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆਵੈ, ਇਹ ਰਸ ਕਥ ਕਥਾ ਤਿਨ ਜਾਨੀ। ਜਾਂ ਕੋ ਆਏ ਸੋਈ ਵੇਹਾ, ਜੋ ਹਰ ਗੁਰ ਤੇ ਮਨੈ ਵਸੇਰਾ। ਨਿਜ ਕਰ ਮਹਲ ਪਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂ। ਵਾਹਿਗੁਰੂ ਜੀ ਕਾ ਖਾਲਸਾ।